अस्सलामुअलैकुम, सत श्री अकाल। मैं सज्जाद नईम ਤੁਹਾਡੇ ਨਾਲ ਹਫਤਾਵਾਰ ਜਿਹੜਾ ਪ੍ਰੋਗਰਾਮ ਸਾਡਾ ਚੱਲਦਾ ਹੈ, ਹਫਤਾ ਤੇ ਇਤਵਾਰ ਅਸੀਂ ਹਾਜ਼ਰ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਪ੍ਰੋਗਰਾਮ ਜਿਹੜਾ ਹੈ ਉਹ ਤੁਹਾਨੂੰ ਇੱਕ ਐਸੀ ਹਯਾਤੀ ਤੇ ਜ਼ਿੰਦਗੀ ਦੇ ਨਾਲ ਜੋੜੇ, ਜਿਹੜਾ ਸਾਡੇ ਵਰਤੋਂ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਜਿਨ੍ਹਾਂ ਨਾਲ ਸਾਡਾ ਇੱਕ ਤਾਲੁਕ ਰਿਹਾ ਹੈ, ਉਹਦੇ ਨਾਲ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਹੋਵੇ। ਤੇ ਇਸੇ ਤਰ੍ਹਾਂ ਹੀ ਅੱਜ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਏ ਹਾਂ, ਜਿਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਪਿੰਡਾਂ ਥਾਵਾਂ ਦੇ ਨਾਲ ਉਹ ਜਾਨਵਰ ਪਰਿੰਦੇ ਜਿਹੜੇ ਜੁੜੇ ਹੋਏ ਸੀਗੇ, ਜਿਨ੍ਹਾਂ ਜਾਨਵਰਾਂ ਨੂੰ ਅਸੀਂ ਘਰਾਂ ਦੇ ਵਿੱਚ ਰੱਖਿਆ ਹੋਇਆ ਸੀਗਾ, ਜਾਂ ਉਹ ਜਾਨਵਰ ਜਿਹੜੇ ਸਾਡੇ ਕੰਮ ਆਉਂਦੇ ਸੀਗੇ। ਕੋਈ ਐਸੇ ਜਾਨਵਰ ਸੀ ਜਿਨ੍ਹਾਂ ਨਾਲ ਅਸੀਂ ਆਪਣਾ ਦੁੱਧ, ਘਿਓ, ਮੱਖਣ, ਲੱਸੀ ਜਿਹੜੀ ਹੈ ਉਹ ਬਣਾਉਂਦੇ ਸੀਗੇ। ਅੱਛਾ, ਕੁਝ ਐਸੇ ਜਾਨਵਰ ਸੀ ਜਿਨ੍ਹਾਂ ਦੇ ਕੋਲੋਂ ਅਸੀਂ ਕੰਮ ਲੈਂਦੇ ਸੀਗੇ, ਹਲ ਵਾਹੁਣ ਦਾ ਕੰਮ ਲੈਂਦੇ ਸੀ, ਦੂਸਰੀਆਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਭਾਰ ਚੱਕਣ ਵਾਸਤੇ ਜਾਨਵਰ ਇਸਤੇਮਾਲ ਹੁੰਦੇ ਸੀ। ਇਹ ਸਾਰਾ ਕੁਝ ਜ਼ਾਹਿਰ ਹੈ ਤੁਸੀਂ ਜਾਣਦੇ ਹੋ ਇਹਨਾਂ ਚੀਜ਼ਾਂ ਦੇ ਬਾਰੇ 'ਚ। ਤੇ ਇਸੇ ਤਰ੍ਹਾਂ ਹੀ ਕੋਈ ਪਰਿੰਦੇ ਸੀਗੇ, ਕੁਝ ਪਰਿੰਦੇ ਇਸ ਤਰ੍ਹਾਂ ਦੇ ਸੀ ਜਿਹੜੇ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਦੇ ਸੀਗੇ। ਕੁਝ ਐਸੇ ਪਰਿੰਦੇ ਸੀ ਜਿਹੜੇ ਅਸੀਂ ਕੋਈ ਘਰਾਂ ਦੇ ਵਿੱਚ ਵੀ ਰੱਖੀਦੇ ਸੀ, ਜਿਵੇਂ ਕਬੂਤਰ ਸੀਗੇ, ਕੋਈ ਸ਼ੌਕ ਦੇ ਨਾਲ ਤੋਤਾ ਜਿਹੜਾ ਪਾਲ ਲੈਂਦਾ ਸੀ, ਜਾਂ ਹੋਰ ਕੁਕੜੀਆਂ ਜਿਹੜੀਆਂ ਉਹ ਘਰਾਂ ਦੇ ਵਿੱਚ ਰੱਖ ਲਈਦੀਆਂ ਸੀ। ਬਹੁਤ ਸਾਰੇ ਜਾਨਵਰ ਸੀ ਜਿਹੜੀਆਂ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੇ ਸੀਗੇ। ਇਹ ਜਾਨਵਰਾਂ ਤੇ ਪਰਿੰਦਿਆਂ ਦੇ ਨਾਲ ਇਨਸਾਨ ਦਾ ਜਿਹੜਾ ਤਾਲੁਕ ਹੈ, ਇਹ ਅਜ਼ਲ ਤੋਂ ਹੀ ਹੈ, ਸ਼ੁਰੂ ਤੋਂ ਹੀ ਹੈ। ਜਦੋਂ ਇਨਸਾਨ ਨੇ ਇਸ ਧਰਤੀ ਦੇ ਉੱਤੇ ਆਪਣਾ ਪਹਿਲਾ ਪੈਰ ਰੱਖਿਆ ਹੋਏਗਾ, ਉਸ ਵੇਲੇ ਕੁਝ ਚੀਜ਼ਾਂ ਦੀ ਉਹਨੂੰ ਸਮਝ ਆਉਣ ਲੱਗ ਪਈ, ਔਰ ਜਿਸ ਵੇਲੇ ਉਹ ਆਪਣੀ ਜ਼ਿੰਦਗੀ ਜਾਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਉਹ ਟੁਰਦਾ ਫਿਰਦਾ ਸੀ, ਤੇ ਉਹਨੂੰ ਪਤਾ ਲੱਗਿਆ ਕਿ ਇਹ ਜਾਨਵਰ, ਇਹ ਪਰਿੰਦਾ ਜਿਹੜਾ ਹੈ, ਇਹ ਮੇਰੇ ਕਿਸੇ ਕੰਮ ਆ ਸਕਦਾ। ਕੁਝ ਐਸੇ ਪਰਿੰਦੇ ਸੀ ਕਿ ਜਿਹੜੇ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਸੀਗੇ, ਲੇਕਿਨ ਆਮ ਤੌਰ ਤੇ ਉਹਨਾਂ ਦਾ ਉਸ ਤਰ੍ਹਾਂ ਹਯਾਤੀ ਜਾਂ ਜ਼ਿੰਦਗੀ ਦੇ ਨਾਲ ਕੋਈ ਤਾਲੁਕ ਨਹੀਂ ਸੀ ਹੁੰਦਾ। ਫਿਰ ਉਹਨੇ ਦੇਖਿਆ ਕਿ ਕੁਝ ਜਾਨਵਰ ਐਸੇ ਨੇ ਕਿ ਉਹਨਾਂ ਨੂੰ ਸੁਧਾਰ ਕੇ ਮੈਂ ਉਹਨਾਂ ਤੋਂ ਕੰਮ ਲੈ ਸਕਦਾ, ਔਰ ਫਿਰ ਉਹਨੇ ਆਹਿਸਤਾ ਆਹਿਸਤਾ ਇਹ ਸਿੱਖਣਾ ਸ਼ੁਰੂ ਕਰਤਾ ਕਿ ਕਿਹੜਾ ਜਾਨਵਰ ਜਿਹੜਾ ਹੈ ਉਹ ਮੇਰੇ ਵਾਸਤੇ ਮੁਫੀਦ ਹੋ ਸਕਦਾ। ਜਦੋਂ ਉਹਨੂੰ ਜ਼ਰੂਰਤ ਪਈ ਕਿ ਮੈਂ ਇੰਨਾ ਤੇਜ਼ ਭੱਜ ਨਹੀਂ ਸਕਦਾ, ਮੈਂ ਸਫ਼ਰ ਜਿਹੜਾ ਵਾ ਛੇਤੀ ਕਰਨਾ, ਤੇ ਫਿਰ ਉਹਨੂੰ ਇੱਕ ਐਸੇ ਜਾਨਵਰ ਦੀ ਜ਼ਰੂਰਤ ਪਈ ਜਿਹੜਾ ਤੇਜ਼ ਜਿਹੜਾ ਦੌੜ ਸਕੇ ਔਰ ਉਹਨੂੰ ਸੁਧਾਇਆ ਵੀ ਜਾ ਸਕੇ। ਔਰ ਤੁਸੀਂ ਦੇਖਦੇ ਹੋ ਕਿ ਇੱਕ ਲੰਮੇ ਅਰਸੇ ਤਾਈਂ, ਜਦੋਂ ਤੱਕ ਪਹੀਆ ਇਜਾਦ ਨਹੀਂ ਸੀ ਹੋਇਆ, ਤੇ ਘੋੜੇ ਦੀ ਜਿਹੜੀ ਸਵਾਰੀ ਹੈ ਉਹ ਬੜੀ ਦੇਰ ਤੱਕ ਰਹੀ ਹੈ। ਇਹ ਘੋੜਾ ਜੰਗਾਂ ਦੇ ਵਿੱਚ ਵੀ ਇਸਤੇਮਾਲ ਹੁੰਦਾ ਰਿਹਾ। ਇਹ ਘੋੜਾ ਜਿਹੜਾ ਹੈ ਪੈਗਾਮ ਦੇਣ ਵਾਸਤੇ, ਖਤ ਜਿਹੜੇ ਡਾਕ ਪਹੁੰਚਾਉਣ ਵਾਸਤੇ ਵੀ ਘੋੜੇ ਤੋਂ ਕੰਮ ਲੋਕ ਲੈਂਦੇ ਰਹੇ ਨੇ। ਫਿਰ ਤੁਸੀਂ ਦੇਖਿਆ ਕਿ ਸਾਡੇ ਪੰਜਾਬ ਦੀ ਜਿਹੜੀ ਰਹਿਤਲ ਹੈ ਉਹਦੇ ਵਿੱਚ ਘੋੜਾ ਜਿਹੜਾ ਹੈ ਉਹਦੀ ਇੱਕ ਬੜੀ ਸ਼ਾਨ ਹੁੰਦੀ ਸੀ, ਜਿਹਦੇ ਕੋਲੇ ਉਸ ਪੁਰਾਣੇ ਜ਼ਮਾਨਿਆਂ ਦੇ ਵਿੱਚ ਘੋੜੇ ਦੀ ਸਵਾਰੀ ਹੁੰਦੀ ਸੀ। ਉਹ ਬੜਾ ਇੱਕ ਪਿੰਡ ਦਾ ਇੱਕ ਉਚੇਚਾ ਬੰਦਾ ਜਿਹੜਾ ਹੈ ਉਹ ਸਮਝਿਆ ਜਾਂਦਾ ਸੀਗਾ। ਫਿਰ ਤੁਸੀਂ ਦੇਖਿਆ ਕਿ ਇਹਨਾਂ ਜਾਨਵਰਾਂ ਦੇ ਨਾਲ ਕੋਈ ਖੇਡਾਂ ਵੀ ਬਣ ਗਈਆਂ, ਜਿਵੇਂ ਘੋੜਸਵਾਰੀ ਦੇ ਨਾਲ ਤੁਸੀਂ ਦੇਖਿਆ ਕਿ ਨੇਜ਼ਾਬਾਜ਼ੀ ਜਾਂ ਘੋੜੇ ਦਾ ਨਾਚ ਜਿਹੜਾ ਹੈ ਉਹ ਵੀ ਇੱਕ ਸਾਡੀ ਪੰਜਾਬ ਦੀ ਰਹਿਤਲ ਦਾ ਹਿੱਸਾ ਰਿਹਾ ਹੈ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੱਝਾਂ ਤੇ ਗਾਵਾਂ ਹੁੰਦੀਆਂ ਸੀਗੀਆਂ, ਜਿਹੜੀਆਂ ਹਜੇ ਤੱਕ ਵੀ ਮੌਜੂਦ ਹੈ, ਲੇਕਿਨ ਉਹਨਾਂ ਦੀ ਉਹ ਸੂਰਤ ਨਹੀਂ ਦੀ ਜਿਸ ਤਰ੍ਹਾਂ ਪਹਿਲੇ ਸੀ। ਕਿਉਂਕਿ ਪਾਕਿਸਤਾਨ ਔਰ ਹਿੰਦੁਸਤਾਨ ਬਣਨ ਤੋਂ ਪਹਿਲੇ, ਯਾਨੀ 1947 ਦੀ ਵੰਡ ਤੋਂ ਪਹਿਲੇ, ਜਿਹੜੇ ਕੁਝ ਸਰਵੇ ਹੋਏ ਨੇ ਪੰਜਾਬ ਦੇ ਵਿੱਚ, ਇਹੋ ਜਿਹੇ ਜਿਹੜੇ ਜਾਨਵਰ ਡੰਗਰ ਜਿਹੜੇ ਸੀ ਘਰਾਂ ਦੇ ਵਿੱਚ ਰੱਖੇ ਜਾਂਦੇ ਸੀ, ਮੱਝਾਂ ਤੇ ਗਾਵਾਂ, ਉਹਨਾਂ ਦੀ ਤਾਦਾਦ ਤਕਰੀਬਨ ਕੋਈ 1.5 ਕਰੋੜ ਦੇ ਲਗਭਗ ਸੀਗੇ, ਜਿਹੜੀ ਕਿ ਹੁਣ ਜ਼ਾਹਿਰ ਹੈ ਆਬਾਦੀ ਵਧਣ ਦੇ ਨਾਲ ਹੋਰ ਉਹਦੇ ਵਿੱਚ ਵਾਧਾ ਹੋ ਚੁੱਕਿਆ ਹੋਏਗਾ। ਲੇਕਿਨ ਤੁਸੀਂ ਦੇਖਦੇ ਹੋ ਕਿ ਇਹ ਮੱਝਾਂ ਗਾਵਾਂ ਵਾਲਾ ਸਿਲਸਿਲਾ ਹੁਣ ਉਸ ਤਰ੍ਹਾਂ ਨਹੀਂ ਰਿਹਾ। ਲੋਕਾਂ ਨੇ ਆਪਣੇ ਫਾਰਮ ਬਣਾਉਣੇ ਸ਼ੁਰੂ ਕਰਤੇ ਨੇ, ਔਰ ਉਹਦੀਆਂ ਇੱਕ ਜਦੀਦ ਸ਼ਕਲਾਂ ਜਿਹੜੀਆਂ ਸਾਹਮਣੇ ਆ ਗਈਆਂ ਨੇ ਸਾਡੇ। ਅੱਛਾ, ਇਸੇ ਤਰ੍ਹਾਂ ਬਲਦ ਹੁੰਦੇ ਸੀਗੇ, ਬਲਦਾਂ ਦੇ ਨਾਲ ਅਸੀਂ ਵਾਈ ਬੀਜੀ ਕਰਦੇ ਹੁੰਦੇ ਸੀ, ਆਪਣਾ ਹਲ ਵਾਹੁੰਦੇ ਹੁੰਦੇ ਸੀਗੇ। ਭਾਰ ਕਿਤੇ ਲੈ ਕੇ ਜਾਣਾ, ਗੱਡੇ ਅੱਗੇ ਉਹਨੂੰ ਜੋੜਦੇ ਸੀਗੇ, ਜਾਂ ਖਰਾਸ ਤੇ ਲਿਜਾ ਕੇ ਉਹਨੂੰ ਜੋੜਦੇ ਸੀਗੇ। ਲੇਕਿਨ ਇਹ ਇੱਕ ਐਸਾ ਜਾਨਵਰ ਹੈ ਕਿ ਜਿਹੜਾ ਜਿਸ ਵੇਲੇ ਸਾਡੇ ਕੋਲੇ ਹੋਰ ਜ਼ਰੀਏ ਆ ਗਿਆ, ਟਰੈਕਟਰ ਆ ਗਿਆ ਜਾਂ ਬਾਕੀ ਸਵਾਰੀਆਂ ਆ ਗਈਆਂ,
ਫਿਰ ਇਹਦੀ ਅਹਿਮੀਅਤ ਵੀ ਜਿਹੜੀ ਹੈ ਉਹ ਘਟਦੀ ਗਈ ਹੈ। ਇਸੇ ਤਰ੍ਹਾਂ ਗੋ ਕੇ ਜਿਹੜਾ ਊਠ ਸੀਗਾ ਉਹ ਪੰਜਾਬ ਦਾ ਜਾਨਵਰ ਤਾਂ ਨਹੀਂ ਸੀਗਾ, ਸਹਿਰਾਈ ਇਲਾਕੇ ਦਾ ਜਾਨਵਰ ਸੀਗਾ। ਲੇਕਿਨ ਤੁਸੀਂ ਦੇਖਿਆ ਕਿ ਸਾਡੇ ਪੰਜਾਬ ਦੇ ਵਿੱਚ ਵੀ ਊਠ ਜਿਹੜਾ ਵਾ ਉਹ ਵਾਈ ਬੀਜੀ ਵਾਸਤੇ ਵੀ ਤੇ ਮਾਲ ਬਰਦਾਰੀ ਵਾਸਤੇ ਵੀ, ਵਜ਼ਨ ਖਿੱਚਣ ਵਾਸਤੇ ਵੀ ਇਸਤੇਮਾਲ ਹੁੰਦਾ ਰਿਹਾ। ਇਸੇ ਤਰ੍ਹਾਂ ਤੁਸੀਂ ਦੇਖਿਆ ਕਿ ਖੋਤੇ ਨੂੰ ਵੀ ਇਸਤੇਮਾਲ ਕਰਦੇ ਰਹੇ ਆ, ਉਹਦੇ ਨੂੰ ਵੀ ਆਪਣਾ ਬੋਰੇ ਉਹਦੇ ਤੇ ਰੱਖ ਕੇ ਵਜ਼ਨ ਜਿਹੜਾ ਹੈ, ਕੁਮਾਰ ਜਿਹੜੇ ਸੀਗੇ ਉਹ ਜ਼ਿਆਦਾਤਰ ਆਪਣੇ ਬਰਤਨ ਉਹਦੇ ਤੇ ਲੈ ਕੇ ਜਾਂਦੇ ਹੁੰਦੇ ਸੀ ਵੇਚਣ ਵਾਸਤੇ, ਜਾਂ ਕਿਸੇ ਨੇ ਘਰਾਂ ਦੇ ਵਿੱਚ ਭਰਤੀ ਪਾਉਣੀ ਹੁੰਦੀ ਸੀ ਤੇ ਉਹਨਾਂ ਨੂੰ ਕਿਹਾ ਜਾਂਦਾ ਸੀਗਾ। ਤੇ ਇਸੇ ਤਰ੍ਹਾਂ ਹੀ ਤੁਸੀਂ ਦੇਖਿਆ ਕਿ ਰੇਹੜੀਆਂ ਦੇ ਵਿੱਚ ਜੋੜ ਕੇ ਵੀ ਜ਼ਿਮੀਂਦਾਰ ਜਿਹੜੇ ਨੇ ਉਹ ਆਪਣੇ ਪੱਠਾ ਨੀਰਾ ਜਿਹੜਾ ਸੀ ਉਹਦੇ ਤੇ ਲੈ ਕੇ ਆਉਂਦੇ ਸੀ। ਲੇਕਿਨ ਇਹਦੇ ਵਿੱਚ ਵੀ ਤਬਦੀਲੀ ਆ ਚੁੱਕੀ ਹੈ। ਤੁਸੀਂ ਦੇਖੋ ਕਿ ਹੁਣ ਉਹ ਰੇਹੜੀ ਦੇ ਅੱਗੇ ਪਹਿਲੇ ਕਿਤੇ ਬਲਦ ਹੁੰਦਾ ਸੀ, ਫਿਰ ਗੋਦੀ ਜੋੜਨ ਲੱਗ ਪਏ ਲੋਕ, ਹੁਣ ਉਹਦੇ ਅੱਗੇ ਜਿਹੜਾ ਮੋਟਰਸਾਈਕਲ ਆ ਗਿਆ। ਚੀਜ਼ਾਂ ਜਿਹੜੀਆਂ ਬਦਲਦੀਆਂ ਜਾ ਰਹੀਆਂ ਨੇ। ਅੱਛਾ, ਇਸੇ ਤਰ੍ਹਾਂ ਹੀ ਬਾਕੀ ਜਾਨਵਰ ਨੇ ਜਿਹੜੇ ਬੱਕਰੀਆਂ ਘਰਾਂ ਦੇ ਵਿੱਚ ਰੱਖੀਆਂ ਜਾਂਦੀਆਂ ਸੀਗੀਆਂ, ਔਰ ਹੁੰਦਾ ਇਹ ਸੀ ਕਿ ਚਲੋ ਕਿਸੇ ਮੌਕੇ ਦੇ ਉੱਤੇ, ਕਿਸੇ ਵਿਆਹ ਸ਼ਾਦੀ ਤੇ ਜਾਂ ਕੋਈ ਐਸਾ ਮੌਕਾ ਆਵੇ ਤੇ ਘਰ ਦੇ ਅੰਦਰ ਹੀ ਗ਼ਜ਼ਾ ਜਾਂ ਗੋਸ਼ਤ ਜਿਹੜੀ ਹੈ ਉਹ ਮੌਜੂਦ ਹੋਵੇ ਸਾਡਾ। ਫਿਰ ਇਹਦੇ ਵਿੱਚ ਵੀ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਲੋਕ ਜਿਹੜਾ ਹੈ ਉਹ ਰਿਵਾਜ ਜਿਹੜਾ ਹੌਲੀ-ਹੌਲੀ ਘਟਦਾ ਗਿਆ। ਕੁਕੜੀਆਂ ਘਰਾਂ ਦੇ ਵਿੱਚ ਲੋਕ ਰੱਖਦੇ ਹੁੰਦੇ ਸੀਗੇ, ਉਹ ਵੀ ਚੀਜ਼ਾਂ ਜਿਹੜੀਆਂ ਹੁਣ ਮੁੱਕਦੀਆਂ ਜਾ ਰਹੀਆਂ। ਫਿਰ ਇਸੇ ਤਰ੍ਹਾਂ ਪਰਿੰਦਿਆਂ ਵੱਲ ਅਗਰ ਅਸੀਂ ਦੇਖੀਏ ਤੇ ਬਾਕਾਇਦਾ ਜਿਹੜਾ ਪਰਿੰਦਾ ਜਿਹੜਾ ਹੈ, ਪਿੰਡਾਂ ਥਾਵਾਂ ਦੇ ਵਿੱਚ ਸ਼ੌਕ ਦੇ ਨਾਲ ਜਿਹੜਾ ਪਾਲਿਆ ਜਾਂਦਾ ਸੀਗਾ, ਉਹ 2 ਸੀਗੇ ਜਿਹੜੇ ਜਿਨ੍ਹਾਂ ਨਾਲ ਉਹ ਲੋਕ ਜਿਹੜੇ ਆ ਉਹਨਾਂ ਮੁਕਾਬਲੇ ਵੀ ਕਰਵਾਉਂਦੇ ਹੁੰਦੇ ਸੀਗੇ। ਤੇ ਉਹ ਇੱਕ ਤਾਂ ਹੈ ਸੀ ਕਿ ਕੁੱਕੜ, ਤੁਸੀਂ ਦੇਖਿਆ ਹੋਣਾ ਸੀਲ ਕੁੱਕੜ ਹੁੰਦੇ ਸੀ, ਉਹਨਾਂ ਦੀ ਲੜਾਈ ਜਿਹੜੀ ਹੈ ਉਹ ਕਰਵਾਈ ਜਾਂਦੀ ਸੀਗੀ, ਉਹਨਾਂ ਦੀ ਆਪਸ ਦੇ ਵਿੱਚ ਮੁਕਾਬਲੇ ਕਰਵਾਏ ਜਾਂਦੇ ਸੀਗੇ। ਅੱਛਾ, ਇਸੇ ਤਰ੍ਹਾਂ ਹੀ ਜਦੋਂ ਅਸੀਂ ਦੇਖਦੇ ਹਾਂ ਕਬੂਤਰ ਜਿਹੜੇ ਨੇ, ਉਹ ਲੋਕ ਬੜੇ ਸ਼ੌਕੀਨ ਸੀ, ਕਬੂਤਰ ਰੱਖਦੇ ਹੁੰਦੇ ਸੀ ਤੇ ਹਾੜ ਦੇ ਮਹੀਨੇ ਦੇ ਵਿੱਚ ਕਬੂਤਰਾਂ ਦੀਆਂ ਬਾਜ਼ੀਆਂ ਜਿਹੜੀਆਂ ਉਹ ਲੱਗਦੀਆਂ ਹੁੰਦੀਆਂ ਸੀ। ਲੋਕ ਜਿਹੜੇ ਨੇ ਉਹਨਾਂ ਨੂੰ ਤਿਆਰ ਵੀ ਕਰਾਉਂਦੇ ਹੁੰਦੇ ਸੀਗੇ ਤੇ ਕੁਛ ਐਸੀਆਂ ਚੀਜ਼ਾਂ ਸੀ ਜਿਹੜੀਆਂ ਕੁਝ ਚੰਗੀਆਂ ਨਹੀਂ ਸੀ ਸਮਝੀਆਂ ਜਾਂਦੀਆਂ। ਵੱਡੇ ਜਿਹੜੇ ਸਾਡੇ ਬਜ਼ੁਰਗ ਹੈ, ਉਹ ਕਬੂਤਰਬਾਜ਼ੀ ਨੂੰ ਕੋਈ ਚੰਗਾ ਨਹੀਂ ਸੀ ਸਮਝਦੇ ਕਿ ਬੰਦਾ ਜਿਹੜਾ ਸਾਰਾ ਟਾਈਮ ਜਿਹੜਾ ਉਹ ਕਬੂਤਰ ਤਿਆਰ ਕਰਨ ਤੇ ਉਹਦੇ ਆਰੇ ਲੱਗਾ ਰਹਿੰਦਾ, ਬਾਕੀ ਕੰਮ ਨਹੀਂ ਕਰਦੇ। ਤੇ ਇਸੇ ਤਰ੍ਹਾਂ ਕੁਛ ਹੋਰ ਵੀ ਜਾਨਵਰ ਸੀ ਘਰਾਂ ਦੇ, ਮਤਲਬ ਕੁੱਤੇ ਜਿਹੜੇ ਆ ਉਹ ਰੱਖੇ ਜਾਂਦੇ ਸੀਗੇ। ਕੁੱਤਿਆਂ ਨੂੰ ਸ਼ੌਕ ਦੇ ਨਾਲ ਵੀ ਰੱਖਿਆ ਜਾਂਦਾ ਸੀਗਾ ਤੇ ਚੌਕੀਦਾਰੀ ਵਾਸਤੇ ਵੀ ਲੋਕ ਜਿਹੜੇ ਰੱਖਦੇ ਸੀ। ਫਿਰ ਉਹਨਾਂ ਦੇ ਵੀ ਮੁਕਾਬਲੇ ਹੁੰਦੇ ਸੀਗੇ, ਉਹਨਾਂ ਦੇ ਦੌੜ ਦੇ ਮੁਕਾਬਲੇ। ਕੁਛ ਕੁੱਤੇ ਐਸੇ ਸੀ ਜਿਹੜੇ ਤੇਜ਼ ਦੌੜਦੇ ਸੀਗੇ। ਫਿਰ ਕੁੱਤਿਆਂ ਦੀਆਂ ਲੜਾਈਆਂ, ਫਿਰ ਤੁਸੀਂ ਦੇਖਿਆ ਹੋਣਾ ਰਿੱਛ ਕੁੱਤੇ ਦੀ ਲੜਾਈ, ਇਸ ਤਰ੍ਹਾਂ ਦੇ ਬਹੁਤ ਸਾਰੇ ਜਾਨਵਰ ਸੀ ਜਿਹੜੇ ਖੇਡ ਤਮਾਸ਼ਿਆਂ ਲਈ ਵੀ ਇਸਤੇਮਾਲ ਹੁੰਦੇ ਸੀ ਤੇ ਵੈਸੇ ਵੀ ਸੀ। ਇੱਕ ਹੋਰ ਅਸੀਂ ਅਗਰ ਕੈਟਾਗਰੀ ਦੇਖੀਏ ਤੇ ਸਾਡੇ ਜੰਗਲੀ ਜਾਨਵਰ ਨੇ। ਅੱਛਾ, ਇਹ ਉਹ ਜਾਨਵਰ ਹੁੰਦੇ ਸੀ ਜਿਹੜੇ ਸਾਡੀ ਫਸਲਾਂ ਨੂੰ, ਚੀਜ਼ਾਂ ਨੂੰ ਨੁਕਸਾਨ ਪਹੁੰਚਾਉਂਦੇ ਹੁੰਦੇ ਸੀਗੇ ਤੇ ਫਿਰ ਇਹਨਾਂ ਦੀ ਹਿਫਾਜ਼ਤ ਵਾਸਤੇ ਮੁਖਤਲਿਫ ਜਿਹੜੇ ਲੋਕ ਆ, ਤੁਸੀਂ ਦੇਖਿਆ ਹੋਣਾ ਕਿ ਖਾਸ ਕਰ ਜਦੋਂ ਕਮਾਦ ਤੇ ਮੱਕੀ ਦਾ ਜਿਹੜਾ ਫਸਲ ਹੁੰਦੀ ਸੀ, ਉਹਨੂੰ ਬਚਾਉਣ ਵਾਸਤੇ ਪਟਾਕੇ ਮਾਰੇ ਜਾਂਦੇ ਸੀਗੇ ਔਰ ਉਹਨਾਂ ਦੀ ਹਿਫਾਜ਼ਤ ਵਾਸਤੇ ਪਹਿਰੇ ਜਿਹੜੇ ਆ ਉਹ ਦਿੱਤੇ ਜਾਂਦੇ ਸੀਗੇ, ਕਿਉਂਕਿ ਇਹਨਾਂ ਦਰਿੰਦਿਆਂ ਤੋਂ ਫਸਲ ਨੂੰ ਜਿਹੜਾ ਬਚਾਇਆ ਜਾ ਸਕੇ। ਫਿਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਜਾਨਵਰ, ਪਰਿੰਦੇ ਸਾਰੇ ਜਿਹੜੇ ਨੇ, ਇਹਨਾਂ ਦੀ ਇੱਕ ਖਾਸ ਖੁਰਾਕ ਵਾਸਤੇ ਅਗਰ ਅਸੀਂ ਜਾਨਵਰ ਦੇਖੀਏ ਤੇ ਹਰ ਜ਼ਿਮੀਂਦਾਰ ਜਿਹੜਾ ਹੈ ਉਹ ਆਪਣੀ ਜ਼ਮੀਨ ਦਾ ਕੁਛ ਹਿੱਸਾ ਜਿਹੜਾ ਹੈ ਉਹਦੇ ਵਿੱਚ ਜ਼ਰੂਰ ਪੱਠੇ ਨੀਰੇ ਜਿਹੜੇ ਆ ਉਹ ਬੀਜਦਾ ਹੁੰਦਾ ਸੀਗਾ, ਕੁਛ ਹਿੱਸਾ ਜਿਹੜਾ ਛੱਡਿਆ ਜਾਂਦਾ ਸੀ। ਅੱਛਾ, ਕੁਛ ਐਸੇ ਜਾਨਵਰ ਸੀਗੇ ਕਿ ਜਿਨ੍ਹਾਂ ਦੀ ਟਹਿਲ ਸੇਵਾ ਜਿਹੜੀ ਹੈ ਪੱਠਿਆਂ ਤੋਂ ਵੱਧ ਵੀ ਕੀਤੀ ਜਾਂਦੀ ਸੀਗੀ। ਬਲਦਾਂ ਨੂੰ ਜਿਸ ਵੇਲੇ ਤੁਸੀਂ ਹਲ ਵਾਹ ਕੇ ਘਰ ਲੈ ਕੇ ਆਉਂਦੇ ਸੀਗੇ ਤੇ ਗਰਮੀਆਂ ਦਾ ਅਗਰ ਕੋਈ ਮੌਸਮ ਹੈ ਜਾਂ ਗਰਮੀਆਂ ਹੈਗੀਆਂ ਤੇ ਉਹਨੂੰ ਪਾਣਾ ਜਿਹੜਾ ਪਿਆਇਆ ਜਾਂਦਾ ਸੀ, ਪਾਣੀ ਦੇ ਵਿੱਚ ਆਟਾ ਘੋਲ ਕੇ ਕਿ ਇਹ ਠੰਡਾ ਹੁੰਦਾ ਤਾਂ ਕਿ ਉਹਨਾਂ ਦੀ ਗਰਮੀ ਜਿਹੜੀ ਹੈ ਦੂਰ ਹੋਵੇ। ਹਲਦੀ ਉਹਨਾਂ ਨੂੰ ਦਿੱਤੀ ਜਾਂਦੀ ਸੀ। ਫਿਰ ਇਸੇ ਤਰ੍ਹਾਂ ਮਸਾਲਾ ਜਿਹੜਾ ਕੁੱਟ ਕੇ ਹੈ ਉਹ ਦਿੱਤਾ ਜਾਂਦਾ ਸੀ ਜਾਨਵਰਾਂ ਨੂੰ। ਇਸੇ ਤਰ੍ਹਾਂ ਮੱਝਾਂ ਨੂੰ ਵੀ ਜਿਹੜੇ ਹੈ ਆਟੇ ਦੇ ਪੇੜੇ ਜਿਹੜੇ ਉਹ ਖਵਾਏ ਜਾਂਦੇ ਸੀ, ਖਲ ਉਹਨਾਂ ਨੂੰ ਦਿੱਤੀ ਜਾਂਦੀ ਸੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਦੁੱਧ ਦੇਣ। ਤੇ ਇਹ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਇਹਦੇ 'ਚ ਮੈਂ ਕੁਛ ਗੱਲਾਂ ਕੀਤੀਆਂ, ਕੁਛ ਰਹਿ ਗਈਆਂ ਹੋਣੀਆਂ, ਕੁਛ ਐਸੇ ਪਰਿੰਦਿਆਂ ਦੀਆਂ ਗੱਲਾਂ ਵੀ ਹੈ। ਕੁਛ ਪਰਿੰਦੇ ਜਿਹੜੇ ਆ ਸਾਡੇ ਮੁੱਕਦੇ ਜਾਂਦੇ ਆ। ਤੁਸੀਂ ਦੇਖਿਆ ਹੋਣਾ ਅੱਜ ਤੋਂ 15-20 ਵਰ੍ਹੇ ਪਹਿਲੇ ਅਗਰ ਦੇਖੀਏ, ਜਿਸ ਵੇਲੇ ਅਸੀਂ ਹਲ ਵਾਹੀਦਾ ਸੀਗਾ ਤੇ ਪਿੱਛੇ ਘੁੱਗੀਆਂ ਤੇ ਟਟੇਰੀਆਂ ਤੇ ਪਤਾ ਨਹੀਂ ਕਿਹੜੇ-ਕਿਹੜੇ ਪਰਿੰਦਿਆਂ ਦੀਆਂ ਲਾਈਨਾਂ ਜਿਹੜੀਆਂ ਲੱਗੀਆਂ ਹੁੰਦੀਆਂ ਸੀਗੀਆਂ। ਲੇਕਿਨ ਹੁਣ ਤੁਸੀਂ ਦੇਖੋ ਕਿ ਜ਼ਮਾਨੇ ਦੇ ਨਾਲ
ਇਹ ਚੀਜ਼ਾਂ ਜਿਹੜੀਆਂ ਥੋੜੀ ਜੀ ਜਿਹੀ ਗੱਲ ਸੋਰੀ ਤੁਹਾਡੀ ਮੈਂ ਕੱਟਦਾ। ਅਸਲਾਮ ਵਾਲੇਕੁਮ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਉਹ ਪਰਿੰਦਿਆਂ ਤੋਂ ਗੱਲ ਹੋਣੀ ਵੀ ਹਾਲਾਂ ਦੇ ਪਿੱਛੇ ਮੈਂ ਆਪ ਬੜਾ ਵੇਖਿਆ ਵੀ ਆਪਾਂ ਟਰੈਕਟਰ ਤੇ ਕੰਮ ਵਾਵਾ ਟਾਈਮ ਪਹਿਲਾਂ ਦਾ ਲੈ ਲਿਆ ਸੀ ਮੇਰੇ ਦਾਦਾ ਜੀ ਹੋਣਾ, ਪਰ ਢੱਗਿਆਂ ਨਾਲ ਵੀ ਕਿਤੇ ਵਾਹੀ ਕਰਦੇ ਹੁੰਦੇ ਸੀ ਵੀ ਢੱਗੇ ਗੋਡੀ ਵਾਸਤੇ ਜ਼ਿਆਦਾ ਫਿਰ ਇਸਤੇਮਾਲ ਹੋਣ ਲੱਗ ਪਏ ਵੀ ਇੱਕ ਹੱਲ ਨਾਲ ਕਪਾਹ ਹੋਣੀ ਆ ਕਮਾਲ ਹੋਣਾ ਨੂੰ ਗੋਡੀ ਦੇ ਪਿੱਛੇ ਪਰਿੰਦੇ ਜਿਹੜੇ ਨਾ ਜਾਨਵਰ ਜਿਹੜੇ ਆ ਉਹ ਬੜੇ ਫਿਰਦੇ ਹੁੰਦੇ ਸੀ। ਉਹਨਾਂ ਥੱਲਿਓਂ ਜਿਹੜੇ ਕੀੜ ਮਕੌੜੇ ਹੋਰ ਕੁਝ ਨਿਕਲਣਾ ਉਹ ਖਾਣਾ। ਅੱਛਾ ਪ੍ਰੋਫੈਸਰ ਸਾਹਿਬ, ਉਹ ਖਤਮ ਹੋਣ ਦੀ ਵਜ੍ਹਾ ਕੀ ਹੈ ਵੀ ਉਹ ਹੁਣ ਕਿਉਂ ਨਹੀਂ ਨਜ਼ਰ ਆਉਂਦੇ? ਮੇਰਾ ਅੱਜ ਦਾ ਸਵਾਲ ਹੈ ਤੁਹਾਨੂੰ ਇਹ, ਤੇ ਤੁਸੀਂ ਵੀ ਸਾਰੇ ਜਿਹੜੇ ਸਾਡੇ ਨਾਲ ਜੁੜੇ ਨੇ ਇਹ ਵੀ ਦੱਸਿਓ ਕਿ ਇਹਦੀ ਵਜ੍ਹਾ ਕੀ ਹੈ ਕਿ ਉਹ ਸਾਨੂੰ ਕਿਉਂ ਨਹੀਂ ਹਾਲਾਂ ਦੇ ਪਿੱਛੇ ਉਹ ਜਾਨਵਰ ਪਰਿੰਦੇ ਬਗਲੇ ਕਿਉਂ ਨਹੀਂ ਲੱਭਦੇ? ਦੇਖੋ ਜੀ, ਇਹ ਤਾਂ ਮਤਲਬ ਆਮ ਜੀ ਗੱਲ ਹੈ ਕਿ ਜਿਸ ਵੇਲੇ ਕਿਸੇ ਵੀ ਪਰਿੰਦੇ ਦੇ ਮੁਵਾਫਿਕ ਹਾਲਾਤ ਨਹੀਂ ਹੁੰਦੇ ਉਹ ਜਾਂ ਤਾਂ ਖਤਮ ਹੋ ਜਾਂਦੇ ਨੇ ਜਾਂ ਕੂਚ ਕਰ ਜਾਂਦੇ ਨੇ। ਤੁਸੀਂ ਦੇਖਿਆ ਹੋਣਾ ਕਿ ਰੂਸ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਠੰਡ ਪੈਂਦੀ ਹੈ, ਯਾਨੀ ਉੱਥੋਂ ਦਾ ਜਿਹੜਾ ਟੈਂਪਰੇਚਰ ਜਿਹੜਾ ਉਹ -40 ਜਾਂ 50 ਦੇ ਉੱਤੇ ਚਲਾ ਜਾਂਦਾ, ਤੇ ਉੱਥੋਂ ਦੇ ਪਰਿੰਦੇ ਜਿਹੜੇ ਨੇ, ਖਾਸ ਕਰ ਸਾਈਬੇਰੀਆ ਦਾ ਜਿਹੜਾ ਇਲਾਕਾ ਰੂਸ ਦਾ, ਫਿਰ ਉਹ ਤੁਸੀਂ ਦੇਖਿਆ ਹੋਣਾ ਕਿ ਉਹ ਪਰਿੰਦੇ ਜਿਹੜੇ ਨੇ ਉਹ ਇੱਧਰ ਨੂੰ ਸਾਡੇ ਪੰਜਾਬ ਵੱਲ ਨੂੰ ਰੁਖ ਕਰਦੇ ਨੇ, ਇਹ ਮੈਦਾਨੀ ਇਲਾਕਿਆਂ ਨੂੰ, ਜਿੱਥੇ ਉਹਨਾਂ ਦੇ ਬਾਡੀ ਦੇ ਮੁਤਾਬਿਕ ਉਹਨਾਂ ਨੂੰ ਟੈਂਪਰੇਚਰ ਮਿਲਦਾ। ਤੇ ਇੱਕ ਵਜ੍ਹਾ ਤੇ ਇਹ ਹੈ ਕਿ ਕੁਝ ਐਸੇ ਹਾਲਾਤ ਜਿਹੜੇ ਨੇ, ਕੁਝ ਪਰਿੰਦਿਆਂ ਮੌਸਮ ਦੀਆਂ ਜਿਹੜੀਆਂ ਸਾਡੀਆਂ ਤਬਦੀਲੀਆਂ ਆਈਆਂ, ਉਹ ਮੌਸਮੀ ਤਬਦੀਲੀਆਂ ਵੀ ਉਹਦੇ ਤੇ ਅਸਰ ਅੰਦਾਜ਼ ਹੋਈਆਂ ਉਹਨਾਂ ਜਾਨਵਰਾਂ ਤੇ ਪਰਿੰਦਿਆਂ ਤੇ। ਅੱਛਾ, ਕੁਝ ਐਸੀਆਂ ਕਹਿ ਲਓ ਕਿ ਟੈਕਨੋਲੋਜੀ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਜ਼ਹਿਰੀਲਾ ਮਵਾਦ ਜਿਹੜਾ ਫਿਜ਼ਾ ਦੇ ਵਿੱਚ ਆ ਗਿਆ ਕਿ ਜਿਹਦੀ ਵਜ੍ਹਾ ਤੋਂ ਪਰਿੰਦੇ ਜਿਹੜੇ ਨੇ ਜ਼ਾਹਿਰ ਹੈ ਉਹਨਾਂ ਤੇ ਵੀ ਅਸਰ ਪਿਆ ਹੈ। ਫਿਰ ਅਸੀਂ ਸਪਰੇਵਾਂ ਕਰਨ ਲੱਗ ਪਏ, ਖਾਦਾਂ ਪਾਉਣ ਲੱਗ ਪਏ, ਜ਼ਿਆਦਾ ਸਪਰੇਵਾਂ ਹੋਣ ਲੱਗ ਪਈਆਂ। ਤਾਂ ਖੈਰ ਇਹਦਾ ਮਤਲਬ ਬਹੁਤ ਸਾਰੇ ਇਹਦੀ ਵਜੂਹਾਤ ਨੇ ਜਿਹਦੀ ਵਜ੍ਹਾ ਤੋਂ ਇਹ ਪਰਿੰਦੇ ਜਿਹੜੇ ਨੇ ਖਤਮ ਹੁੰਦੇ ਜਾ ਰਹੇ ਨੇ। ਬਾਕੀ ਵੀ ਸਾਡੇ ਨਾਲ ਦੋਸਤ ਜੁੜੇ ਹੋਏ ਨੇ, ਉਹ ਵੀ ਗੱਲਬਾਤ ਆਪਣੀ ਸਾਂਝੀ ਕਰਨਗੇ। ਹਾਂਜੀ, ਔਲਖ ਸਾਹਿਬ ਤੇ ਸਿੱਧੂ ਸਾਹਿਬ ਨੇ ਸਾਡੇ ਨਾਲ। ਪ੍ਰੋਫੈਸਰ ਸਾਹਿਬ, ਔਲਖ ਸਾਹਿਬ, ਮੈਂ ਪਿਛਲੇ ਦਿਨ ਇੱਕ ਪ੍ਰੋਗਰਾਮ ਵੇਖਣ ਡਿਆ ਸੀ ਨੈਚੁਰਲ ਫਾਰਮਿੰਗ ਦਾ, ਇੱਕ ਨੇ ਵਕੀਲ ਸਨ, ਰੋਜ਼ਾਨਾ ਸਪੋਕਸਮੈਨ ਤੇ ਚੱਲਣ ਡਿਆ ਸੀ। ਉਹਨਾਂ ਨੇ ਨੈਚੁਰਲ ਫਾਰਮਿੰਗ ਸ਼ੁਰੂ ਕੀਤੀ। ਉਹ ਦੱਸਦੇ ਵੀ ਜਿਹੜੇ ਪਰਿੰਦੇ ਉਹਦੇ 'ਚ, ਚਲੋ ਸਾਨੂੰ ਵੀ ਜਿੰਨਾ ਪਤਾ ਵੀ ਉਦੋਂ ਵੇਹਨੇ ਸਾਂ ਵੀ ਪਹਿਲਾਂ ਜਾਨਵਰ ਬੜੇ ਹੁੰਦੇ ਸੀ ਮਗਰ ਹਲਾ ਕੇ ਫਿਰਦੇ। ਉਹ ਦੱਸਦੇ ਵੀ ਇਹਦੋਂ ਪਹਿਲਾਂ ਰੁੱਖ ਬਹੁਤੇ ਹੁੰਦੇ ਸੀ, ਉਹ ਪਰਿੰਦਿਆਂ ਨੇ ਰੁੱਖਾਂ 'ਤੇ ਆ ਕੇ ਬਹਿਣਾ, ਥੱਲੋਂ ਜਦੋਂ ਹਲ ਵਗਣੇ ਜੋ ਕੀੜਾ ਮਕੌੜਾ ਨਿਕਲਣਾ ਉਹ ਖਾਣਾ। ਤੇ ਉਹ ਜਿਹੜੇ ਖਾਦ ਦੀ ਵਜ੍ਹਾ ਨਾਲ ਜਾਂ ਦਵਾਈਆਂ ਦੀ ਵਜ੍ਹਾ ਨਾਲ ਜਿਹੜੇ ਜ਼ਮੀਨ ਦੇ ਅੰਦਰ ਜਿਹੜੇ ਸਾਨੂੰ ਜੋ ਉਹਨਾਂ ਵਾਸਤੇ ਮੁਆਫਿਕ ਸਨ ਉਹ ਮੁੱਕ ਗਿਆ। ਉਹਨਾਂ ਦੀ ਵਜ੍ਹਾ ਨਾਲ ਮੇਰਾ ਖਿਆਲ ਜ਼ਮੀਨ 'ਚੋਂ ਕੀੜ ਮਕੌੜ ਵੀ ਮੁੱਕ ਗਿਆ। ਜਿਸ ਆਪਣੇ ਜਿੱਥੇ ਮੈਂ ਵਸਦਾ ਉਸ ਏਰੀਏ ਦੇ ਵਿੱਚ, ਤੇ ਉਹਦੀ ਵਜ੍ਹਾ ਨਾਲ ਉਹ ਵੀ ਫਰਕ ਪਿਆ। ਫਿਰ ਜਿਹੜੇ ਆਪਾਂ ਰੁੱਖ ਕਹਿ ਲਈਏ ਰੁੱਖ ਘਟ ਗਏ, ਉਹਦੀ ਵਜ੍ਹਾ ਨਾਲ ਵੀ ਫਰਕ ਪੈ ਗਿਆ। ਤੁਸੀਂ ਕੀ ਕਹਿੰਦੇ ਹੋ ਔਲਖ ਸਾਹਿਬ? नासिर भाई एंड सजाद जी, अस्सलाम वालेकुम। वालेकुम सत श्री अकाल। नासिर, ਜੇ ਪਹਿਲਾਂ ਦੀਆਂ ਗੱਲਾਂ ਕਰੀਏ ਨਾ, 30-40 ਸਾਲ ਪਹਿਲਾਂ ਦੀਆਂ, ਜਦੋਂ ਅਸੀਂ ਬਲਦਾਂ ਨਾਲ ਜਾਂ ਢੱਗਿਆਂ ਨਾਲ ਖੇਤੀ ਕਰਦੇ ਸੀ, ਉਦੋਂ ਜਿਹੜਾ ਸਾਡਾ ਵਾਤਾਵਰਨ ਸੀ ਉਹ ਬੜਾ ਸ਼ੁੱਧ ਸੀ। ਤੋ ਜਿਹੜੀ ਜ਼ਮੀਨ ਦੇ ਵਿੱਚ ਇੰਨਾ ਜ਼ਹਿਰ ਅਜੇ ਇਕੱਠਾ ਨਹੀਂ ਸੀ ਹੋਇਆ। ਉਦੋਂ ਜ਼ਹਿਰ ਜਿਹੜਾ ਅਸੀਂ ਬਾਅਦ 'ਚ ਜ਼ਿਆਦਾ ਇੰਜੈਕਟ ਕੀਤਾ ਉਹਦੇ 'ਚ, ਜਦੋਂ ਝੋਨੇ ਲੱਗਣੇ ਸ਼ੁਰੂ ਹੋਏ ਨੇ ਬੇਸਿਕਲੀ, ਜਾਂ ਅਸੀਂ ਨਰਮੇ ਦੇ ਉੱਤੇ ਬਹੁਤ ਜ਼ਿਆਦਾ ਪਾਣਾ। ਮੈਨੂੰ ਯਾਦ ਹੈ ਬਚਪਨ ਦੇ ਵਿੱਚ ਅਸੀਂ ਦੇਖਦੇ ਹੁੰਦੇ ਸੀ, ਸਾਡੇ ਨਾ ਇੱਕ ਖੋੜਾ ਹੁੰਦੀਆਂ ਸੀ ਜਿਵੇਂ ਨਾ ਗਾਂਜੀਆਂ, ਤੇ ਉਹਨਾਂ ਦੇ ਵਿੱਚ ਅਸੀਂ ਲਾਲੀਆਂ ਕਹਿੰਦੇ ਆ, ਪਰ ਸਾਡੇ ਮਾਲਵੇ 'ਚ ਗੁਟਾਰਾਂ ਕਹਿੰਦੇ ਨੇ ਉਹਨਾਂ ਨੂੰ। ਉਹ ਬੜੀਆਂ ਹੁੰਦੀਆਂ ਸੀ। ਮੈਂ ਹੁਣ ਪੰਜਾਬ ਜਦੋਂ ਵੀ ਜਾਣਾ ਮੈਂ ਨਹੀਂ ਦੇਖਿਆ ਕਦੀ ਵੀ। ਉਹ ਗੁਟਾਰਾਂ ਖਤਮ ਹੋ ਗਈਆਂ, ਗਿਰਜਾਂ ਖਤਮ ਹੋ ਗਈਆਂ। ਬਚਪਨ 'ਚ ਤੁਸੀਂ ਗਿਰਜਾਂ ਆਮ ਦੇਖੀਆਂ ਹੋਣ। ਇੱਕ ਤਾਂ ਸਭ ਤੋਂ ਵੱਡਾ ਕਾਰਨ ਸਾਡੇ ਵਾਲੇ ਪਾਸੇ ਪੰਜਾਬ 'ਚ ਨਾ ਮਈਆਂ ਨੂੰ, ਗਾਵਾਂ ਨੂੰ ਟੀਕੇ ਲਾ ਕੇ ਦੁੱਧ ਚੋਂਦੇ ਰਹੇ ਨੇ ਲੋਕ ਬਹੁਤ ਪਿਛਲੇ 25-30 ਸਾਲਾਂ ਤੋਂ। ਜਦੋਂ ਉਹ ਮੱਝਾਂ ਗਾਵਾਂ ਮਰੀਆਂ, ਉਹਨਾਂ ਦਾ ਮਾਸ ਜਦੋਂ ਉਹਨਾਂ ਗਿਰਜਾਂ ਨੇ ਖਾਧਾ ਤਾਂ ਉਹ ਖਤਮ ਹੋ ਗਿਆ, ਕਿਉਂਕਿ ਉਹ ਇੰਨਾ ਜ਼ਹਿਰ ਸੀ ਉਹਨਾਂ ਦੇ ਵਿੱਚ। ਹੁਣ ਵੀ ਤੁਸੀਂ ਸਾਡੇ ਪੰਜਾਬ ਵਾਲੇ ਪਾਸੇ ਦੇਖੋ, ਹੱਡਾਂ ਕੁੜੀਆਂ ਕੁੱਤੇ ਤਾਂ ਜ਼ਰੂਰ ਨੇ ਬਹੁਤ, ਤੁਹਾਨੂੰ ਗਿਰਜਾਂ ਨਹੀਂ ਮਿਲਣਗੀਆਂ ਕਿਤੇ ਵੀ। ਸੋ ਗਿਰਜ ਇੱਕ ਬੜਾ ਮਤਲਬ ਕੁਦਰਤ ਦੀ ਸਫਾਈ ਕਰਨ ਵਾਲਾ ਇੱਕ ਪੰਛੀ ਸੀ ਜਿਹੜਾ ਖਤਮ ਹੋ ਗਿਆ। ਅੱਛਾ, ਬਾਜ, ਤੋਤੇ, ਛੋਟੀਆਂ ਚਿੜੀਆਂ ਜਿਹੜੀਆਂ ਹੁੰਦੀਆਂ ਸੀ ਘਰਾਂ ਹੁੰਦੀਆਂ ਸੀ, ਚਿੜੀਆਂ ਬਹੁਤ ਘੱਟ ਗਈਆਂ, ਮੇਰਾ ਖਿਆਲ ਖਤਮ ਹੋਣ ਦੀ ਹੱਦ ਤੱਕ। ਬੜੇ ਪਰਿੰਦੇ ਖਤਮ ਹੋ ਗਏ ਨੇ, ਬੜੇ ਵੱਡੇ ਜਾਨਵਰ। ਸਾਡੇ ਪੰਜਾਬ ਦੇ ਵਿੱਚ ਪਿੰਡਾਂ 'ਚ ਆਮ ਊਠ ਹੁੰਦੇ ਸੀ, ਅਸੀਂ ਮਾਲਵੇ 'ਚ ਖਾਸ ਕਰਕੇ ਆ ਗਏ ਨੇ ਊਠ।
ਬਲਦ ਨਹੀਂ ਰਹੇ। ਬਲਦ ਉਹ ਨਗੌਰੀ ਵੈੜ ਕੇ ਜਿਹੜੇ ਹੁੰਦੇ ਜਿਨ੍ਹਾਂ ਨੂੰ ਅਸੀਂ ਬਚਪਨ 'ਚ ਦੇਖਿਆ ਵੇਚਣ ਆਉਂਦੇ ਵਪਾਰੀ ਨਗੌਰੀ ਵੈੜ ਕੇ, ਜਾਂ ਉਹ ਸਾਹੀਵਾਲ ਦੀਆਂ ਮੱਝਾਂ ਜਿਹੜੀਆਂ ਮਸ਼ਹੂਰ ਸਨ, ਬੂਰੀਆਂ ਕੁੰਡੀਆਂ ਮੱਝਾਂ, ਲੋਕਾਂ ਨੇ ਕਾਲੇ ਦੇ ਸਿੰਘ ਚੋਪੜ ਕੇ ਰੱਖਣੇ। ਬੜਾ ਕੁਝ ਖਤਮ ਹੋ ਗਿਆ ਜੀ, ਬਹੁਤ ਕੁਝ ਬਦਲ ਗਿਆ ਵਾਤਾਵਰਨ ਦੇ ਹਿਸਾਬ ਨਾਲ। ਬਾਕੀ ਜਿਹੜਾ ਰਹਿਣ ਖੂੰਦ ਅਸੀਂ ਸਾੜ ਸੂੜ ਕੇ ਜਿਹੜਾ ਕਰਦੇ ਹਾਂ ਅੱਜ ਕੱਲ੍ਹ, ਅਸੀਂ ਕੈਲੀਫੋਰਨੀਆ 'ਚ ਭੁਗਤ ਰਹੇ ਹਾਂ ਜੀ। ਸਾਡੇ ਬਹੁਤ ਬੁਰਾ ਹਾਲ ਹੈ ਇੱਥੇ, ਅੱਗਾਂ ਲੱਗੀਆਂ ਨੇ। 20 ਸਾਲ ਪਹਿਲਾਂ ਕੈਲੀਫੋਰਨੀਆ 'ਚ ਨਹੀਂ ਸੀ ਹੈਗਾ। ਅੱਜ ਦੇ ਦਿਨ ਜਿੱਥੇ ਮੈਂ ਬੈਠਾ ਇਸ ਵੇਲੇ ਬਾਹਰ ਸਾਹ ਲੈਣਾ ਔਖਾ ਹੈ। ਜਿਵੇਂ ਅਸੀਂ ਕਹਿੰਦੇ ਨਾ ਉੱਥੇ ਪਰਾਲੀ ਸਾੜ ਕੇ ਸਾਡੇ ਧੂੰਆਂ ਹੁੰਦਾ ਹੈ, ਸਾਡੇ ਬਿਲਕੁਲ ਉਹ ਹਾਲ ਹੈ ਜੀ ਇੱਥੇ ਏਡੇ ਐਡਵਾਂਸ ਕੰਟਰੀ 'ਚ। ਇੰਨੀ ਅੱਗ ਲੱਗੀ ਹੋਈ ਹੈ ਕੈਲੀਫੋਰਨੀਆ ਦੇ ਜੰਗਲਾਂ 'ਚ, ਤਾਂ ਤੁਸੀਂ ਸਾਹ ਨਹੀਂ ਲੈ ਸਕਦੇ। ਸੋ ਇਹ ਨਹੀਂ ਗਾ ਕਿ ਸਾਡੇ ਉਹੀ ਦੇਸ਼ ਜਿਹੜੇ ਪ੍ਰਭਾਵਿਤ ਨੇ, ਬੜੇ ਵਿਕਾਸਸ਼ੀਲ ਦੇਸ਼ ਇਹਦਾ ਜਿਹੜਾ ਉਹ ਭੁਗਤ ਰਹੇ ਨੇ, ਜਿਹੜੀ ਜਿਹਨੂੰ ਅਸੀਂ ਗਲੋਬਲ ਵਾਰਮਿੰਗ ਕਹਿ ਰਹੇ ਹਾਂ। ਜੋ ਵੀ ਸਾਰੀ ਦੁਨੀਆ, ਸਾਰੀ ਧਰਤੀ ਜਿਹੜੀ ਹੈ ਜੀ, ਇਹਦਾ ਅੰਜਾਮ ਜਿਹੜੀ ਉਹ ਭੁਗਤ ਰਹੀ ਹੈ। ਇਕੱਲੇ ਪਰਿੰਦੇ ਜਾਂ ਪੰਛੀ ਜਾਂ ਜਾਨਵਰ ਹੀ ਨਹੀਂ, ਮਨੁੱਖ ਨੂੰ ਇਹ ਅਲਾਮਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਇਹ ਤੋਂ ਬਹੁਤ ਜ਼ਿਆਦਾ ਹੋਰ ਦੁਖਦਾਈ ਹੋਏਗਾ ਜੇਕਰ ਅਸੀਂ ਨਾ ਸੰਭਲੇ। ਤਾਂ ਪੰਛੀ ਤਾਂ ਸਾਨੂੰ ਇਹ ਦੇ ਰਹੇ ਨੇ, ਸਾਨੂੰ ਉਹ ਹਿੰਟ ਦੇ ਰਹੇ ਨੇ ਕਿ ਭਾਈ ਸੰਭਲ ਜਾਓ, ਸੰਭਲ ਜਾਓ। ਕਰੋਨਾ ਦੇ ਨਾਲ ਜਿਹੜੀ ਪਿੱਛੇ ਇੱਕ ਚੰਗੀ ਗੱਲ ਹੋਈ ਸੀ, ਮੈਂ ਸੁਣਿਆ ਸੀ ਕਿ ਓਜ਼ੋਨ ਪਰਤ ਨੇ ਆਪਣੇ ਆਪ ਦੀ ਬੜੀ ਵੱਡੀ ਮੁਰੰਮਤ ਕਰ ਲਈ ਸੀ, ਕਿਉਂਕਿ ਅਸੀਂ ਜ਼ਿਆਦਾ ਬੱਸਾਂ ਕਾਰਾਂ ਚਲਾਈਆਂ ਨਹੀਂ, ਗੱਡੀਆਂ ਚਲਾਈਆਂ ਨਹੀਂ, ਤਾਂ ਵਾਤਾਵਰਨ ਜ਼ਿਆਦਾ ਅਸੀਂ ਪਲੀਤ ਨਹੀਂ ਕੀਤਾ ਹੋਰ, ਤਾਂ ਉਹਨੇ ਆਪਣੀ ਮੁਰੰਮਤ ਕਰ ਲਈ। ਸੋ ਕੁਦਰਤ ਜਿਹੜੀ ਹੈ ਉਹ ਅਜੇ ਵੀ ਆਪਣੇ ਆਪ ਨੂੰ ਸਵਾਰ ਸਕਦੀ ਹੈ ਜੇਕਰ ਅਸੀਂ ਉਹਨੂੰ ਹੋਰ ਗੰਦਾ ਨਾ ਕਰੀਏ। ਪਾਣੀ ਅਸੀਂ ਗੰਦਾ ਕਰ ਲਿਆ, ਹਵਾ ਅਸੀਂ ਗੰਦਾ ਕਰ ਲਈ ਹੈ, ਜਾਨਵਰ ਪੰਛੀ ਜਿਹੜੇ ਸਾਡੇ ਨਾਲ ਰਹਿੰਦੇ ਸਨ ਸਦੀਆਂ ਤੋਂ, ਉਹਨਾਂ ਨੂੰ ਅਸੀਂ ਜਿਹੜਾ ਇੱਕ ਕਾਰਨਰ 'ਚ ਜਾਂ ਇੱਕ ਪਾਸੇ ਧੱਕ ਦਿੱਤਾ ਹੈ, ਖਤਮ ਕਰ ਦਿੱਤਾ। ਅਸਲ 'ਚ ਬਹੁਤ ਕੁਝ ਖਤਮ ਕਰ ਦਿੱਤਾ। ਮੈਂ ਆਪਣੇ ਬਚਪਨ ਦੇ ਵਿੱਚ ਆਪਣੇ ਖੇਤਾਂ 'ਚ ਗਿੱਦੜ ਦੇਖੇ ਨੇ, ਨੀਲ ਗਾਵਾਂ ਜਿਹਨਾਂ ਨੂੰ ਅਸੀਂ ਰੋਜ਼ ਕਹਿੰਦੇ ਹਾਂ, ਉਹ ਬੜੇ ਦੇਖੇ ਨੇ, ਮੋਰ ਬੜੇ ਦੇਖੇ ਨੇ। ਮੈਂ ਹੁਣ ਜੇ ਪਿੰਡ ਜਾਵਾਂ, ਨਾ ਮੋਰ, ਨਾ ਰੋਜ਼, ਨਾ ਗਿੱਦੜ ਤਾਂ ਦੂਰ ਦੀ ਗੱਲ ਹੈ ਜੀ ਬਹੁਤ। ਈਵਨ ਹੁਣ ਸੱਪ ਸਲੂੰਗੜ ਨਹੀਂ ਉਹਨੇ ਰਹਿ ਗਏ ਜਿੰਨੇ ਪਹਿਲਾਂ ਆਮ ਤੁਸੀਂ ਸੱਪ ਦੇਖਦੇ ਸੀ, ਹੁਣ ਸੱਪ ਵੀ ਨਹੀਂ ਗਏ, ਕਿਉਂਕਿ ਅਸੀਂ ਉਹ ਵੀ ਮਾਰ ਖਤਮ ਕਰ ਦਿੱਤੇ ਨੇ ਸਾਰੇ। ਸੋ ਮੇਰਾ ਕਹਿਣ ਦਾ ਭਾਵ ਹੈ ਜੀ, ਅਸੀਂ ਵਾਤਾਵਰਨ ਨੂੰ ਬਹੁਤ ਬੁਰਾ ਨੁਕਸਾਨ ਪਹੁੰਚਾਇਆ ਐਜ਼ ਹਿਊਮਨ ਬੀਇੰਗ। ਅੱਛਾ ਔਲਖ ਸਾਹਿਬ, ਇੱਥੇ ਨਾ ਅਸੀਂ ਕਰਦੇ ਹਾਂ ਜੀ, ਜਗਪਾਲ ਸਾਹਿਬ ਜੀ ਸੁਣੀਏ ਜੀ। ਜਗਪਾਲ ਸਾਹਿਬ ਵਿਚਾਰੇ ਕਰਨ ਲਈ ਜੀ। ਹਾਂਜੀ, ਤੁਹਾਨੂੰ ਸਾਰਿਆਂ ਨੂੰ ਸਲਾਮ ਅਲੈਕਮ ਦਾ ਸਤਿ ਸ੍ਰੀ ਅਕਾਲ, ਔਰ ਸੁਣਨ ਵਾਲਿਆਂ ਨੂੰ ਵੀ, ਦੇਖਣ ਵਾਲਿਆਂ ਨੂੰ ਵੀ। ਆਈ ਥਿੰਕ ਰਿਸ਼ਪਾਲ ਜੀ ਨੇ ਬਹੁਤ ਸੋਹਣਾ ਕਿਹਾ, ਜਿਹੜੀ ਅਸੀਂ ਨਾ ਇੱਕ ਖਾਦ ਪਾਉਂਦੇ ਹਾਂ ਜ਼ਮੀਨ ਦੇ ਵਿੱਚ, ਤੇ ਨਾਲੇ ਅਸੀਂ ਸਪਰੇਅ ਕਰਦੇ ਹਾਂ, ਉਹਨੇ ਪਾਣੀ ਬਰਬਾਦ ਕੀਤਾ ਹੈ, ਸਾਡੇ ਪੰਜਾਬ ਦੀ ਜ਼ਮੀਨ ਬਰਬਾਦ ਕੀਤੀ ਹੈ। ਹੁਣ ਸਾਡੇ ਚਿੜੀਆਂ ਕਿਉਂ ਹੈ ਨਹੀਂ? ਕਿਉਂਕਿ ਅਸੀਂ ਕੋਠੀਆਂ ਪਾ ਲਈਆਂ, ਘਰਾਂ ਦੇ ਵਿੱਚ ਜਾਲੀਆਂ ਲਾ ਲਈਆਂ। ਅੱਗੇ ਤਾਂ ਉਹ ਛੱਤਾਂ ਦੇ ਬਾਲਿਆਂ ਦੇ ਵਿੱਚ ਰਹਿੰਦੀਆਂ ਹੁੰਦੀਆਂ ਸੀ ਨਾ, ਤਾਂ ਉਹ ਚਿੜੀਆਂ ਵੀ ਹੈ ਨਹੀਂ। ਹੁਣ ਚਿੜੀਆਂ ਹੀ ਪਤਾ ਕਿ ਬੱਚਿਆਂ ਨੂੰ ਅਸੀਂ ਕਿਤੇ ਜਾ ਕੇ ਮਿਊਜ਼ੀਅਮ ਦਿਖਾਵਾਂਗੇ ਜੀ ਚਿੜੀਆਂ। ਸਾਡਾ ਬੁਰਾ ਹਾਲ ਹੈ ਪੰਜਾਬ ਦਾ। ਤਾਂ ਮੱਝਾਂ ਦੀ ਗੱਲ ਕੀਤੀ ਹੈ, ਤੇ ਮੱਝਾਂ ਨੂੰ ਟੀਕੇ ਲਾਉਂਦੇ ਦੁੱਧ ਵਧਾਉਣ ਲਈ, ਤਾਂ ਉਹ ਜਦੋਂ ਫਿਰ ਮਰ ਜਾਂਦੀਆਂ, ਜਿਸ ਤਰ੍ਹਾਂ ਕਹਿੰਦੇ ਗਿਰਜਾਂ ਖਾਣੀਆਂ। ਹੁਣ ਗਿਰਜਾਂ ਸਾਨੂੰ ਨੇਪਾਲ ਤੋਂ ਇੰਪੋਰਟ ਕਰਨੀਆਂ ਪਈਆਂ, ਉਹਨਾਂ ਨੂੰ ਪਾਲ ਕੇ ਤਾਂ ਉਹਨਾਂ ਨੂੰ ਫੇਰ ਛੱਡ ਦਿੱਤੇ। ਹਾਂਜੀ, ਤਾਂ ਬਾਕੀ ਆਪਾਂ ਨੇ ਲਹਿੰਦੇ ਪੰਜਾਬ ਦਾ ਪਤਾ ਨਹੀਂ ਹੈ ਪਾਣੀ ਕਿਸ ਤਰ੍ਹਾਂ ਦਾ। ਸਾਡੇ ਤਾਂ ਪਾਣੀ ਵੀ ਠੀਕ ਨਹੀਂ ਹੈ, ਜ਼ਮੀਨ ਵੀ ਠੀਕ ਨਹੀਂ ਹੈ। ਤੇ ਜਿਹੜੇ ਜ਼ਮੀਨ ਦੇ ਵਿੱਚ ਗਡੋਏ ਹੁੰਦੇ ਸਨ, ਜਿਹੜੇ ਕਿ ਜ਼ਮੀਨ ਬਣਾਉਂਦੇ ਆ, ਉਹ ਖਾਦ ਨੇ ਮਾਰ ਛੱਡੇ ਨੇ। ਇਹਦਾ ਅਸਰ ਸਾਡੇ ਤੇ ਵੀ ਹੈ, ਜਾਨਵਰ। ਮੈਂ ਉਹੀ ਗੱਲ ਸ਼ੁਰੂ ਕੀਤੀ ਸੀ, ਔਲਖ ਸਾਹਿਬ ਵੀ ਸੁਣਦੇ ਨੇ, ਨੈਚੁਰਲ ਫਾਰਮਿੰਗ ਦੀ ਗੱਲ ਹੋ ਰਹੀ ਸੀ। ਬੜੀ ਉਹਨਾਂ ਨੇ ਵਿਸਥਾਰ ਨਾਲ, ਬੜੀ ਡਿਟੇਲ ਦੇ ਨਾਲ ਦੱਸਿਆ ਕਿ ਉਹ ਜਾਨਵਰ ਜਦੋਂ ਉਹਨਾਂ ਨੂੰ ਖਾ ਕੇ, ਉਹਨਾਂ ਨੂੰ ਗਡੋਏ ਜਾਂ ਕੁਝ ਵੀ ਖਾ ਕੇ ਦਰਖਤ ਤੇ ਬਹਿੰਦੇ ਸੀ, ਉਹ ਦਰਖਤ ਦੀਆਂ ਵਿਠਾਂ ਜਦੋਂ ਕਰਦੇ ਸੀ, ਉਹ ਵਿਠਾਂ ਦੇ ਕੁਝ ਐਸੇ ਜਨਮ ਲੈਂਦੇ ਸੀ ਜਿਹੜੀ ਕਿ ਫਸਲਾਂ ਵਾਸਤੇ ਠੀਕ ਹੁੰਦੇ ਆ। ਸੋ ਉਹ ਸਾਰਾ ਕੁਝ ਜਿਹੜਾ ਉਹ ਮੁਕਾਉਣ ਵਾਲੇ ਪਾਸੇ ਚੱਲ ਗਿਆ। ਜੇ ਪੁਰਾਣੀ ਥੋੜੀ ਜਿਹੀ ਗੱਲ ਕਰਦੇ, ਬਹੁਤੀ ਪੁਰਾਣੀ ਨਹੀਂ, ਆਪਣੀ ਵੀ ਗੱਲ ਕਰ ਰਹੇ। ਅਬਾਬੀਲ ਹੁੰਦੇ ਸੀ, ਸ਼ਾਮ ਨੂੰ ਲੰਮੇ ਪਏ ਹੋਣਾ ਮੰਜੀ ਤੇ ਕਿਤੇ ਐਵੇਂ ਹਵੇਲੀ ਜਾਂ ਘਰ, ਤੇ ਅਬਾਬੀਲ ਬੜੇ ਫਿਰਦੇ ਹੁੰਦੇ ਸੀ। ਅਬਾਬੀਲ ਪ੍ਰੋਫੈਸਰ ਸਾਹਿਬ, ਤੇ ਉਹ ਹੁਣ ਕਦੀ ਵੇਖਣ ਨੂੰ ਨਹੀਂ ਲੱਭੇ। ਜੀ ਜੀ ਬਿਲਕੁਲ, ਹਾਂਜੀ ਬਿਲਕੁਲ ਸਹੀ। ਹਾਂ ਬਸ ਇਹ ਜਿਹੜੀਆਂ ਜੀ 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 ਸਰ ਜੀ। ਬਾਕੀ ਜਿਹੜਾ ਪਿੰਡਾਂ ਦਾ ਮਾਹੌਲ ਵੀ ਸ਼ਹਿਰੀ ਮਾਹੌਲ ਬਣੀ ਜਾਂਦਾ ਸਾਡੇ ਚੜ੍ਹਦੇ ਪੰਜਾਬ 'ਚ। ਲਹਿੰਦੇ ਪੰਜਾਬ ਤਾਂ ਹਾਲੇ ਵੀ ਵੇਖਿਆ ਵੀ ਸਾਡੇ ਪਿੰਡ ਉਸੇ ਤੋਂ ਲੱਗਦੇ ਜਿਹੜੇ ਅੱਜ ਤੋਂ 50-60 ਸਾਲ ਪਹਿਲਾਂ ਸਨ। ਤਾਂ ਸਾਡੇ ਤਾਂ ਪਿੰਡਾਂ 'ਚ ਉਹਨੂੰ ਤਰੱਕੀ ਸਮਝ ਲਓ, ਕੁਛ ਸਮਝ ਲਓ, ਤਾਂ ਤਕਰੀਬਨ ਉਹ ਹਰ ਇੱਕ ਚੀਜ਼ ਪੱਕੀ ਹੋ ਰਹੀ ਹੈ। ਜਿਸ ਤਰ੍ਹਾਂ ਮੈਂ ਕਿਹਾ ਵੀ ਜਾਲੀਆਂ ਲੱਗ ਰਹੀਆਂ, ਅੱਗੇ ਚਿੜੀਆਂ ਸਾਡੇ ਨਾਲ ਸਾਂਝ ਪਾਉਂਦੀਆਂ, ਸਾਡੇ ਬਰਾਂਡੇ 'ਚ ਆਉਂਦੀਆਂ, ਸਾਨੂੰ ਉੱਪਰ ਬਾਲਿਆਂ ਕੋਲ ਜਾ ਕੇ ਆਪਣੇ ਆਲ੍ਹਣੇ ਪਾਏ ਹੁੰਦੇ ਸਨ, ਜਾਂ ਪਸ਼ੂ ਵਾਲੇ ਅੰਦਰ ਪਾਏ ਹੁੰਦੇ ਸਨ। ਉਹ ਵੀ ਹੈ ਨਹੀਂ, ਕੋਈ ਨਹੀਂ ਹੈ।
ਅੱਛਾ ਮੈਂ ਨਾ ਬਾਕੀ ਇੱਕ ਗੱਲ ਹੈ ਜੀ, ਦਰਖਤਾਂ ਦੀ ਕਟਾਈ ਇੰਨੀ ਹੋ ਗਈ ਲਹਿੰਦੇ ਪੰਜਾਬ, ਸਾਰੀ ਖੇਤੀਬਾੜੀ ਜ਼ਮੀਨ ਹੈ। ਜਦੋਂ ਮੈਂ 50 ਸਾਲ ਪਹਿਲਾਂ ਦੀ ਗੱਲ ਕਰਦਾ ਤਾਂ ਸਾਡੀ ਅੱਧੀ ਜ਼ਮੀਨ ਹੁੰਦੀ ਸੀ ਜੇ ਪਸ਼ੂ ਚਰਦੇ ਹੁੰਦੇ ਸਨ, ਤੇ ਬਾਕੀ ਵਾਹੀਦੀ ਹੁੰਦੀ ਸੀ। ਹੁਣ ਸਾਰੀ ਵਾਹੀਦੀ ਹੋ ਗਈ ਹੈ ਤਾਂ ਬਹੁਤ ਮੁਸ਼ਕਲ ਹੋ ਗਿਆ। ਹਾਂਜੀ, ਤਾਂ ਇਸ ਕਰਕੇ ਉਹ ਜੇ ਦਰਖਤਾਂ ਦੀ ਕਟਾਈ ਕਰਕੇ ਜਾਨਵਰ ਕੋਈ ਨਹੀਂ ਰਹਿ ਗਿਆ, ਪੰਛੀ ਕੋਈ ਨਹੀਂ ਰਹਿ ਗਿਆ। ਬਸ ਇਹ ਮੈਂ ਕਹਿਣਾ। ਹਾਂਜੀ ਸਿੱਧੂ ਸਾਹਿਬ ਤੁਸੀਂ ਨਾਲ ਹੀ ਰਹੋ, ਜਗਪਾਲ ਸਾਹਿਬ ਸਿੱਧੂ ਸਾਹਿਬ को नहीं छड़ना। ਹਾਂਜੀ ਹਾਂਜੀ ਠੀਕ। ਹਾਂਜੀ ਸਿੱਧੂ ਸਾਹਿਬ ਆवाज आ रही ਤੁਹਾਨੂੰ? ਹਾਂਜੀ ਹਾਂਜੀ ਆ ਰਹੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ ਜੀ। ਵਾਲੇਕੁਮ ਮੈਂ ਨਾ ਜੀ ਇਹਨਾਂ ਸਿੰਘ ਸਾਹਿਬ ਦੀ ਬਾਬਾ ਜੀ ਦੀ ਗੱਲ ਨਾਲ ਸਹਿਮਤ ਨਹੀਂ ਵੀ ਤਰੱਕੀ ਹੋ ਗਈ। ਤਰੱਕੀ ਕੋਈ ਨਹੀਂ ਹੋਈ। ਤਰੱਕੀ ਹੋਈ 5-4% ਬੰਦਿਆਂ ਦੀ। ਸਾਰੇ ਹੀ ਲੋਨ ਤੇ ਲੈ ਕੇ ਕੋਠੀਆਂ ਪਈਆਂ ਹੋਈਆਂ, ਕਿਸੇ ਦਾ ਵੀ ਕੋਈ ਨਹੀਂ। ਏਡੀ ਵੱਡੀ ਤਰੱਕੀ ਵਾਲੀ ਕੋਈ ਵਜ੍ਹਾ ਨਹੀਂ ਹੈਗੀ ਪੰਜਾਬ 'ਚ। ਇਸ ਗੱਲ ਨਾਲ ਅਸੀਂ ਬਿਲਕੁਲ ਨਹੀਂ ਸਹਿਮਤ ਹੈਗੇ। ਬਾਕੀ ਹਾਂਜੀ ਜਿਵੇਂ ਔਲਖ ਸਾਹਿਬ ਨੇ ਕਿਹਾ ਉਹ ਗੱਲਾਂ ਹੈਗੀਆਂ ਨੇ ਠੀਕ ਭਾਈ। ਬਈ ਉਹ ਜਿਹੜਾ ਪੈਸਟੀਸਾਈਡ ਨੇ ਸਭ ਤੋਂ ਵੱਡਾ ਨੁਕਸਾਨ ਕੀਤਾ ਸਾਡਾ। ਸਾਨੂੰ ਲਾਇਆ ਵੀ ਇਹਦੇ ਵੱਲ ਸਰਕਾਰ ਨੇ ਲਾਇਆ, ਸਾਡੀ ਨੇ ਹਰੀ ਕ੍ਰਾਂਤੀ। ਜਦੋਂ ਹੀ ਇੰਡੀਆ ਭੁੱਖਾ ਮਰ ਰਿਹਾ ਸੀ ਉਸ ਟਾਈਮ ਸਾਡੇ ਜ਼ਿਮੀਂਦਾਰਾਂ ਨੂੰ ਇਹਨਾਂ ਨੇ ਮੁਫਤ ਦਿੱਤੀਆਂ, ਖਾਦਾਂ ਮੁਫਤ ਦਿੱਤੀਆਂ, ਸਾਨੂੰ ਰੇਹਾਂ ਸਪਰੇਆਂ ਪੈਸਟੀਸਾਈਡ ਮੁਫਤ ਦਿੱਤਾ ਗਿਆ। ਉਹਦੇ ਤੇ ਸਾਡੀ ਜ਼ਮੀਨ ਲਾ ਦਿੱਤੀ ਗਈ। ਹੁਣ ਸਾਡੇ ਕੋਲੇ ਹੁਣ ਕੋਈ ਚਾਰਾ ਹੈ ਨਹੀਂ ਜੀ। ਜੇ ਅਸੀਂ ਨਹੀਂ ਪਾਉਂਦੇ ਸਾਡਾ ਕਣਕ ਝੋਨਾ ਨਹੀਂ ਹੁੰਦਾ ਜੀ। ਜੇ ਕਣਕ ਝੋਨਾ ਨਾ ਹੋਊਗਾ ਤੇ ਕਿਸਾਨ ਕਿੱਥੇ ਜਾਊਗਾ ਜੀ। ਇਹਦੇ ਤੇ ਬਾਕੀ ਗੱਲ ਜਿਹੜੀ ਤੁਸੀਂ ਆ ਕੀਤੀ ਇਹਦੇ ਤੇ ਮੈਂ ਹੀ ਠੀਕ ਸੀ ਭਾਈ। ਜਿਹੜਾ ਮੱਝਾਂ ਨੂੰ ਟੀਕੇ ਟੂਕੇ ਲੱਗਣ ਲੱਗ ਗਏ ਆ, ਇਹਦੇ ਕਰਕੇ ਗਿਰਜਾਂ ਰਹਿ ਗਈਆਂ। ਅਵਾਰਾ ਕੁੱਤੇ ਇੰਨੇ ਵੱਧ ਗਏ ਆ ਵੀ ਮੈਂ 2 ਵਾਰੀ ਆਪਦੀ ਜਾਨ ਮਸਾਂ ਬਚਾਈ ਆ ਜੀ। ਮੈਂ 2 ਵਾਰ ਆਪ ਹਾਂਜੀ ਮੈਂ ਖੇਤ ਡਰਦਾ ਗੇੜਾ ਮਾਰਨ ਨਹੀਂ ਜਾਂਦਾ ਜੀ, ਅਵਾਰਾ ਕੁੱਤਿਆਂ ਤੋਂ ਡਰਦਾ। ਜੇ ਮੈਂ ਕੁੱਤਿਆਂ ਦਾ ਚੇਤਾ ਆ ਗਿਆ ਵੀ ਜਿਨ੍ਹਾਂ ਦਾ ਕੁੱਤਾ ਵੜ ਲੈਂਦਾ ਸੀ ਉਹਨਾਂ ਦੇ ਘਰੋਂ ਮਿਰਚਾਂ ਲੈ ਕੇ ਬੰਨ੍ਹਦੇ ਹੁੰਦੇ ਸੀ ਵੀ ਮਿਰਚਾਂ ਦਾ ਉਹ ਵੀ ਤੁਹਾਡੇ ਕੁੱਤੇ ਵੱਢਿਆ। ਨਾਸਿਰ ਸਾਹਿਬ ਹੁਣ ਪਤਾ ਨਹੀਂ ਨਾ ਵੀ ਕਿਹਦਾ ਕੁੱਤਾ। ਇੱਥੇ ਤਾਂ ਹੇੜਾਂ ਦੀਆਂ ਹੇੜਾਂ ਫਿਰਦੀਆਂ ਬਹੁਤ ਜ਼ਿਆਦੀਆਂ। ਇੱਥੇ ਪਤਾ ਨਹੀਂ ਕਿਹਦੇ ਘਰ ਦਾ ਕਿਹਦੇ ਦਾ ਨਹੀਂ। ਇੱਧਰ ਜਾ ਕੇ ਮੈਂ ਹੁਣ ਖੇਤ ਗੇੜਾ ਮਾਰਨ ਜਾਣਾ, ਨਾਲ ਬੰਦਾ ਲੈ ਕੇ ਜਾਣਾ। ਸਾਨੂੰ ਡਾਂਗ ਸੋਟਾ ਫੜ ਕੇ ਜਾਣਾ ਪੈਂਦਾ ਖੇਤਾਂ ਦੇ ਵਿੱਚ। ਉਸ ਤਰ੍ਹਾਂ ਅਸੀਂ ਵੱਢ ਜਾਂਦੇ ਨੇ ਜੀ। ਬਹੁਤ ਵੱਡਿਆ ਸਾਡੇ ਪਿੰਡ ਦੇ ਬਹੁਤ ਵੱਡਿਆ ਹੁੰਦਾ। ਫਿਰ 14 ਟੀਕੇ ਲੱਗਦੇ ਆ ਧੁੰਨੀ ਦੇ ਵਿੱਚ, ਨਾਭੀ 'ਚ। ਉਹਦਾ ਇਲਾਜ ਹੈਗਾ ਬਸ। ਆਹ ਹਾਲ ਆ ਜੀ ਸਾਡਾ। ਸਾਡੇ ਤੇ ਬਹੁਤ ਬੁਰੀ ਹਾਲਤ ਆ। ਅਵਾਰਾ ਕੁੱਤਿਆਂ ਨੇ ਸਾਡੇ ਈਵਨ ਪਿੰਡਾਂ ਵਿੱਚ ਤਾਂ ਕਿਤੇ ਰਹਿ ਗਏ, ਮੋਹਾਲੀ ਸ਼ਹਿਰ ਦੇ ਵਿੱਚ ਵੀ ਬੱਚੇ ਚੰਡੀਗੜ੍ਹ 'ਚ ਨਿਕਲ ਤੋਂ ਬੱਚਿਆਂ ਨੂੰ ਬਾਹਰ ਖੇਡਣ ਨਹੀਂ ਦਿੰਦੇ ਘਰ ਦੇ। ਆਹ ਹਾਲ ਸਾਡੇ ਚੰਡੀਗੜ੍ਹ ਤੇ ਮੋਹਾਲੀ ਦਾ ਜੀ। ਕੁੱਤੇ ਵੱਧ ਗਏ। ਹਾਂਜੀ ਇੰਨਾ ਜ਼ਿਆਦਾ ਕੁੱਤਾ ਜੀ, ਬਹੁਤ ਜ਼ਿਆਦਾ ਕੁੱਤਾ। ਹਰ ਘਰ ਅੱਗੇ ਡਾਰਾਂ ਦੀਆਂ ਡਾਰਾਂ ਫਿਰਦੀਆਂ ਜੀ। ਹਾਂਜੀ ਔਲਖ ਸਾਹਿਬ ਕੁਝ ਕਹਿਣਾ ਚਾਹੁੰਦੇ? ਨਸਰ ਭਾਈ ਨਾ ਮੈਨੂੰ ਯਾਦ ਆਉਂਦੀਆਂ ਨੇ ਪੁਰਾਣੀਆਂ ਗੱਲਾਂ। ਪਹਿਲਾਂ ਅਸੀਂ ਜਦੋਂ ਤੁਸੀਂ ਕਣਕਾਂ ਵੱਢ ਲੈਂਦੇ ਸੀ ਉਦੋਂ ਤੋਂ ਬਾਅਦ ਨਾ ਖੇਤਾਂ 'ਚ ਲੋਕਾਂ ਨੇ ਰੂੜੀਆਂ ਪਾਉਣੀਆਂ। ਆਪਣੀ ਘਰ ਦੀ ਰੂੜੀ ਵੀ ਪਾਉਣੀ, ਮੁੱਲ ਲੈ ਕੇ ਵੀ ਪਾਉਣੀ ਪਿੰਡ 'ਚੋਂ ਸਾਰੀ। ਅੱਛਾ ਉਹਦੇ ਤੋਂ ਬਾਅਦ ਉਹਨਾਂ ਨੇ ਕੀ ਕਰਨਾ, ਜਿਹੜੇ ਭੇਡਾਂ ਵਾਲੇ ਆਜੜੀ ਹੁੰਦੇ ਸੀ ਨਾ, ਭੇਡਾਂ ਬੱਕਰੀਆਂ ਵਾਲੇ, ਉਹਨਾਂ ਨੂੰ ਕਹਿਣਾ ਕਿ ਉਹਨਾਂ ਨੂੰ ਬਿਠਾਉਣਾ ਆਪਣੇ ਖੇਤਾਂ 'ਚ। ਰੋਜ਼ ਉਹਨਾਂ ਨੇ ਨਾ ਥਾਂ ਬਦਲ ਕੇ ਹਫ਼ਤਾ 10 ਦਿਨ ਉਹਨਾਂ ਨੂੰ ਰੋਟੀ ਪਾਣੀ ਕਰਨਾ ਤੇ ਉਹਨਾਂ ਨੂੰ ਬਿਠਾਉਣਾ। ਹੁਣ ਤੁਸੀਂ ਦੇਖੋ ਕਿ ਉਹ ਕੰਮ ਖਤਮ ਹੋ ਗਿਆ। ਹੁਣ ਸਾਰਾ ਕੰਮ ਹੀ ਮਤਲਬ ਯੂਰੀਆ ਦਾ, ਜਿਹੜੀ ਮਤਲਬ ਸਾਡੇ ਲਈ ਚੰਗੀ ਨਹੀਂ ਗਈ ਹੈਗੀ ਰਾਈਟ। ਉਹ ਜਿਹੜੇ ਕਹਿੰਦੇ ਨਾ ਆਰਗੈਨਿਕ, ਜਿਵੇਂ ਹੁਣ ਇੱਥੇ ਅਮਰੀਕਾ ਤੁਸੀਂ ਲਾ ਲਓ ਕਾਸਕੋ ਨੇ ਜਾਂ ਸਾਡੇ ਵੱਡੇ ਵੱਡੇ ਸਟੋਰ ਨੇ, ਇੱਕ ਬਿਜ਼ਨਸ ਚੱਲ ਪਿਆ ਕਿ ਆਰਗੈਨਿਕ ਜਿਹੜੀਆਂ ਚੀਜ਼ਾਂ ਨੇ ਵੱਖਰਾ ਸੈਗਮੈਂਟ ਜਿਹਾ ਬਣਾ ਤੇ ਵੇਚਦੇ ਨੇ ਲੋਕਾਂ ਨੂੰ। ਇਹ ਦੱਸ ਕੇ ਆਰਗੈਨਿਕ ਭਾਵੇਂ ਉਹ ਹੈ। ਔਲਖ ਸਾਹਿਬ ਮੈਂ ਤੁਹਾਨੂੰ ਦੱਸਦਾ ਜੀ, ਉਹਦੇ ਵਿੱਚ ਵੀ ਇੱਕ ਗੱਲ। ਮੇਰੇ ਰਿਸ਼ਤੇਦਾਰ ਮੱਲਾਂ ਵਾਲਾ ਪਿੰਡ ਬੈਠੇ ਆ ਬਾਰਡਰ ਦੇ ਉੱਤੇ ਹੀ। ਉਹਨਾਂ ਨੇ ਪਿਛਲੀ ਵਾਰੀ 3 ਕਿੱਲੇ ਕਣਕ ਬੀਜੀ ਉਹਨਾਂ ਨੇ ਜੀ, ਘਰ ਦੇ ਖਾਣ ਵਾਸਤੇ ਆਰਗੈਨਿਕ ਕਣਕ ਬੀਜੀ। ਔਰ ਉਹਨਾਂ ਨੇ ਉਹਦਾ ਆਟਾ ਪਿਆ ਕੇ ਖਾਣਾ ਸ਼ੁਰੂ ਕਰਤਾ। ਸਾਰੇ ਪਰਿਵਾਰ ਨੂੰ ਲੂਜ਼ ਮੋਸ਼ਨ ਲੱਗ ਗਏ ਜੀ। ਸਾਡਾ ਡਾਕਟਰ ਇੱਕ ਹੀ ਆ ਸਾਂਝਾ ਅਮਰ ਹਸਪੀਟਲ ਦੇ ਵਿੱਚ ਫਿਰੋਜ਼ਪੁਰ। ਜਦੋਂ ਉਹਨਾਂ ਨੇ ਚੈੱਕ ਕਰਾਇਆ, ਡਾਕਟਰਾਂ ਨੂੰ 20 ਦਿਨ ਕੋਈ ਸਮਝ ਨਹੀਂ ਆਈ ਵੀ ਇਹਨਾਂ ਨੂੰ ਉਲਟੀ ਤੇ ਲੂਜ਼ ਮੋਸ਼ਨ ਕਿਉਂ ਨਹੀਂ ਹਟ ਰਹੇ। ਫਿਰ ਡਾਕਟਰ ਸਾਹਿਬ ਨੇ ਪੁੱਛਿਆ ਵੀ ਤੁਸੀਂ ਖਾਂਦੇ ਕੀ ਹੋ? ਜਦੋਂ ਉਹਨਾਂ ਨੇ ਦੱਸਿਆ ਅਸੀਂ ਤਾਂ ਜੀ ਆਰਗੈਨਿਕ ਕਣਕ ਉਗਾ ਕੇ ਖਾਧੀ ਸੀ। ਉਹ ਡਾਕਟਰ ਕਹਿੰਦਾ ਉਹੀ ਪੈਸਟੀਸਾਈਡ ਵਾਲੀ ਖਾਓ। ਪਹਿਲਾਂ ਪੈਸਟੀਸਾਈਡ ਵਾਲੀ ਖਾਧੀ ਤੇ ਉਹੀ ਪਰਿਵਾਰ ਠੀਕ ਹੋ ਗਿਆ ਜੀ। ਅੱਛਾ ਇੱਕ ਹੋਰ ਜੀ, ਇੱਕ ਹੋਰ ਸਾਂਝਾ ਸਵਾਲ ਹੈ। ਸਾਰੇ ਜਿੰਨੇ ਸਾਡੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਇੱਕ ਸਾਂਝਾ ਸਵਾਲ ਹੈ। ਤੇ ਘਰਾਂ ਦੇ ਵਿੱਚ ਅਸੀਂ ਇਹ ਜਿਹੜੀਆਂ ਮੱਝਾਂ, ਗਾਵਾਂ, ਬੱਕਰੀਆਂ, ਕੁਕੜੀਆਂ ਜਾਂ ਬੱਕਰੀਆਂ ਜਿਹੜੀਆਂ ਰੱਖਦੇ ਹੁੰਦੇ ਸੀ ਦੇ, ਅੱਛਾ ਇਹ ਸਾਡੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੀਆਂ ਸੀ ਕਿ ਕਿਸੇ ਵੇਲੇ ਪੈਸੇ ਦੀ ਜ਼ਰੂਰਤ ਹੁੰਦੀ ਸੀ, ਪੈਸੇ ਧੇਲੇ ਦੀ, ਚਲੋ ਜੀ ਵੇਚ ਲਓ, ਫਲਾਣ ਡੰਗਰ ਵੇਚ ਲਓ,
ਕੋਈ ਬੱਕਰੀ ਵੇਚ ਲਓ, ਕੁਕੜੀ ਵੇਚ ਲਓ। ਇੱਥੋਂ ਤੱਕ ਕਈ ਜਿਹੜੇ ਨੇ ਉਹ ਕੁਕੜੀਆਂ ਦੇ ਆਂਡੇ ਵੇਚ ਕੇ ਵੀ ਆਪਣਾ ਗੁਜ਼ਾਰਾ ਜਿਹੜਾ ਕਰਦੇ ਹੁੰਦੇ ਸੀਗੇ। ਅੱਛਾ, ਜਦੋਂ ਇਹ ਹੁਣ ਚੀਜ਼ਾਂ ਤੋਂ ਅਸੀਂ ਕੁਝ ਦੂਰ ਹੋਏ ਆ, ਲੋਕਾਂ ਨੇ ਕਿਹਾ ਜੀ ਕਿ ਇੱਕ ਬੋਝ ਬਣ ਗਿਆ, ਘਰਾਂ ਦੇ ਵਿੱਚ ਗੰਦ ਪਏਗਾ ਇਹਨਾਂ ਚੀਜ਼ਾਂ ਦੇ ਨਾਲ। ਅੱਛਾ, ਘਰ ਤਾਂ ਅਸੀਂ ਪਤਾ ਨਹੀਂ ਸਾਫ਼ ਕੀਤੇ ਨੇ ਜਾਂ ਨਹੀਂ ਕੀਤੇ, ਲੇਕਿਨ ਇਹ ਹੈ ਕਿ ਸਾਡੀਆਂ ਜੇਬਾਂ ਜਿਹੜੀਆਂ ਉਹ ਸਾਫ਼ ਹੋ ਗਈਆਂ, ਯਾਨੀ ਜਾਨਵਰਾਂ ਦੇ ਨਾ ਹੋਣ ਦੀ ਵਜ੍ਹਾ ਤੋਂ। ਅੱਛਾ, ਤੁਸੀਂ ਕੀ ਸਮਝਦੇ ਹੋ ਕਿ ਸਾਡੇ ਪਿੰਡਾਂ ਥਾਵਾਂ ਵਾਲੇ ਜਿਹੜੇ ਲੋਕ ਨੇ, ਹਾਲਾਂਕਿ ਇਹ ਬੜਾ ਇੱਕ ਕੋਈ ਇੰਨਾ ਮੁਸ਼ਕਲ ਕੰਮ ਵੀ ਨਹੀਂ ਦਾ ਕਿ ਘਰਾਂ ਦੇ ਵਿੱਚ ਅਸੀਂ ਜਿਹੜਾ ਸਦੀਆਂ ਤੋਂ ਇੱਕ ਸਾਡਾ ਪੰਜਾਬ ਦਾ ਇੱਕ ਚੱਲਿਆ ਆ ਰਿਹਾ ਸੀ ਸਿਲਸਿਲਾ, ਅਸੀਂ ਇਹਨਾਂ ਚੀਜ਼ਾਂ ਦੇ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਸੀ। ਅੱਛਾ, ਦੁੱਧ ਘਿਓ ਦੇ ਨਾਲ ਆਪਣੀਆਂ ਉਹ ਵੀ ਕਿਸੇ ਜ਼ਮਾਨੇ ਦੇ ਵਿੱਚ ਤਾਂ ਨਹੀਂ ਸੀ ਇਹ ਵੇਚਿਆ ਜਾਂਦਾ, ਲੇਕਿਨ ਹੁਣ ਅਗਰ ਅਸੀਂ ਦੇਖੀਏ ਤੇ ਚੀਜ਼ਾਂ ਨੂੰ, ਆਪਣੀਆਂ ਨੂੰ ਜ਼ਰੂਰਤਾਂ ਨੂੰ ਮੈਨੇਜ ਕਰ ਸਕਦੇ ਹਾਂ, ਉਹੀ ਪਿੰਡ ਦੇ ਜਿਹੜੇ ਵਸਾਇਲ ਨੇ, ਜਿਹੜੀ ਅਸੀਂ ਸਿੱਖੀ ਹੋਈ ਜ਼ਿੰਦਗੀ ਹੈ, ਉਹਨੂੰ ਇਸਤੇਮਾਲ ਕਰਕੇ। ਤੁਸੀਂ ਇਹਦੇ ਵਿੱਚ ਕੀ ਆਪਣੀਆਂ ਗੱਲ ਦਾ ਕੋਈ ਵਾਅਦਾ ਕਰੋਗੇ ਕਿ ਦੁਬਾਰਾ ਇਹ ਚੀਜ਼ਾਂ ਜਿਹੜੀਆਂ ਹੋ ਸਕਦੀਆਂ ਜਾਂ ਨਹੀਂ ਹੋ ਸਕਦੀਆਂ? ਸਜਾਦ ਜੀ, ਇਹਦੇ ਚ ਇੱਕ ਬਹੁਤ ਵੱਡੀ ਗੱਲ, ਜਿਹੜੀ ਇੱਕ ਵੱਡਾ ਫੈਕਟਰ ਪਤਾ ਕੀ ਹੈ, ਜਿਹੜੀ ਸਾਡੀ ਰਹਿਣੀ ਬਹਿਣੀ ਚੇਂਜ ਹੋਈ ਹੈ ਨਾ, ਸਭ ਤੋਂ ਵੱਡਾ ਕੀ ਹੋਇਆ ਕਿ ਪਹਿਲਾਂ ਪਿੰਡਾਂ 'ਚ ਘਰ ਹੁੰਦੇ ਸੀ, ਹੁਣ ਕੋਠੀਆਂ ਨੇ। ਘਰਾਂ ਦੇ ਵਿਹੜੇ ਕੱਚੇ ਹੁੰਦੇ ਸੀ, ਮਤਲਬ ਵੱਡੇ ਵਿਹੜੇ ਹੁੰਦੇ ਸੀ, ਖੁੱਲੇ ਵਿਹੜੇ ਹੁੰਦੇ ਸੀ, ਵਿਹੜਿਆਂ 'ਚ ਹੀ ਡੰਗਰ ਬੱਜੇ ਹੁੰਦੇ ਸੀ, ਵਿਹੜਿਆਂ 'ਚ ਕੁੱਕੜੀਆਂ ਮੁਰਗੀਆਂ ਆਮ ਤੁਰੀਆਂ ਫਿਰਦੀਆਂ ਸੀ, ਰਾਈਟ। ਹੁਣ ਉਹ ਮਤਲਬ ਦਵਾ ਤੇ ਦਿੱਤਾ ਹੈ ਮਾਰਬਲ ਦੇ ਉੱਤੇ ਮੁਰਗੀਆਂ ਕਰਨਗੀਆਂ ਨਾ, ਤੇ ਉਹ ਕੀ ਠੀਕ ਨਹੀਂ ਹੋਏਗਾ, ਰਾਈਟ। ਤੋ ਜਿਹੜੀ ਤੁਹਾਡੀ ਜਦੋਂ ਤੁਹਾਡਾ ਰਹਿਣੀ ਬਹਿਣੀ ਚੇਂਜ ਹੁੰਦੀ ਹੈ ਨਾ, ਰਹਿਣੀ ਬਹਿਣੀ ਦੇ ਨਾਲ ਬਾਕੀ ਸਾਰਾ ਕੁਝ, ਤੁਸੀਂ ਕੋਠੀਆਂ ਦੇ ਵਿੱਚ ਮੁਰਗੀਆਂ ਨਹੀਂ ਰੱਖ ਸਕਦੇ, ਹੁਣ ਤਾਂ ਮੁਰਗੀ ਖਾਨਾ ਬਣਾਉਣਾ ਪਏਗਾ ਵੱਖਰਾ, ਹਰ ਕੋਠੀ 'ਚ ਤਾਂ ਬਣ ਸਕਦਾ ਉਹ। ਤੋ ਪਿੰਡਾਂ ਦੇ ਵਿੱਚ ਪਹਿਲਾਂ ਇਹ ਚੀਜ਼ਾਂ, ਹਰ ਘਰ ਦੇ ਵਿੱਚ ਡੰਗਰ ਪਸ਼ੂ ਬੱਝੇ ਹੁੰਦੇ ਸੀ, ਸਾਹਮਣੇ ਵਿਹੜੇ 'ਚ ਹਰ ਘਰ 'ਚ ਮੁਰਗੀ ਬੱਕਰੀਆਂ ਹੁੰਦੀਆਂ ਸੀ, ਜਾਂ ਜੋ ਕਹਿੰਦੇ ਹਾਂ ਉਹ ਬੜੀਆਂ ਹੈਂਡੀ ਸਨ, ਛੋਟਾ ਮੋਟਾ ਤੁਹਾਡੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ। ਜਿਹੜੀਆਂ ਸਾਡੀਆਂ ਮਾਵਾਂ ਦਾਦੀਆਂ ਸਨ, ਉਹ ਬੜੀਆਂ, ਉਹਨਾਂ ਨੂੰ ਮਤਲਬ ਘਰ ਦੀ ਕਪਾਹ ਚੁਗਣੀ, ਮਿਰਚਾਂ ਚੁਗਣੀਆਂ, ਮੁਰਗੀਆਂ ਸਾਂਭਣੀਆਂ, ਜਾਂ ਛੋਟੇ ਮੋਟੇ ਕੰਮ ਕਰਨੇ, ਉਹਨਾਂ ਲਈ ਨਾ ਬਹੁਤ ਵੱਡਾ ਮਤਲਬ ਉਹ ਨਹੀਂ ਸੀ, ਇਹ ਉਹਨਾਂ ਦੀਆਂ ਡੇਲੀ ਰੂਟੀਨ ਦੇ ਕੰਮ ਸਨ। ਹੁਣ ਦੀਆਂ ਔਰਤਾਂ ਉਹ ਨਹੀਂ ਕਰ ਸਕਦੀਆਂ। ਹੁਣ ਤਾਂ ਤੁਸੀਂ ਕਿਚਨ ਦੇ ਕੰਮ ਵੀ ਜਿਹੜੇ ਨੇ ਮਸ਼ੀਨੀ ਹੋ ਗਏ ਨੇ ਸਾਰੇ, ਆਟਾ ਵੀ ਮਸ਼ੀਨਾਂ ਨਾਲ, ਉਦੋਂ ਤੇ ਚੱਕੀਆਂ ਚੱਲਦੀਆਂ ਸੀ, ਰਾਈਟ। ਪਹਿਲਾਂ ਚੱਕੀ ਝੋਣੀ, ਫਿਰ ਤੁਸੀਂ ਆਟਾ ਗੁੰਨਣਾ। ਮੇਰਾ ਖਿਆਲ ਹੈ ਜਿਹੜਾ ਰਹਿਣ ਦਾ ਤਰੀਕਾਕਾਰ ਬਦਲ ਗਿਆ, ਉਹ ਸਭ ਤੋਂ ਵੱਡਾ ਕਾਰਨ ਹੈ। ਇਹ ਚੀਜ਼ਾਂ ਜਿਹੜੀਆਂ ਨੇ ਛੋਟੇ ਛੋਟੇ ਜਿਹੜੇ ਸਾਈਡ ਧੰਦੇ ਸਨ, ਉਹ ਮੇਰਾ ਆਪਣਾ ਵਿਚਾਰ ਹੈ ਜੀ। ਬਿਲਕੁਲ ਤੁਸੀਂ ਸਹੀ ਕਿਹਾ ਕਿ ਸਾਡਾ ਰਹਿਣ ਬਹਿਣ ਜਿਵੇਂ ਬਦਲਿਆ, ਘਰਾਂ ਦਾ ਸਟਰਕਚਰ ਜਿਹੜਾ ਬਦਲ ਗਿਆ। ਹੁਣ ਤੁਸੀਂ ਦੇਖੋ ਕਿ ਘਰ ਜਿਸ ਵੇਲੇ ਬਣਾਇਆ ਜਾਂਦਾ ਸੀ, ਉਹਦੇ ਵਿੱਚ ਇੱਕ ਮਾਲ ਵਾਲਾ ਅੰਦਰ ਵੀ ਹੁੰਦਾ ਸੀ, ਪਸ਼ੂ ਬੰਨਣ ਵਾਲਾ ਅੰਦਰ ਵੀ ਹੁੰਦਾ ਸੀ। ਅੱਛਾ, ਬਿਲਕੁਲ। ਖੁੱਡਾ ਜਿਹੜਾ ਕੁਕੜੀਆਂ ਦਾ, ਉਹ ਵੀ ਬਣਾਇਆ ਜਾਂਦਾ ਸੀ। ਕਿਸੇ ਨੇ ਘਰ ਦੇ ਵਿੱਚ ਸਿਜੜ ਰੱਖਣੇ ਹੁੰਦੇ ਸੀ, ਉਹਦਾ ਖੁੱਡਾ ਵੀ ਹੁੰਦਾ ਸੀਗਾ। ਅੱਛਾ, ਬੱਕਰੀਆਂ ਵਾਸਤੇ ਕੋਈ ਅਲੱਗਾ ਜਿਹੜੀ ਜਗ੍ਹਾ ਹੁੰਦੀ ਸੀ। ਫਿਰ ਟੱਪਰਾ ਵੀ ਬਣਾਇਆ ਜਾਂਦਾ ਸੀ। ਤੁਸੀਂ ਦੇਖਿਆ ਹੋਣਾ, ਜਿਸ ਵੇਲੇ ਸਿਆਲ ਸ਼ੁਰੂ ਹੁੰਦੇ ਸੀਗੇ, ਸਰਦੀ ਦਾ ਮੌਸਮ ਸ਼ੁਰੂ ਹੁੰਦਾ ਸੀ, ਤੇ ਹਰ ਬੰਦੇ ਜਿਹੜੇ ਹੈ ਉਹਨਾਂ ਨੂੰ ਵਕਤ ਪਿਆ ਹੁੰਦਾ ਸੀ ਕਿ ਹੁਣ ਜਿਹੜੀ ਸਿਆਲਾਂ ਵਾਸਤੇ ਮਾਲ ਡੰਗਰ ਲਈ ਹੁਣ ਇੰਤਜ਼ਾਮ ਕਿਵੇਂ ਕਰਨਾ। ਕੋਈ ਬੂਝੇ ਜਿਹੜੇ ਨੇ ਉਹਨਾਂ ਦੀਆਂ ਸਰਾਂ ਜਿਹੜੀਆਂ ਵੱਢ ਰਿਹਾ, ਕੋਈ ਜਿਹੜਾ ਭਲ ਇਕੱਠੀ ਕਰ ਰਿਹਾ ਕਿ ਥੱਲੇ ਜਿਹੜੀ ਹਰ ਰੋਜ਼ ਜਿਹੜੀ ਡੰਗਰਾਂ ਦੇ ਥੱਲੇ ਪਾਉਂਦੇ ਹੁੰਦੇ ਸੀਗੇ। ਜ਼ਾਹਿਰ ਹੈ ਮੁਸ਼ੱਕਤਾਂ ਜਿਹੜੀਆਂ ਉਸ ਵੇਲੇ ਲੋਕ ਕਰਦੇ ਹੁੰਦੇ ਸੀਗੇ, ਹੁਣ ਉਹਦੇ ਵੀ ਤਰੀਕੇ ਬਦਲ ਗਏ ਨੇ। ਨਾ ਹੀ ਉਸ ਤਰ੍ਹਾਂ ਦੇ ਕੋਈ ਚੀਜ਼ਾਂ ਰਹੀਆਂ ਜ਼ਿਹਨ ਦੇ ਵਿੱਚ ਸਾਡੇ ਕਿ ਅਸੀਂ ਉਸ ਚੀਜ਼ ਨੂੰ ਅੱਗੇ ਵਧਾ ਸਕੀਏ। ਬਿਲਕੁਲ ਇਹ ਹੋਇਆ, ਹਯਾਤੀ ਔਰ ਜ਼ਿੰਦਗੀ ਜਿਸ ਤਰ੍ਹਾਂ ਸਾਡੀ ਤਬਦੀਲ ਹੋਈ ਹੈ, ਖਾਸ ਕਰ ਸਾਡੇ ਘਰਾਂ ਦਾ ਜਿਹੜਾ ਸਟਰਕਚਰ ਬਦਲਿਆ ਨਾ, ਉਹਦੇ ਨਾਲ ਇਹ ਚੀਜ਼ਾਂ ਖਤਮ ਹੋ ਗਈਆਂ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਮੈਂ ਦੱਸਦਾ, ਮੈਂ ਨਾ ਆਪਣਾ ਪ੍ਰੋਫੈਸਰ ਸਾਹਿਬ, ਔਲਖ ਸਾਹਿਬ, ਮੈਂ ਜਿਸ ਟਾਊਨ ਦੇ ਵਿੱਚ ਹੈ ਨਾ, ਪਿੰਡ ਤੋਂ ਥੋੜਾ ਹੀ ਦੂਰ ਹੈ, 3-4 ਕਿਲੋਮੀਟਰ, ਜਿਸ ਦਫ਼ਤਰ ਵੀ ਮੇਰਾ ਘਰ ਵੀ, ਇੱਥੇ ਟਾਊਨਾਂ ਦੇ ਵਿੱਚ ਕਰਦੇ ਆ ਵੀ ਆ ਸੱਪ ਸੁੱਪ ਨਿਕਲ ਆਉਂਦੇ ਨਾ, ਇਸ ਤਰ੍ਹਾਂ ਦੀਆਂ ਚੀਜ਼ਾਂ ਨਵੇਂ ਡਿਵੈਲਪ ਹੁੰਦੇ ਆ। ਉਹ 3-4 ਮੁਰੱਬੇ ਦੇ ਜਿਹੜਾ ਜਗ੍ਹਾ ਹੋਵੇ ਨਾ, ਉੱਥੇ ਇੰਜੈਕਟ ਕਰਦੇ ਇੱਕ ਨਾ ਕੋਈ ਇੰਜੈਕਸ਼ਨ ਟਾਈਪ, ਵੀ ਥੋੜਾ ਜਿਹਾ ਹੋਲ ਕਰਕੇ ਨਾ ਇੰਜੈਕਟ ਕਰਦੇ। ਉਹ 5-6 ਮੁਰੱਬੇ ਦੇ ਏਰੀਏ 'ਚ ਇੱਕ ਵੀ ਜਿਹੜਾ ਥੱਲੇ ਜ਼ਮੀਨ 'ਚ ਰਹਿਣ ਵਾਲਾ ਕੋਈ ਜਾਨਵਰ ਹੈ ਉਹ ਨਹੀਂ ਰਹਿੰਦਾ, ਸਾਰੇ ਮਰ ਜਾਂਦੇ। ਮੈਂ ਇੱਥੇ ਜਾਨਵਰਾਂ ਵਾਸਤੇ ਨਾ ਘਰ ਦੀਆਂ ਦੋਵਾਂ ਸਾਈਡਾਂ ਤੇ ਨਾ ਛੋਟੇ ਛੋਟੇ ਉਹਦੇ ਲੁਹਾਰ ਦੇ ਕੋਲੋਂ ਨਾ ਖੁੱਡੇ ਬਣਾ ਕੇ ਲਾਏ। ਚਲ ਜਾਨਵਰ ਆਉਂਦੇ ਜਿਹੜੇ ਨੇ ਉੱਥੇ ਪਾਣੀ ਪੂਣੀ ਰੱਖ ਦੇਣਾ। ਯਕੀਨ ਕਰੋ, ਅੱਜ ਖੁੱਡੇ ਲੱਗਿਆ ਨੂੰ 2-3 ਮਹੀਨੇ ਹੋ ਗਏ, ਇੱਕ ਜਾਨਵਰ ਨਹੀਂ ਆ ਕੇ ਬਹਿੰਦਾ।
ਸਾਡੇ ਸ਼ਹਿਰਾਂ ਦਾ ਰੁਖ ਹੀ ਨਹੀਂ ਹੁਣ ਕਰਦੇ ਵੀ ਉਹ ਮੌਸਮ ਦੀ ਵੀ ਤਬਦੀਲੀ ਇਦਾਂ ਦੀ ਹੈ। ਬਿਲਕੁਲ ਹੈ ਸਰ। ਬਿਲਕੁਲ ਬਿਲਕੁਲ। ਓਕੇ ਜੀ, ਮੇਰੇ ਵੱਲੋਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ ਸਰ ਤੁਹਾਡਾ ਸਾਡੇ ਨਾਲ ਸਿੱਧੂ ਸਾਹਿਬ ਦੁਬਾਰਾ ਤੋਂ ਅਸੀਂ ਜੀ। ਅਸੀਂ ਜਗਪਾਲ ਸਾਹਿਬ ਅਸੀਂ ਜਗਪਾਲ ਸਾਹਿਬ ਦੀ ਸੁਣ ਲਈ। ਨਾਸਿਰ ਸਾਹਿਬ ਅਸੀਂ ਹੋ ਗਏ ਕਿੱਕਰ ਦਰਖਤ ਪੱਟ ਕੇ ਤੇ ਆਪਣੇ ਲੱਕੜਾਂ ਦੇ ਖੁੱਡੇ ਬਣਾਉਣ ਲੱਗ ਪਏ ਆ ਹੁਣ। ਸਿੱਧੂ ਸਾਹਿਬ ਤੁਹਾਡੀ ਆਵਾਜ਼ ਇੰਝ ਆ ਰਹੀ ਜਿਵੇਂ ਕਬੱਡੀ ਦੇ ਮੈਚ ਕਮੈਂਟਰੀ ਹੋ ਰਹੀ ਹੁੰਦੀ। ਤਾਂ ਡਬਲ ਸਪੀਕਰ ਚੱਲਦਾ। ਇਹ ਉਹ ਜਿਵੇਂ ਆਵਾਜ਼ ਆਉਂਦੀ ਹੈ ਨਾ ਸਿੱਧੂ ਸਾਹਿਬ ਦਾ ਮੁੰਡਾ ਚੱਲਿਆ ਰੇਡ ਤੇ ਤਿਆਰ ਬਰ ਤਿਆਰ ਹੋ ਗਏ ਪਾਲੇ। ਹਾਂਜੀ ਇਹ ਭਾਜੀ ਸਾਡੇ ਨਾਲ ਜੀ ਸੁਕੇਸ਼। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਸਲਾਮ ਵਾਲੇਕੁਮ ਐਂਡ ਨਮਸਤੇ। ਮੈਂ ਬਹੁਤ ਜੀ ਮੈਂ ਬੋਲ ਸਕਦਾ ਜੀ? ਜੀ ਜੀ ਮਤਲਬ ਇਜਾਜ਼ਤ ਹੈ? ਬਿਲਕੁਲ ਜਨਾਬ। ਪ੍ਰੋਗਰਾਮ ਤੁਹਾਡਾ ਆਪਣਾ ਪ੍ਰੋਗਰਾਮ ਹੈ ਜੀ। ਬਹੁਤ ਸ਼ੁਕਰੀਆ। ਮੈਂ ਤੁਹਾਨੂੰ ਇੰਟਰੋਡਕਸ਼ਨ ਦਿੰਦਾ ਆਪਣੀ। ਮੇਰਾ ਨਾਮ ਸੁਕੇਸ਼ ਸਰਵਰੀਆ ਹੈ ਔਰ ਮੈਂ ਬਿਲੋਂਗ ਕਰਦਾ ਅੰਬਾਲੇ ਤੋਂ। ਅੰਬਾਲਾ ਤੁਸੀਂ ਸੁਣਿਆ ਹੋਣਾ। ਅੱਜ ਕੱਲ੍ਹ ਟੈਕਨੀਕਲੀ ਤਾਂ ਹਰਿਆਣੇ 'ਚ ਪੈਂਦਾ, ਪਰ ਪੰਜਾਬ ਦਾ ਹੀ ਮਤਲਬ ਜ਼ਿਆਦਾ ਜਿਹੜੀ ਉੱਥੇ ਲੋਕੈਲਿਟੀ ਹੈ ਸਾਰੀ ਪੰਜਾਬੀ ਹੈ। ਤਾਂ ਮੈਂ ਅੱਜ ਕੱਲ੍ਹ ਰਹਿੰਦਾ ਦਿੱਲੀ ਅਤੇ ਮੈਂ ਤੁਹਾਡਾ ਦੇਖਦਾ ਮਤਲਬ ਪ੍ਰੋਗਰਾਮ ਔਰ ਬਹੁਤ ਅੱਛਾ ਲੱਗਦਾ। ਬੜੀ ਜਾਣਕਾਰੀ ਮਿਲਦੀ ਹੈ ਲਹਿਦੀ ਚੀਜ਼ਾਂ ਦੀ। ਔਰ ਨਾਸਿਰ ਸਾਹਿਬ ਤੁਸੀਂ ਕਮਾਲ ਦੇ ਬੰਦੇ ਹੋ ਬਈ, ਬਹੁਤ ਤਕੜਾ ਇਨੀਸ਼ੀਏਟਿਵ ਹੈ ਤੁਹਾਡਾ। ਔਰ ਪ੍ਰੋਫੈਸਰ ਸਾਹਿਬ ਮੈਂ ਮਤਲਬ ਇੱਕ ਤਾਂ ਤੁਹਾਡੀ ਬੋਲੀ ਮੈਨੂੰ ਬਹੁਤ ਅੱਛੀ ਲੱਗਦੀ, ਜਿਹੜੇ ਲਹਿਜ਼ਾ ਬੋਲਣ ਤੁਸੀਂ, ਮੈਂ ਕਹਿੰਦਾ ਤੁਸੀਂ ਭਾਵੇਂ ਗਾਲਾਂ ਵੀ ਕੱਢੀ ਜਾਓ ਮੈਂ ਸੁਣੀ ਜਾਊਂਗਾ, ਤੁਸੀਂ ਇੰਨੀ ਮਿੱਠੀ ਕੱਢਦੇ ਲਹਿਜ਼ਾ ਏਦਾਂ ਦਾ। ਚਲੋ ਮੈਂ ਕੱਲਿਆ ਕਿਤੇ ਫੋਨ ਕਰ ਲਿਓ। ਕੋਈ ਮਹਾਰਾਜ ਜਿੱਦਾਂ ਕਹੋ ਅਸੀਂ ਤਾਂ ਉਦਾਂ ਹੀ ਤਿਆਰ ਹੈ। ਹਾਂਜੀ ਸਿੱਧੂ ਸਾਹਿਬ ਕੁਝ ਕਹਿਣਾ ਚਾਹੁੰਦੇ? ਤੁਹਾਡਾ ਮਾਈਕ ਬੰਦ ਹੈ ਸਿੱਧੂ ਸਾਹਿਬ, ਮਾਈਕ ਬੰਦ ਹੈ ਤੁਹਾਡਾ। ਉਹ ਕਹਿੰਦੇ ਆ ਨਾ ਜੀ ਕਿਸੇ ਨੂੰ ਜ਼ੁਬਾਨ ਗਾਲ ਵੀ ਕੱਢਣੀ ਹੋਵੇ ਇਸ ਜ਼ੁਬਾਨ 'ਚ ਉਹ ਵੀ ਬਾਹਲੀ ਮਿੱਠੀ ਆ। ਉਹ ਕਹਿੰਦੇ ਆ ਵੀ ਭਈਆ ਆਪ ਨੀਚੇ ਆਤੇ ਹੋ ਕਿ ਮੈਂ ਜूता लेकर ऊपर आऊं। ਕਿਸੇ ਦੋ ਦਾ ਡਬਲ ਸਪੀਕਰ ਚੱਲ ਰਿਹਾ, ਮਾਈਕ ਡਬਲ ਚੱਲਦਾ। ਮੈਨੂੰ ਮੈਂ ਪਹਿਲੀ ਵਾਰ ਆਇਆ ਜੀ, ਮੈਨੂੰ ਜ਼ਿਆਦਾ ਨੌਲੇਜ ਨਹੀਂ ਹੈ ਇਸ ਚੀਜ਼ ਦੀ, ਹੋ ਸਕਦਾ ਮੇਰੇ ਕੋਲ ਨਾ ਗਲਤੀ ਹੋਈ ਹੋਵੇ। ਨਹੀਂ ਕੋਈ ਨਹੀਂ ਜੀ। ਜਗਪਾਲ ਸਾਹਿਬ ਕੁਝ ਕਹਿ ਰਹੇ ਸਰ। ਜੀ ਬੋਲੋ ਤੁਸੀਂ ਟੌਪਿਕ ਪਲੀਜ਼ ਕੰਟੀਨਿਊ ਕਰੋ ਟੌਪਿਕ ਆਪਣਾ। ਜੀ ਜਗਪਾਲ ਸਾਹਿਬ ਬੋਲੋ, ਤੁਸੀਂ ਆਵਾਜ਼ ਨਹੀਂ ਆ ਰਹੀ? ਨਹੀਂ ਮੈਂ ਠੀਕ ਹੈ, ਮੈਂ ਸੁਣ ਰਿਹਾ ਸੀ ਤੁਹਾਨੂੰ। ਅੱਛਾ ਜੀ ਸੁਣਾਓ ਵੀ ਨਾ। ਤਲਵੰਡੀ ਸਾਹਿਬ ਦੀ ਨਾਲ ਤਲਵੰਡੀ ਸਾਹਿਬ ਮੇਰਾ ਕੀਤਾ ਕੀ ਗੱਲ ਤੁਹਾਡਾ ਬਿਆਰਾਂ ਦੇ ਫਿਰਦੇ ਨੇ ਅੱਜ। ਮੈਂ ਕਿਹਾ ਜੀ ਨੇਰੇ ਚੱਲੂਗਾ ਜੀ। ਸਾਰਿਆਂ ਨੂੰ ਸਲਾਮ ਤੇ ਸਤਿ ਸ੍ਰੀ ਅਕਾਲ। ਕਿਸੇ ਦੋਸਤ ਦਾ ਨਾ ਡਬਲ ਚੱਲ ਰਿਹਾ। ਚਲ ਮੈਂ ਕੋਈ ਬੰਦ ਕਰ ਮੈਂ ਇੱਕ ਵਾਰ ਕਨੈਕਸ਼ਨ ਨੇ ਤੇ ਕੱਟ ਕੇ ਵੇਖ ਲਓ। ਨਹੀਂ ਇਹ ਸੁਕੇਸ਼ ਭਾਈ ਦਾ ਆਵਾਜ਼ ਡਬਲ ਆ ਰਹੀ। ਸੁਕੇਸ਼ ਭਾਈ ਤੁਸੀਂ ਆਊਟ ਹੋ ਕੇ ਦੁਬਾਰਾ ਇਨ ਹੋ ਜਾਓ ਜਰਾ। ਹਾਂਜੀ ਤਲਵੰਡੀ ਸਾਹਿਬ। ਹਾਂਜੀ ਮਹਾਰਾਜ, ਇਹ ਬਹੁਤ ਵਧੀਆ ਟੌਪਿਕ ਤੁਸੀਂ ਛੇੜਿਆ ਜੀ। ਪਰ ਜੇ ਹੁਣ ਤੁਹਾਨੂੰ ਮੈਂ ਕਹਿਤਾ ਵੀ ਇਹ ਸਾਰਾ ਕੁਝ ਜਿਹੜਾ ਤੁਸੀਂ ਡਿਸਕਸ ਕਰ ਰਹੇ ਸਾਰਾ ਕੁਝ ਮੇਰੇ ਕੋਲ ਹੈਗਾ ਹੈ, ਤੇ ਫਿਰ ਤੁਸੀਂ ਕਹਿ ਦੇਣਾ ਵੀ ਅੱਜ ਤਲਵੰਡੀ ਸਾਹਿਬ ਫੇਰ ਪੰਗਾ ਲੈਣ ਦੇ। ਪਰ ਮੈਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਤੁਸੀਂ ਕਹਿ ਦੇਣਾ ਨਾ ਵੀ ਭਾਈ ਇਹ ਸਾਰਾ ਚੀਜ਼ਾਂ ਉਧਰ ਮੰਗੋ। ਹਾਂਜੀ ਸਭ ਪਾਓ ਤੁਸੀਂ ਤਲਵੰਡੀ ਸਾਹਿਬ ਬੋਲੋ। ਹਾਂਜੀ ਆਪਣੇ ਕੋਲ ਨਾ ਜੀ ਇਹ ਸਾਰੀਆਂ ਚੀਜ਼ਾਂ ਅਸੀਂ ਰੱਖ ਕੇ ਵੇਖੀਆਂ ਨੇ, ਕਿਉਂਕਿ ਤੁਹਾਡੀ ਗੱਲ ਬਿਲਕੁਲ ਸਹੀ ਹੈ। ਕਿਉਂਕਿ ਰੁੱਖਾਂ ਦੇ ਕਾਰਨ ਜਿਹੜੇ ਪੰਛੀ ਨੇ ਉਹ ਵੀ ਆਉਣੋਂ ਹਟ ਗਏ ਨੇ। ਹੁਣ ਜਿਵੇਂ ਸਾਡੇ ਇੱਥੇ ਅਸੀਂ ਦਾਲੇ ਹਵੇਲੀ ਦੇ ਬੜੇ ਰੁੱਖ ਲਾਏ ਨੇ, ਵਾਂਸ, ਹੋਰ ਵੀ ਸਾਰੇ ਟਾਹਲੀਆਂ ਨੇ, ਧਰੇਕਾਂ ਨੇ, ਅਮਰੂਦ ਨੇ, ਸਾਰੇ ਰੁੱਖ ਹੈਗੇ ਸਾਡੇ। ਤੇ ਸਾਡੇ ਕੋਲ ਸਾਰੇ ਜਾਨਵਰ ਮਤਲਬ ਆਉਂਦੇ, ਜਿਵੇਂ ਗਟਾਰਾਂ, ਹੋਰ ਵੀ ਜਿੰਨੇ ਜਾਨਵਰ ਤੁਸੀਂ ਵੇਖੋ, ਤੋਤੇ। ਅਸੀਂ ਮਕਈ ਬਕਾਇਦਾ 2 ਕਨਾਲ ਬੀਜਦੇ ਹਾਂ, ਉਹ ਮਤਲਬ ਅੱਧੀ ਕੁ ਤੋਤੇ ਖਾ ਜਾਂਦੇ, ਪਰ ਸਾਨੂੰ ਚੰਗਾ ਲੱਗਦਾ।
ਤਲਵੰਡੀ ਸਾਹਿਬ ਕੋਈ ਸੱਪ ਸੁੱਪ ਵੀ ਵਾਕਫ ਹੈਗੇ ਆਪਣੇ? हेलो आ रही आवाज आ रही प्रोफेसर साहब? हाँ जी, आ रही है हाँ जी हाँ जी जी हाँ, ਤੇ ਜਾਰੀ ਇਸ ਰੱਖੋ ਜੀ, ਕਰਕੇ ਹੁਣ ਵੀ ਹਾਂ ਹਾਂ ਤੇ ਇਸ ਕਰਕੇ ਜਿਹੜੀਆਂ ਚੀਜ਼ਾਂ, ਕਿਉਂਕਿ ਅਸੀਂ ਖੁਦ ਹੱਥੀਂ ਤਾਂ ਕੁਝ ਕਰ ਨਹੀਂ ਰਹੇ, ਉਹਦੇ ਨਾਲ ਹੀ ਗੱਲ ਆ ਗਈ ਹੁਣੇ, ਜਿਵੇਂ ਕਹਿ ਕੇ ਗਏ ਹੈਗੇ ਆਪਣੇ ਵੀਰ ਵੀ ਕੋਠੀਆਂ ਪਾ ਲਈਆਂ, ਕੋਠੀਆਂ ਦੇ ਗੁਨਾਹ ਕਿਹਦੇ? ਇਹ ਜਿੰਨੀ ਅਸੀਂ ਪੈਸੇ ਜ਼ਿਆਦਾ ਇਕੱਠੇ ਕਰ ਲਏ ਨੇ ਨਾ, ਉਸੇ ਕਰਕੇ ਅਸੀਂ ਜ਼ਿਆਦਾ ਤੰਗ ਆ। ਜਦੋਂ ਅਸੀਂ ਪੈਸਿਆਂ ਦਾ ਖਹਿੜਾ ਛੱਡ ਦਿਆਂਗੇ ਤੇ ਅਸੀਂ ਸੁਖੀ ਵੀ ਹੋ ਜਾਾਂਗੇ। ਹੁਣ ਸਾਡਾ ਮੌਜੂ ਇਹੀ ਹੈ ਕਿ ਅਸੀਂ ਪੈਸੇ ਦੇ ਪਿੱਛੇ ਜ਼ਿਆਦਾ ਲੱਗ ਗਏ ਆ ਤੇ ਰੱਬ ਨੂੰ ਅਸੀਂ ਪਿੱਛੇ ਦੂਜੇ ਨੰਬਰ ਤੇ ਕਰਤਾ। ਪਹਿਲੋਂ ਰੱਬ ਪਹਿਲੇ ਨੰਬਰ ਤੇ ਹੁੰਦਾ ਸੀ ਤੇ ਪੈਸਾ ਦੂਜੇ ਨੰਬਰ ਤੇ ਹੁੰਦਾ ਸੀ। ਤੇ ਇਸ ਕਰਕੇ ਪ੍ਰੋਫੈਸਰ ਸਾਹਿਬ, ਜਿੰਨਾ ਚਿਰ ਤੱਕ ਅਸੀਂ ਆਪਣੇ ਜਿਹੜੀ ਖੁਦਾਈ ਨੂੰ ਅਸੀਂ ਮੰਨਦੇ ਆ, ਉਹਦੇ ਅਕੋਰਡਿੰਗ, ਉਹਦੇ ਅਸੂਲਾਂ ਦੇ ਅਕੋਰਡਿੰਗ ਨਹੀਂ ਚੱਲਾਂਗੇ, ਇਨ ਫਿਊਚਰ ਸ਼ਾਇਦ ਮੇਰਾ ਤਾਂ ਮੰਨਣਾ ਇਹ ਹੈ ਕਿ ਸ਼ਾਇਦ ਅਸੀਂ ਕਿਸੇ ਵੀ ਕਾਮਯਾਬੀ ਵੱਲ ਨਾ ਜਾ ਸਕੀਏ, ਕਿਉਂਕਿ ਇਸ ਵਕਤ ਅਸੀਂ ਸੌਰੀ ਜੀ ਤਲਵੰਡੀ ਸਾਹਿਬ, ਇਹ ਦੱਸੋ ਕਿ ਹੁਣ ਪਿੰਡਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕੁਝ ਚੀਜ਼ਾਂ ਜਿਹੜੀਆਂ ਉਹ ਦੁਬਾਰਾ ਜਿਹੜੀਆਂ ਹੋ ਰਹੀਆਂ, ਮੱਝਾਂ ਰੱਖਣ ਦਾ ਰਿਵਾਜ ਜਿਹੜਾ ਸੀਗਾ ਉਹ ਘਟ ਗਿਆ ਸੀਗਾ ਇਸੇ ਵਜ੍ਹਾ ਤੋਂ। ਲੇਕਿਨ ਹੁਣ ਲੋਕ ਜਿਹੜੇ ਨੇ ਉਹਨੂੰ ਥੋੜਾ ਜਿਹਾ ਇੱਕ ਕਾਰੋਬਾਰੀ ਨੁਕਤਾ ਨਜ਼ਰ ਦੇ ਨਾਲ ਕਰਨ ਲੱਗ ਪਏ ਨੇ। ਜਿਹੜੇ ਫਾਰਮ ਜਿਹੜੇ ਬਣਨ ਲੱਗ ਪਏ ਨੇ, ਅੱਛਾ ਉਹ ਦੁੱਧ ਲੈ ਕੇ ਵੇਚਦੇ ਨੇ ਜਾਂ ਜਾਨਵਰਾਂ ਨੂੰ ਵੇਚਦੇ ਨੇ। ਕਿਆ ਇਹ ਕੰਮ ਜਿਹੜਾ ਹੈ ਇਹ ਆਉਣ ਵਾਲੇ ਵਕਤ ਦੇ ਵਿੱਚ ਲੋਕ ਇਹਦੇ ਨਾਲ ਜੁੜਨਗੇ ਜਾਂ ਛੱਡ ਜਾਣਦੇ ਇਹਨੂੰ? ਹਾਂਜੀ ਪ੍ਰੋਫੈਸਰ ਸਾਹਿਬ, ਨਹੀਂ ਜੁੜਨਗੇ ਉਹ ਲੋਕ ਜਿਹੜੇ ਹੱਥੀਂ ਕਰਨਗੇ, ਜਿਹੜੇ ਮਤਲਬ ਆਪਣੇ ਸਿੱਧੂ ਸਾਹਿਬ ਵਾਂਗੂ ਮਤਲਬ ਫਿਰੋਜ਼ਪੁਰ ਹੀ ਰਹਿਣਗੇ ਤੇ ਮੇਰੇ ਵਾਂਗੂ ਚੰਡੀਗੜ੍ਹ ਹੀ ਰਹਿਣਗੇ, ਉਹ ਨਹੀਂ ਕਰਨਗੇ। ਉਹ ਕਰਨਗੇ ਜਿਹੜੇ ਮੋਸਟਲੀ ਇਹਦੇ ਵਿੱਚ ਰਹਿਣਗੇ। ਸਿਆਣਿਆਂ ਦੀ ਕਹਾਵਤ ਆ ਵੀ ਜੇ ਤੁਸੀਂ ਡੰਗਰ ਵਧੀਆ ਤਰੀਕੇ ਦੇ ਰੱਖਣੇ ਆ ਜਾਂ ਵਧੀਆ ਇਹਨਾਂ ਤੋਂ ਕੋਈ ਪ੍ਰੋਫਿਟ ਲੈਣਾ ਤੇ ਤੁਹਾਨੂੰ ਡੰਗਰਾਂ ਦੇ ਵਿੱਚ ਰਹਿਣਾ ਪਊਗਾ, ਤੇ ਜ਼ਿਮੀਂਦਾਰ ਨੂੰ ਜੇ ਫਸਲ ਤੋਂ ਕੁਝ ਵਧੀਆ ਬੈਟਰ ਪ੍ਰੋਫਿਟ ਲੈਣਾ ਤੇ ਉਹਨੂੰ ਮਤਲਬ ਫਸਲ ਦੇ ਵਿੱਚ ਰਹਿਣਾ ਪਊਗਾ। ਹੁਣ ਸਾਡੇ 2 ਫਾਰਮ ਨੇ ਇੱਦਾਂ, ਮੇਰੇ ਭਾਣਜਿਆਂ ਕੋਲੇ ਵੀ ਇੱਕ ਫਾਰਮ ਆ ਜੀ, ਉਹਨਾਂ ਕੋਲੇ ਤਕਰੀਬਨ 80 ਕੁ ਗਾਵਾਂ ਨੇ। ਇੱਕ ਮੇਰਾ ਦੋਸਤ ਹੈ ਜੀ, ਇੱਥੇ ਨਾਲ ਹੀ ਪਰਾਗਪੁਰਾ ਪਿੰਡ ਹੈ, ਤੇ ਉਹਨਾਂ ਕੋਲੇ ਵੀ 80-90 ਗਾਵਾਂ ਨੇ। ਮਤਲਬ ਬਹੁਤ ਵਧੀਆ ਪ੍ਰੋਫਿਟ ਹੈ ਉਹਨਾਂ ਕੋਲੇ। ਤੇ ਸਾਡੇ ਕੋਲੇ ਵੀ ਤਕਰੀਬਨ 15-20 ਡੰਗਰ ਨੇ, ਔਰ 4 ਡੇਅਰੀਆਂ ਨੇ ਆਪਣੀਆਂ। ਗਵਰਨਮੈਂਟ ਦੇ 2 ਸੈਂਟਰ ਨੇ, ਬਾਕੀ ਪ੍ਰਾਈਵੇਟ ਨੇ। ਤੇ ਇਨ ਫਿਊਚਰ ਕੋਈ ਵੀ ਕੰਮ ਆ ਜਿਹੜਾ ਸੌਰੀ ਜੀ ਤਾਜ਼ਾ ਪੱਠੇ ਉਹਨਾਂ ਨੂੰ ਪਾਉਂਦੇ ਹੋ ਜਾਂ ਮਤਲਬ ਇੱਕ ਸਾਈਲੇਜ ਵਾਲਾ ਵੀ ਸਾਡੇ ਇੱਧਰ ਚੱਲ ਰਿਹਾ ਕਿ ਮੱਕੀ ਨੂੰ ਜਿਸ ਵੇਲੇ ਉਹ ਦੋਧੇ ਤੇ ਹੁੰਦੀ ਹੈ ਉਹਨੂੰ ਵੱਢ ਕੇ ਉਹਦਾ ਸਾਈਲੇਜ ਬਣਾਇਆ ਜਾਂਦਾ ਔਰ ਉਹ ਜਿਹੜਾ ਅੱਛਾ ਕੀ ਤਰੀਕਾ ਕਾਰ ਹੈ ਤੁਹਾਡਾ? ਥੋੜਾ ਜਿਹਾ ਆਪਣਾ ਤਜਰਬਾ। ਹਾਂ, ਅਚਾਰ ਹੈ ਬੁਨਿਆਦੀ ਤੌਰ ਤੇ। ਇਹ ਥੋੜਾ ਜਿਹਾ ਸਾਡੇ ਨਾਲ ਸਾਂਝਾ ਕਰੋ, ਕਿਵੇਂ ਉਹ ਸਟਰਕਚਰ ਤੁਸੀਂ ਬਣਾਉਂਦੇ ਹੋ ਫਾਰਮ ਦਾ, ਔਰ ਉਹਨਾਂ ਦੀ ਖੁਰਾਕ ਕੀ ਦਿੰਦੇ ਹੋ ਤੁਸੀਂ, ਔਰ ਉਹਦੇ ਵਾਸਤੇ ਕਿੰਨੇ ਬੰਦੇ ਜਿਹੜੇ ਤੁਸੀਂ ਰੱਖੇ? ਇਹ ਥੋੜਾ ਜਿਹਾ ਸਾਡੇ ਨਾਲ ਸਾਂਝਾ ਕਰੋ ਆਪਣੀਆਂ ਤਜਰਬਾ ਜਿਹੜਾ। ਜੀ ਪ੍ਰੋਫੈਸਰ ਸਾਹਿਬ, ਜਿਹੜਾ ਅੱਜ ਕੱਲ ਜਿਵੇਂ ਸਾਰੀ ਸੰਦਾਂ ਦੀ ਖੇਤੀ ਆ ਗਈ, ਏਦਾਂ ਹੀ ਸੰਦਾਂ ਦੀ ਜਿਹੜੀ ਡੇਅਰੀ ਫਾਰਮ ਉਹ ਵੀ ਸੰਦਾਂ ਦਾ ਆ ਗਿਆ। ਜਿਵੇਂ ਮਕਈ ਤੁਹਾਡੇ ਕੋਲ ਜੇ ਤਕਰੀਬਨ 40 ਤੋਂ 50 ਡੰਗਰ ਨੇ ਜਾਂ 70 ਤੋਂ 80 ਡੰਗਰ ਨੇ, ਇਹਦੇ ਤੁਸੀਂ 40 ਤੋਂ 50 ਕਿੱਲਿਆਂ ਦਾ ਅਚਾਰ ਪਵਾ ਸਕਦੇ ਜੀ। ਉਹ ਅਚਾਰ ਪਾਉਣ ਵਾਲੇ ਤੁਹਾਨੂੰ ਤਕਰੀਬਨ 15 ਤੋਂ 20 ਦਿਨਾਂ ਦੇ ਵਿੱਚ ਤਕਰੀਬਨ ਬੰਦੇ ਚਾਹੀਦੇ ਹੋਣਗੇ, 10-10 20-20 ਰੋਜ਼ ਦੇ। ਉਹ ਜਿਹੜਾ ਤੁਹਾਨੂੰ 15 ਤੋਂ 20 ਦਿਨ ਉਧਰ ਤੁਹਾਨੂੰ ਥੋੜਾ ਜਿਹਾ ਕਸ਼ਟ ਆਉਣਾ। ਉਸ ਤੋਂ ਬਾਅਦ ਤੁਸੀਂ ਤਕਰੀਬਨ 80 ਡੰਗਰ ਜਿਹੜੇ ਨੇ ਉਹ ਮੇਰੇ ਖਿਆਲ ਦੇ ਵਿੱਚ 4 ਕੁ ਬੰਦੇ ਤੁਸੀਂ ਸਾਂਭ ਸਕਦੇ ਜੇ। ਅਸੀਂ 3 ਵੀ ਸਾਂਭ ਲੈਂਦੇ ਹਾਂ, ਤੇ ਜੇ ਕੋਈ ਥੋੜਾ ਜਿਹਾ ਬੰਦਾ ਚਲੋ ਨਹੀਂ ਮਤਲਾ ਤੇ 4 ਬੰਦੇ ਬੈਟਰ ਸਾਂਭ ਲੈਂਦੇ ਨੇ। ਕਿਉਂਕਿ ਚੋਣ ਵਾਲਾ ਜਿਹੜਾ ਸਿਸਟਮ ਹੈ ਜੀ ਉਹ ਮਸ਼ੀਨਾਂ ਦਾ, ਉਸ ਥੱਲੇ ਮਸ਼ੀਨਾਂ ਲਾਈ ਜਾਣੀਆਂ, ਉਹ ਚੋਈ ਜਾਣਾ, ਫਿਰ ਲਾਈ ਜਾਣੀਆਂ, ਚੋਈ ਜਾਣੀਆਂ। ਮਤਲਬ ਜੇ ਅਸੀਂ ਅਚਾਰ ਪਾ ਕੇ ਵਧੀਆ ਤਰੀਕੇ ਨਾਲ ਮੇਨਟੇਨ ਕਰਨਾ ਤੇ 4 ਬੰਦੇ 80 ਡੰਗਰਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਪਾਲ ਸਕਦੇ ਨੇ। ਤੇ ਕਿੰਨੀ ਪ੍ਰੋਡਕਸ਼ਨ ਕਿੰਨੀ ਲੈਂਦੇ ਹੋ? ਮਿਲਕ ਪ੍ਰੋਡਕਸ਼ਨ ਕਿੰਨੀ ਹੈ ਪਰ ਮਿਲਕ ਇਹਦੇ ਜੀ? ਹਾਂ, ਇੱਕ ਜਾਨਵਰ ਦਾ ਇਹ ਜੀ ਤਕਰੀਬਨ ਤੁਹਾਡੇ ਬੈਸਟ ਬ੍ਰਾਂਡ ਤੇ ਹੈਗੀ। ਤੁਹਾਡਾ ਜਿਹੜਾ ਜਾਨਵਰ ਉਹ ਕਿੰਨੇ ਬੈਟਰ ਬ੍ਰਾਂਡ ਦਾ ਹੈ, ਜਿਵੇਂ ਵਧੀਆ ਸੂਈ ਨੇ, ਕਈ ਡੰਗਰਾਂ ਦੇ ਬੜੀਆਂ ਅਲੱਗ-ਅਲੱਗ ਕਿਸਮਾਂ ਨੇ। ਤਕਰੀਬਨ 10 ਕਿਲੋ ਤੋਂ ਸਟਾਰਟ ਹੋ ਗਏ ਤੇ 50 ਕਿਲੋਮੀਟਰ 50 ਕਿਲੋ ਤੱਕ ਦੁੱਧ ਇੱਕ ਡੰਗਰ ਦੇ ਜਾਂਦਾ ਹੈ। ਸਹੀ, ਜਿਹੜਾ ਬੈਸਟ ਜਿਹੜੀ ਵਧੀਆ ਬ੍ਰਾਂਡ ਨੇ। ਨਹੀਂ ਤਾਂ ਨੋਰਮਲੀ 20 ਕਿਲੋ ਤਾਂ ਮੋਸਟਲੀ ਆਲਮੋਸਟ ਹਰ ਇੱਕ ਡੰਗਰ ਜਿਹੜਾ ਉਹ
ਤੁਹਾਨੂੰ ਪੈਦਾਵਾਰ ਦੇਈ ਜਾਂਦਾ ਜੀ। ਹਾਂਜੀ ਸਿੱਧੂ ਸਾਹਿਬ ਤੁਹਾਡਾ ਮਾਈਕ ਬੰਦ ਜੀ। ਸਿੱਧੂ ਸਾਹਿਬ ਮਾਈਕ ਬੰਦ ਤੁਹਾਡਾ ਔਨ ਕਰ ਲਓ। 20 ਕਿਲੋ ਤਲਵੰਡੀ ਸਾਹਿਬ ਜਿਹੜੀ ਚੰਗੀ ਨਸਲ ਦੀ ਮੱਝ ਆ ਨਾ, ਸਹੀਵਾਲ ਜਾਂ ਮੋਹਰਾ ਨਸਲ ਦੀ, ਉਹ ਹੀ ਦੇਊਗੀ। ਦੂਜੀ ਆਪਣੇ ਪੰਜਾਬ 'ਚ ਉਹ ਨਸਲ ਹੈ ਨਹੀਂ ਜਿਹੜੀ ਲੈਂਦੇ ਪੰਜਾਬ 'ਚ ਚੰਗੀ ਨਸਲ ਮੱਝਾਂ ਦੀ ਹੈਗੀ, ਉਹ ਆਪਣੇ ਪੰਜਾਬ 'ਚ ਨਹੀਂ ਹੈਗੀ ਅਜੇ ਵੀ। ਢਿੱਲੋਂ ਸਾਹਿਬ ਇਹ ਜ਼ਿਆਦਾਤਰ ਜਿਹੜੇ ਫਾਰਮਿੰਗ ਅਸੀਂ ਵੱਡੇ ਡੰਗਰ ਰੱਖਦੇ ਹਾਂ, ਅਸੀਂ ਜ਼ਿਆਦੀਆਂ ਗਾਵਾਂ ਰੱਖਦੇ ਹਾਂ, ਕਿਉਂਕਿ ਮਈਆਂ ਸਿਰਫ ਅਸੀਂ ਜਿਹੜਾ ਘਰੇ ਦੁੱਧ ਪੀਂਦੇ ਹਾਂ ਉਹਦੇ ਵਾਸਤੇ ਕੋਈ 5-4 ਮਹੀਂ ਜਾਂ 7-8 ਮਹੀਂ ਰੱਖਦੇ ਹਾਂ। ਜਿਹੜਾ ਅਸੀਂ ਬੇਸਿਕਲੀ ਸੇਲ ਆਫ ਕਰਦੇ ਹਾਂ, ਜਿਵੇਂ ਗਵਰਨਮੈਂਟ ਦੇ ਜਿਹੜੇ ਅਦਾਰੇ ਨੇ, ਵੇਰਕਾ ਹੈ ਜਾਂ ਹੋਰ ਵੀ, ਉਹਨਾਂ ਨੂੰ ਅਸੀਂ ਜ਼ਿਆਦਾਤਰ ਗਾਂ, ਕਿਉਂਕਿ ਇਹਦਾ ਪਾਊਡਰ ਜਿਹੜਾ ਉਹ ਗਾਂ ਦਾ ਜ਼ਿਆਦਾ ਬਣਦਾ ਤੇ ਮੈਂ ਦਾ ਜਿਹੜਾ ਪਾਊਡਰ ਵਗੈਰਾ ਉਹ ਘੱਟ ਬਣਦਾ। ਸੌਰੀ। ਇਸੇ ਤਰ੍ਹਾਂ ਹੀ ਸਾਡੇ ਵੱਲ ਮੱਝਾਂ ਜ਼ਿਆਦਾ ਫੋਕਸ ਇੱਧਰ ਤਲਵੰਡੀ ਸਾਹਿਬ ਮੱਝਾਂ ਤੇ ਬਹੁਤਾ। ਗਾਵਾਂ ਹੈ ਨੇ ਪੂਰੇ ਜਿਵੇਂ ਜਿਹੜੇ ਵੱਡੀਆਂ ਕੰਪਨੀਆਂ ਜਾਂ ਨੈਸਲੇ ਹੋ ਗਿਆ, ਜਿਹੜੀਆਂ ਦੁੱਧ ਵਾਲੀਆਂ ਕੰਪਨੀਆਂ, ਉਹਨਾਂ ਦੇ ਡਾਇਰੈਕਟ ਗਾਈਆਂ ਦਾ ਦੁੱਧ ਜਾਂਦਾ। ਬਾਕੀ ਸਾਡੇ ਵੱਲ ਟ੍ਰੈਂਡ ਘੱਟ ਆ ਗਾਈਆਂ ਦਾ। ਇੱਕ ਦੋ ਵੀ ਗਾਈਆਂ ਹੋਣ, ਜਿਹੜੇ ਦੁੱਧ ਲੈਣ ਵਾਲੇ ਉਹ ਉਹਨਾਂ ਸਿਰ ਤੇ ਬਾਹਾਂ ਰੱਖ ਲੈਂਦੇ, ਉਹ ਗਾਈ ਕਿਉਂ ਆ ਗਈ, ਉਹ ਮਾਰ ਦਿੱਤਾ ਤੁਹਾਨੂੰ। ਹੁਣ ਮੇਰੇ ਨਾਸਰ ਭਾਈ ਤੁਹਾਡੀ ਆਵਾਜ਼ ਕੱਟ। 2 ਗਾਈਆਂ ਸੀ ਅੱਗੇ। ਇੱਕ ਕੱਲ ਹੀ ਮੈਂ ਪਿੰਡ ਗਿਆ ਤੇ ਕੱਲ ਗਾਈ ਇੱਕ ਹੋਰ ਲੈਂਦੀ, ਤੇ ਉਹ ਜਿਹੜਾ ਸਾਡਾ ਦੁੱਧ ਲੈਣ ਜਾਂਦਾ ਵਾ, ਉਹਨੇ ਸਿਰ ਤੇ ਬਾਂਹ ਰੱਖੀ, ਉਹ ਗਾਂ ਤੁਸੀਂ ਉਹ ਇੱਕ ਲੈਂਦੀ, ਯਾਰ ਮੈਂ ਦੁੱਧ ਇਹ ਹੋ ਗਿਆ ਉਹ ਹੋ ਗਿਆ। ਸਾਡੇ ਮੱਝਾਂ ਵਾਲਾ ਬਹੁਤਾ ਕੰਮ ਹੈ। ਸਿੱਧੂ ਸਾਹਿਬ ਚੰਗੇ ਨੇ ਚੈਨਲ, 1-2 ਚੈਨਲ ਹੈਗੇ ਆ ਮੱਝਾਂ ਵਾਲੇ, ਤੇ ਉਹ ਵੇਖਦੇ ਰਹਿਣਾ ਮੈਂ। ਤੁਹਾਡੇ ਮੱਝਾਂ ਦਾ ਬਹੁਤ ਜ਼ਿਆਦਾ ਕਰੇਜ ਹੈਗਾ। ਬਿਲਕੁਲ ਲੈਂਦੇ ਪੰਜਾਬ 'ਚ ਮੱਝਾਂ ਦਾ ਬਹੁਤ ਜ਼ਿਆਦਾ ਕਰੇਜ ਹੈਗਾ। ਬਹੁਤ ਵੱਡੇ ਫਾਰਮ ਬਣੇ ਹੋਏ ਆ ਸਾਡੇ ਪੰਜਾਬ ਦੇ ਵਿੱਚ। ਜ਼ਿਆਦਾ ਜਿਹੜਾ ਉਹ ਸਹੀ ਕਹਿ ਰਹੇ ਹੋ ਤੁਸੀਂ, ਉੱਥੇ ਨੀਲੀ ਦੀ ਜਿਹੜੀ ਨਸਲ ਹੈ ਬੜੀ ਮਸ਼ਹੂਰ ਹੈ। ਨੀਲੀ ਦੀਆਂ ਮੱਝਾਂ ਜਿਹੜੀਆਂ, ਹਾਂ, ਔਰ ਬੜੀ ਅੱਛੀ ਉਹ ਪ੍ਰੋਡਕਸ਼ਨ ਦਿੰਦੀ ਆ। ਔਰ ਇਸ ਹਵਾਲੇ ਦੇ ਨਾਲ ਜਿਹੜੇ ਸਾਡੇ 5-4 ਸ਼ਹਿਰ ਐਸੇ ਨੇ ਜਿੱਥੇ ਬਹੁਤ ਵੱਡੀਆਂ ਜਿਹੜੀਆਂ ਮੱਝਾਂ ਦੀਆਂ ਜਿਹੜੀਆਂ ਮੰਡੀਆਂ ਲੱਗਦੀਆਂ। ਅੱਛਾ, ਗਾਵਾਂ ਦੀਆਂ ਮੰਡੀਆਂ ਘੱਟ ਨੇ ਇੱਧਰ, ਮੱਝਾਂ ਦਾ ਜ਼ਿਆਦਾ ਹੈ। ਔਰ ਉਹਦੀ ਵਜ੍ਹਾ ਇਹ ਹੈ ਕਿ ਇੱਕ ਤਾਂ ਮਤਲਬ ਹੈ ਕਿ ਲੋਕ ਜੁੜੇ ਹੋਏ ਸੀ ਪਹਿਲੇ ਹੀ, ਔਰ ਨਸਲ ਇੱਥੇ ਅੱਛੀ ਹੈ ਮੱਝਾਂ ਦੀ। ਫਿਰ ਵੱਡੇ ਸ਼ਹਿਰਾਂ ਦੇ ਵਿੱਚ ਵੀ। ਫਿਰ ਦੂਸਰਾ ਹੈ ਕਿ ਲੋਕ ਇੱਧਰ ਦੇ ਜਿਹੜੇ ਨੇ ਉਹ ਗਾਂ ਦਾ ਦੁੱਧ ਜਿਹੜਾ ਉਹ ਇੰਨੇ ਸ਼ੌਕ ਦੇ ਨਾਲ ਨਹੀਂ, ਮਤਲਬ ਉਹ ਕਹਿੰਦੇ ਜੀ ਪਤਲਾ ਹੁੰਦਾ ਦੁੱਧ, ਇਹਦੇ ਨਾਲ ਕਰੀਮ ਨਹੀਂ ਆਉਂਦੀ ਜ਼ਿਆਦਾ, ਮੱਖਣ ਜਿਹੜਾ ਜ਼ਿਆਦਾ ਨਹੀਂ ਨਿਕਲਦਾ। ਇਸ ਵਜ੍ਹਾ ਤੋਂ ਥੋੜਾ ਜਿਹਾ ਰੇਟ ਦਾ ਵੀ ਫਰਕ ਹੈ ਜੀ। ਜਦੋਂ ਅਸੀਂ ਮੁਹਾਲੀ ਲੈਨੇ ਆ ਨਾ ਦੁੱਧ, ਅਸੀਂ ਮੁੱਲ ਲੈਨੇ ਆ। ਮੈਂ ਉਹਨੂੰ ਇੱਕ ਵਾਰੀ ਪੁੱਛਿਆ, ਮੈਂ ਕਿਹਾ ਭਈਆ ਆਪ दूध में पानी देते हो या पानी में दूध देते हो? ਕੁਝ ਪਤਾ ਹੀ ਨਹੀਂ ਚੱਲਦਾ ਉਹਦੇ ਜੋ ਹੈ ਕੀ ਆ। ਉਹਦਾ ਦੁੱਧ ਵਾਲੀ ਕੋਈ ਹੈ ਹੀ ਨਹੀਂ। ਜਦੋਂ ਪਿੰਡ ਆਈਦਾ ਉਹ ਦੁੱਧ ਦਾ ਪਤਾ ਐ ਲੱਗ ਜਾਂਦਾ ਵੀ ਵਾਕਿਆ ਦੁੱਧ ਹੈਗਾ ਹੀ ਜਿਹੜਾ। ਜੀ ਬਿਲਕੁਲ। ਤੇ ਤੁਹਾਡੇ ਉਧਰ ਇਹ ਦੱਸੋ ਕਿ ਇੱਕ ਤਾਂ ਇਹ ਸਾਈਲੇਜ ਹੈ, ਸਾਈਲੇਜ ਤੋਂ ਇਲਾਵਾ ਕਿਹੜਾ ਪੱਠਾ ਨੀਰਾ ਜਿਹੜਾ ਹੈ ਆਮ ਜਿਹੜਾ ਬੰਦਾ ਜਿਹਨੇ ਇੱਕ 2-2 ਜਿਹੜੀਆਂ ਮੱਝਾਂ ਗਾਵਾਂ ਰੱਖੀਆਂ, ਜ਼ਿਆਦਾ ਕਿਹੜਾ ਪੱਠਾ ਜਿਹੜਾ ਕਾਸ਼ਤ ਹੁੰਦਾ ਉਧਰ? ਸਿਆਲ ਦੇ ਵਿੱਚ ਤਾਂ ਬਰਸੀਨ ਆ ਜੀ, ਤੇ ਗਰਮੀਆਂ ਦੇ ਵਿੱਚ ਜਵਾਰ, ਚਰੀ, ਬਾਜਰਾ, ਇੱਕ ਉਹ ਹੁੰਦਾ ਲਵਾਂ ਵਾਲਾ ਹੁੰਦੇ ਆ ਆਪਣੇ, ਮੈਨੂੰ ਉਹਦਾ ਨਾਮ ਭੁੱਲ ਗਿਆ ਹੁਣ, ਥੋੜਾ ਜਿਹਾ ਮੇਰਾ ਇਹਦੇ ਵਿੱਚ ਘੱਟ ਹੀ ਆ। ਅਮਰੀਕਨ ਗ੍ਰਾਸ। ਹਾਂਜੀ ਹਾਂ, ਬਸ ਇਸ ਤਰ੍ਹਾਂ ਦੀ। ਹਾਂਜੀ, ਘਾਹ ਹੁੰਦਾ ਲੋ ਵਾਲਾ ਜਿਹੜਾ ਵਾਰ-ਵਾਰ ਫੁੱਟਦਾ ਰਹਿੰਦਾ। ਇਹ ਜ਼ਿਆਦਾਤਰ ਇਹੀ ਚੀਜ਼ਾਂ ਹੁੰਦੀਆਂ ਨੇ। ਬਾਕੀ ਜਿਹੜਾ ਸਾਈਲੇਜ ਹੁੰਦਾ ਉਹ ਤਾਂ ਚਲੋ ਸਿੱਧੂ ਸਾਹਿਬ, ਇੱਕ ਤੁਸੀਂ ਦੇਖਿਆ ਹੋਣਾ ਪਿੰਡਾਂ ਦੇ ਵਿੱਚ, ਤਲਵੰਡੀ ਸਾਹਿਬ ਵੀ ਜ਼ਾਹਿਰ ਹੈ ਕਿ ਇਹਨਾਂ ਨੂੰ ਵੀ ਪਤਾ ਹੈ ਕਿ ਜਿਹੜੇ ਗਰੀਬ ਗੁਰਬਾ ਹੁੰਦੇ ਸੀ, ਜਿਨ੍ਹਾਂ ਨੇ ਮੱਝਾਂ ਗਾਵਾਂ ਜਿਹੜੀਆਂ ਘਰਾਂ ਦੇ ਵਿੱਚ ਇੱਕ ਡੰਗਰ ਜਿਹੜਾ ਰੱਖਿਆ ਹੁੰਦਾ ਸੀ, ਅੱਛਾ, ਉਹ ਸਵੇਰ ਨੂੰ ਨਿਕਲਦੇ ਸੀ ਘਾਹ ਕੱਢਣ ਵਾਸਤੇ, ਔਰ ਉਹਨਾਂ ਨੇ ਘਾਹ ਜਿਹੜਾ ਉਹ ਕੱਢ ਕੇ ਲਿਆਉਣਾ, ਔਰ ਉਹੋ ਹੀ ਜਿਹੜਾ ਮੱਝਾਂ ਨੂੰ ਪਾਉਣਾ ਉਹਨਾਂ ਨੇ। ਅੱਛਾ, ਫਿਰ ਇਹ ਹੋਇਆ ਕਿ ਜਦੋਂ ਨਰਮਿਆਂ ਨੂੰ, ਫਸਲਾਂ ਨੂੰ ਸਪਰੇਵਾਂ ਹੋਣ ਲੱਗ ਪਈਆਂ, ਤੇ ਉਹਨਾਂ ਦੇ ਵੀ ਉਹ ਜਿਹੜਾ ਮੁਫਤ ਚਾਰਾ ਉਹਨਾਂ ਨੂੰ ਮਿਲ ਜਾਂਦਾ ਸੀ, ਉਹ ਵੀ ਮਿਲਣੋਂ ਹਟ ਗਿਆ। ਅੱਛਾ, ਕੁਛ ਇਹ ਵੀ ਵਜ੍ਹਾ ਬਣੀ ਹੈ ਕਿ ਸਾਡੇ ਆਮ ਜਿਹੜੇ ਗਰੀਬ ਲੋਕ ਸੀਗੇ, ਜਿਨ੍ਹਾਂ ਵਾਸਤੇ ਆਮ ਨਰਮੇ ਚੋਂ, ਬਾਕੀ ਫਸਲਾਂ ਦੇ ਵਿੱਚੋਂ, ਬਾਗਾਂ ਦੇ ਵਿੱਚੋਂ ਉਹ ਘਾਹ ਕੱਢ ਕੇ ਲੈ ਆਉਂਦੇ ਸੀ, ਆਪਣੀਆਂ ਮੱਝਾਂ ਗਾਵਾਂ ਨੂੰ ਪਾ ਦਿੰਦੇ ਸੀਗੇ, ਉਹ ਵੀ ਸਿਲਸਿਲੇ ਉਹਨਾਂ ਦੇ ਮੁੱਕ ਗਏ। ਇਹਨਾਂ ਚੀਜ਼ਾਂ ਨੇ ਵੀ ਬੜਾ ਅਸਰ ਪਾਇਆ ਆਮ ਬੰਦੇ ਤੇ। ਬਿਲਕੁਲ ਪਾਇਆ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਬਿਲਕੁਲ ਤੁਹਾਡੀ ਗੱਲ ਦਰੁਸਤ ਆ। ਇਹਦੇ ਵਿੱਚ ਇੱਕ ਹੋਰ ਵੀ ਚੱਕਰ ਆ ਜੀ। ਹੁਣ ਉਹ ਜਿਹੜੇ ਕੰਮੀ ਲੋਕ ਨੇ ਉਹ ਵੀ ਕੰਮ ਕਰਕੇ ਖੁਸ਼ ਨਹੀਂ ਹੈਗੇ ਜੀ।
ਉਹ ਵੀ ਅਗਲਾ ਕਹਿੰਦਾ ਜੀ ਮਨਰੇਗਾ ਦਾ ਸਾਨੂੰ ਪੈਸੇ ਆ ਜਾਂਦੇ ਆ, ਨਰੇਗਾ ਦੇ ਪੈਸੇ ਆ ਜਾਂਦੇ ਸਾਡੇ ਖਾਤੇ 'ਚ ਵਾਧੂ ਆ ਜਾ। ਅਗਲਾ ਉਹਦਾ ਦੁੱਧ ਮੁੱਲ ਲਿਆ, ਠੀਕ ਹੈ, ਅਸੀਂ ਐਵੇਂ ਚਾਰਦੇ ਫਿਰੀਏ ਮੱਝ ਪੱਠਾ, ਕੋਈ ਮਿਲਦਾ ਨਹੀਂ, ਉਹ ਸਪਰੇਆਂ ਪੈਸਟੀਸਾਈਡ ਹੋਣ ਲੱਗ ਗਿਆ ਬਾਹਰ। ਇਹ ਚੀਜ਼ਾਂ ਦਾ ਫਰਕ ਹੈਗਾ ਜੀ, ਬਿਲਕੁਲ ਪਿਆ, ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਅਸਰ ਪਿਆ ਹੈ। ਸਾਡੇ ਨਾਲ ਇੱਕ ਹੋਰ ਦੋਸਤ ਵੀ ਜੁੜੇ ਨੇ, ਨਾਂ ਮੇਰੇ ਕੋਲੋਂ ਨਹੀਂ ਪੜਿਆ ਜਾ ਰਿਹਾ, ਅਗਰ ਉਹ ਆਪਣਾ ਤਾਰਫ ਕਰਵਾ ਦੇਣ। ਰਣਵੀਰ ਸਿੰਘ ਵਸੂ ਸਾਹਿਬ। ਜੀ ਜੀ ਵਸੂ ਸਾਹਿਬ, ਵਸੂ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? ਜੀ ਗੁਲਸ਼ਨ ਸਾਹਿਬ ਆ ਗਏ, ਆਪਾਂ ਗੁਲਸ਼ਨ ਸਾਹਿਬ ਨਾਲ ਗੱਲ ਕਰ ਰਹੇ ਜੀ। ਗੁਲਸ਼ਨ ਜੀ, ਅੱਜ ਗੁਲਸ਼ਨ ਉਜੜਿਆ ਨਹੀਂ, ਅੱਜ ਗੁਲਸ਼ਨ ਠੀਕ ਹੈ। ਹਾਂਜੀ ਢਿੱਲੋਂ ਸਾਹਿਬ। हेलो है सुनाई दे रहे? हेलो आवाज आ रही? हाँ जी, की क्या हेलो ढिल्लों साहब की क्या है? कहते चले भी आओ कि गुलशन का कारोबार चले। हाँ जी, वाह 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 की कमाल किया है डॉक्टर साहब, प्रोफेसर साहब ਤੁਸੀਂ ਤੇ ਇਹ ਗੱਲ ਤੁਸੀਂ ਇਹ ਛੇੜੀ ਹੈ ਤੇ ਇਹਦੇ ਵਿਚਕਾਰ ਇੱਥੇ ਇਸ ਵੇਲੇ ਸਾਡੇ ਦਿੱਲੀ ਔਰ ਸਰਾਊਂਡਿੰਗ ਦੇ ਵਿਚਕਾਰ ਕੀ ਚੱਲ ਰਿਹਾ ਹੈ ਇਸ ਵੇਲੇ, ਇੱਕ ਨਵਾਂ ਕਨਸੈਪਟ ਲੈ ਕੇ ਆਏ ਨੇ ਉਹ, ਜਿਹੜਾ ਅਸੀਂ ਦੁੱਧ ਦਾਂਗੇ ਨਾ, ਔਰ ਜਿਹੜਾ ਮੱਝਾਂ ਨੂੰ ਗਾਵਾਂ ਨੂੰ ਜਿਹੜਾ ਚਾਰਾ ਹੋਏਗਾ ਉਹ ਵੀ ਆਰਗੇਨਿਕ ਹੀ ਹੋਏਗਾ ਤੇ ਇਹ ਕੋਈ ਡੰਗਰਾਂ ਨੂੰ ਟੀਕਾ ਵੀ ਨਹੀਂ ਲਾਵਾਂਗੇ ਅਸੀਂ ਤੇ ਉਹਦੀ ਕੀਮਤ ਵੀ ਉਹ ਲੋਕ ਜ਼ਿਆਦਾ ਲੈ ਰਹੇ ਨੇ, 80 ਤੋਂ 100 ਰੁਪਏ ਕਿਲੋ, ਯਾਨੀ ਦਿੱਲੀ ਦੇ ਵਿਚਕਾਰ 80-100 ਕੋਈ 125 ਰੁਪਏ ਕਿਲੋ ਵੀ ਲੈ ਰਿਹਾ ਹੈ। ਉਹ ਯਾਨੀ ਗਰੰਟੀ ਇਸ ਚੀਜ਼ ਦੀ ਦਿੰਦਾ ਹੈ ਕਿ ਮੇਰੇ ਕੋਲ ਆਪਣੀ ਜ਼ਮੀਨ ਹੈ, ਤੁਸੀਂ ਮੇਰੇ ਫਾਰਮ ਹਾਊਸ ਤੇ ਆਓ, ਗਾਵਾਂ ਵਗੈਰਾ ਦੇਖੋ ਔਰ ਤੁਸੀਂ ਮੇਰੇ ਚਾਰੇ ਵਾਲੀ ਜਗ੍ਹਾ ਵੀ ਦੇਖੋ, ਤੇ ਜਿਹਦੇ ਵਿਚਕਾਰ ਉਹ ਕਹਿੰਦਾ ਕਿ ਮੈਂ ਇਹਦੇ 'ਚ ਕੋਈ ਪੈਸਟੀਸਾਈਡ ਪਾਉਂਦਾ ਹੀ ਨਹੀਂ ਆ। ਔਰ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਉਹਨਾਂ ਨੂੰ, ਜਿਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਬਈ ਮੈਨੂੰ ਯਾਦ ਆ ਗਿਆ, ਇੱਥੇ ਨਾ ਇੱਕ ਮੁੰਡਾ, ਉਹਨਾਂ ਨੇ ਫਾਰਮ ਬਣਾਇਆ ਆਪਣਾ ਨਾ, ਡੇਰੀ ਫਾਰਮ, ਇਸ ਤਰ੍ਹਾਂ ਡੰਗਰ ਡੁੰਗਰ ਰੱਖੇ, ਉਹਨੇ CCTV ਲਾ ਕੇ ਆਨਲਾਈਨ ਕੀਤਾ ਸਾਰਾ, ਵੀ ਤੁਸੀਂ ਉਹ ਜਿਨ੍ਹਾਂ ਨੇ ਉਹ ਕੋ ਬਾਏ ਕਰਨਾ ਨਾ, ਦੁੱਧ ਲੈਣਾ, ਉਹ ਆਨਲਾਈਨ ਵੇਖ ਸਕਦੇ ਵੀ ਧਾਰਾ ਨਿਕਲ ਰਹੀ ਆ, ਉਹ ਮਤਲਬ ਵੀ ਉਹ ਤੁਸੀਂ ਵੀ ਉਹਨੂੰ ਮੋਨੀਟਰ ਕਰ ਸਕਦੇ ਵੀ ਅਸੀਂ ਕਿਸ ਤਰ੍ਹਾਂ ਜਿਹੜਾ ਦੁੱਧ ਚੋਨੇ ਆ, ਕਿਸ ਤਰ੍ਹਾਂ ਉਹਨੂੰ ਪੱਠੇ ਪਾਉਂਦੇ ਆ, ਜਿਹੜੇ ਸਾਡੇ ਕਸਟਮਰ ਨੇ ਬਿਲਕੁਲ ਠੀਕ ਕਹਿ ਰਹੇ ਨਾਸਿਰ ਸਾਹਿਬ ਤੁਸੀਂ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਠੀਕ ਕਿਹਾ ਤੁਸੀਂ, ਬਿਲਕੁਲ ਠੀਕ ਕਿਹਾ, ਬਿਲਕੁਲ ਠੀਕ ਹੈ। ਜਿਹੜੇ ਉਹਨਾਂ ਦੇ ਰੈਗੂਲਰ ਕਸਟਮਰ ਨੇ ਨਾ, ਉਹਨਾਂ ਨੂੰ ਆਪਣਾ ਉਹਨਾਂ ਦਾ ਬਹੁਤ ਵਧੀਆ ਕੰਮ ਚੱਲਿਆ ਨਾ, ਆਨਲਾਈਨ ਕੀਤਾ, ਆਪਣੀ ਵੈਬਸਾਈਟ ਬਣਾਈ ਹੈ, ਉਹਦੇ ਤੇ ਜਾ ਕੇ ਤੁਸੀਂ ਮੋਨੀਟਰ ਕਰ ਸਕਦੇ ਜੀ ਵੀ ਇਹ ਕਿਸ ਤਰ੍ਹਾਂ ਪ੍ਰੋਡਿਊਸ ਕਰਦੇ ਆ, ਕਿਸ ਤਰ੍ਹਾਂ ਡੰਗਰਾਂ ਨੂੰ ਪੱਠੇ ਪਾਉਂਦੇ ਆ, ਕਿਵੇਂ ਦੁੱਧ ਚੋਂਦੇ ਆ। ਢਿੱਲੋਂ ਸਾਹਿਬ, ਇਹ ਤਾਂ ਦੁੱਧ ਚੋਣ ਵਾਲੇ ਦਾ ਤੁਸੀਂ ਨੁਕਸਾਨ ਵੀ ਕੀਤਾ ਹੈ, ਉਹ ਵਿੱਚੋਂ ਥੋੜਾ ਬਹੁਤ ਦਾ ਵੀ ਲਾ ਲੈਂਦਾ ਹੁੰਦਾ ਸੀ ਪੇਂਟ ਦਾ। ਨਹੀਂ ਅੱਛਾ ਪ੍ਰੋਫੈਸਰ ਸਾਹਿਬ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ। ਮੈਂ YouTube ਤੇ ਦੇਖ ਰਿਹਾ ਸੀ ਕਿ ਉਹਨਾਂ ਨੇ ਚਾਰੇ ਵਾਸਤੇ ਨਾ ਵਰਟੀਕਲ ਫਾਰਮਿੰਗ ਕੀਤੀ ਹੈ ਜੀ, ਇੱਕ ਹਾਲ ਜਿਹਾ ਬਣਾ ਕੇ ਨਾ, ਆਪਣੇ ਜਿਹੜੇ ਕਣਕ ਦੇ ਬੀਜ ਨੇ ਉਹਦੇ ਵਿਚਕਾਰ 15-20 ਦਿਨ ਦੀ ਜਿਹੜੀ ਘਾਹ ਬਣ ਜਾਏਗੀ, ਉਹ ਲੰਬੇ ਉਹਨਾਂ ਨੇ ਲੇਅਰਾਂ ਬਣਾ ਦਿੱਤੀਆਂ ਨੇ ਤੇ ਉਹਦੇ ਵਿਚਕਾਰ ਉਹ ਉਹਨੂੰ ਬਿਲਕੁਲ ਫਰੈਸ਼ ਪਾਉਂਦੇ ਨੇ, ਜਿਹਦੇ ਤੇ ਕੋਈ ਪੈਸਟੀਸਾਈਡ ਨਹੀਂ ਹੈ, ਕੋਈ ਕੁਛ ਨਹੀਂ ਹੈ, ਕੰਟਰੋਲ ਟੈਂਪਰੇਚਰ ਤੇ ਆ ਰਿਹਾ ਹੈ। ਇਹ ਗੁਲਸ਼ਨ ਜੀ ਦੁਬਾਰਾ ਦੱਸਿਆ ਜੇ ਜ਼ਰਾ, ਮੈਂ ਸਮਝ ਨਹੀਂ ਸਕਿਆ। ਹਾਂ ਅੱਛਾ, ਇਸ ਤਰ੍ਹਾਂ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਖੇਤ ਦੇ ਵਿਚਕਾਰ ਅਸੀਂ ਪਾਉਂਦੇ ਆ ਨਾ, ਇਹ ਆਪਣਾ ਕੀ ਕਹਿੰਦੇ ਨੇ, ਖੇਤ 'ਚ ਪੱਠੇ ਔਰ ਚਾਰਾ ਉਗਾਉਂਦੇ ਆ ਅਸੀਂ, ਇਸ ਤਰ੍ਹਾਂ ਯੂਰਪ 'ਚ ਇੱਕ ਨਵਾਂ ਕੰਸੈਪਟ ਆਇਆ ਹੈ, ਉਹ ਜੋ ਉਹਨੂੰ ਵਰਟੀਕਲ ਫਾਰਮਿੰਗ ਕਹਿ ਰਹੇ ਨੇ ਉਹ, ਤੇ ਉਹ ਟਰੇ ਦੇ ਵਿਚਕਾਰ ਜਿਹੜਾ ਨਾ ਇੱਕ ਲੇਅਰ ਦੀ ਲੇਅਰ ਹੀ ਆਂਦੀ, ਉਹਨੂੰ ਜਮਾਈ ਜਾਂਦੇ ਨੇ, ਤਕਰੀਬਨ 1 ਫੁੱਟ ਦੇ ਆਸ-ਪਾਸ ਹੋ ਜਾਂਦੀ ਉਹ, ਤੇ ਪੂਰੀ ਦੀ ਪੂਰੀ ਲੇਅਰ ਚੁੱਕ ਕੇ ਅੱਗੇ ਡੰਗਰਾਂ ਦੇ ਸੁੱਟੀ ਜਾਂਦੇ ਨੇ ਉਹ। ਕੋਈ ਉਹਦੇ ਤੇ ਕਹਿੰਦੇ ਨੇ ਪੈਸਟੀਸਾਈਡ ਨਹੀਂ ਹੈ, ਕੋਈ ਕੁਛ ਨਹੀਂ ਹੈ। ਇਹ ਹੈ ਜੇ ਨਵਾਂ ਕੰਸੈਪਟ, YouTube ਤੇ ਪਿਆ, ਤੁਸੀਂ ਚੈੱਕ ਕਰ ਸਕਦੇ ਹੋ। ਤੇ ਬਾਕੀ ਜਿਹੜਾ ਉਹ ਇੰਜੈਕਸ਼ਨ ਲਾ ਕੇ ਚੋਣ ਵਾਲਾ ਕੰਮ ਹੈ ਨਾ, ਉਹ ਇੰਜੈਕਸ਼ਨ ਬੜਾ ਖਤਰਨਾਕ ਜੀ, ਜਿਹੜਾ ਮੱਝਾਂ ਵਗੈਰਾ ਨੂੰ ਲੱਗਦਾ। ਇੱਕ ਆਉਂਦਾ ਸੀ ਇੰਜੈਕਸ਼ਨ, ਹੋਰ ਉਹਦੇ ਤੇ ਆ ਗਏ ਸੀ ਵੀ ਜਿਹੜਾ ਉਹ ਉਹਦੇ ਨਾਲ ਦੁੱਧ ਦੀ ਹੋਰ ਐਵਰੇਜ ਵਧਦੀ, ਉਹ ਪਿਛਲੇ ਸਾਲਾਂ 'ਚ ਬਹੁਤ ਲੱਗਾ। ਹੁਣ ਪਾਕਿਸਤਾਨ ਦੇ ਵਿੱਚ ਗਵਰਨਮੈਂਟ ਨੇ ਤੇ ਪਾਬੰਦੀ ਲਾਤੀ ਵੀ ਉਹ ਆ ਨਹੀਂ ਸਕਦਾ, ਮਾਰਕੀਟ 'ਚ ਦੇਖ ਨਹੀਂ ਸਕਦਾ। ਹੁਣ 2 ਸਾਲ ਤੋਂ ਬੰਦ ਹੋਇਆ, ਜਦੋਂ ਦਾ ਪਿਛਲੀ ਗਵਰਨਮੈਂਟ ਨੇ ਤੇ ਪਾਬੰਦੀ ਲਾਈ ਹੈ। ਤੇ ਮੈਂ ਦੱਸਦਾ ਜਾਵਾਂ ਨਾਲ
50 ਮਿੰਟ ਹੋ ਗਏ ਆ ਤੇ ਅਸੀਂ ਅੱਜ ਦਾ ਪ੍ਰੋਗਰਾਮ 1 ਘੰਟੇ ਦਾ ਬਸ ਸਾਡਾ। ਜਿਹੜੇ ਦੋਸਤ ਆਉਣਾ ਚਾਹੁਣ ਫਟਾਫਟ ਆ ਸਕਦੇ ਜੀ। ਇਹ ਜਿਹੜਾ ਨਾਸਿਰ ਸਾਹਿਬ ਤੁਸੀਂ ਕਹਿ ਰਹੇ ਹੋ ਨਾ ਟੀਕਾ ਆਕਸੀਟੋਸਿਨ ਟੀਕਾ ਸੀ, ਉਹ ਇੱਧਰ ਇੰਡੀਅਨ ਗਵਰਨਮੈਂਟ ਨੇ ਵੀ ਬੈਨ ਕੀਤਾ ਹੋਇਆ। ਪੰਜਾਬ ਗਵਰਨਮੈਂਟ ਨੇ ਪਹਿਲਾਂ ਕਰਤਾ ਸੀ, ਸਾਡੀ ਨੇ ਬੈਨ, ਇੰਡੀਅਨ ਗਵਰਨਮੈਂਟ ਵੱਲੋਂ ਹੀ ਬੈਨ ਆ, ਪਰ ਉਹ ਵਿਕੀ ਜਾਂਦਾ ਬਲੈਕ ਦੇ ਵਿੱਚ, ਅਜੇ ਵੀ ਵਿਕਦਾ ਹੈ। ਟੀਕਾ ਨਹੀਂ, ਇਹ ਵਿਕੀ ਜਾ ਰਿਹਾ ਸਿੱਧੂ ਸਾਹਿਬ, ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਹੈ, ਵਿਕੀ ਜਾ ਰਿਹਾ ਜੀ, ਵਿਕੀ ਲੱਗਦਾ ਵੀ ਹੈ ਪਿੰਡਾਂ, ਸਾਡੇ ਪਿੰਡ 'ਚ ਲੱਗਦੇ ਆ ਜੀ। ਹਾਂਜੀ ਅੱਛਾ, ਉਹ ਨਾ ਇਹ ਉਸ ਇੰਜੈਕਸ਼ਨ ਦੀ ਨਹੀਂ ਗੱਲ ਕਰਦਾ, ਇਹ ਹੋਰ ਆਏ ਸਨ, ਬੋਸਟਨ ਨਾਂ ਸੀ ਉਹਨਾਂ ਦਾ, ਜਿਹੜੇ ਬਹੁਤ ਪਿਛਲੇ 3-4 ਸਾਲਾਂ 'ਚ ਮਾਰਕੀਟ ਬਹੁਤ ਸੇਲ ਹੋਇਆ, ਬਹੁਤ ਲੋਕਾਂ ਨੇ ਡੰਗਰਾਂ ਨੂੰ ਲਾਏ, ਦੁੱਧ ਨਾਲ ਐਵਰੇਜ ਵੱਧ ਜਾਂਦੀ ਸੀ। ਉਹਦੇ ਤੇ ਗਵਰਨਮੈਂਟ ਨੇ ਬਹੁਤ ਸਖਤੀ ਨਾਲ ਐਕਸ਼ਨ ਲੈ ਕੇ ਉਹਨੂੰ ਉੱਤੇ ਪਾਬੰਦੀ ਲਾਈ। ਹਾਂਜੀ, ਬਾਕੀ ਸਜਾਦ ਸਾਹਿਬ ਨੇ ਗੱਲ ਕੀਤੀ ਸੀ ਡੰਗਰਾਂ ਪਸ਼ੂਆਂ ਦੀ, ਉਹਦੇ ਵਿੱਚ ਮੈਂ 2 ਕੁੱਤਿਆਂ ਦਾ ਤਾਂ ਹਾਲ ਤੁਹਾਨੂੰ ਦੱਸ ਦਿੱਤਾ ਜੀ ਪਹਿਲਾਂ, ਤੇ ਗਾਵਾਂ ਦਾ ਵੀ ਇਹੀ ਹਾਲ ਆ ਜੀ। ਸਾਡੇ ਪਿੰਡਾਂ ਦੇ ਵਿੱਚ ਅਸੀਂ ਬੰਦੇ ਰੱਖਦੇ ਆ ਹੁਣ ਰਾਤ ਨੂੰ ਪਹਿਰਾ ਦੇਣ ਵਾਸਤੇ ਕਣਕ ਨੂੰ, ਬਈ ਭਾਈ ਗਾਵਾਂ ਬਚਾਅ ਨੂੰ ਭਜਾਉਣ ਵਾਸਤੇ, ਉਹ ਵੀ ਪੈਸੇ ਪੱਲਿਓਂ ਦੇ ਕੇ ਰੱਖਣੇ ਪੈਂਦੇ ਆ ਸਾਨੂੰ, ਇਹ ਪੰਜਾਬ ਦੇ ਵਿੱਚ। ਪਹਿਲਾਂ ਸਾਡੇ ਵੀ ਇੱਧਰ ਹਾਂਜੀ ਇਹ ਜਿਹੜੇ ਟੀਕੇ ਦਾ ਇੱਕ ਸਾਈਡ ਇਫੈਕਟ ਮੈਂ ਦੱਸਣਾ ਚਾਹਨਾ ਵਾ, ਇਹ ਬਾਡੀ ਦੇ ਵਿੱਚੋਂ ਕੈਲਸ਼ੀਅਮ ਔਰ ਵਿਟਾਮਿਨ ਸੀ ਜਿਹੜਾ ਨਾ ਉਹ ਬਿਲਕੁਲ ਧੀਰੇ ਧੀਰੇ ਚੂਸ ਜਾਂਦਾ ਹੈ। ਇਹ ਇੰਜੈਕਸ਼ਨ ਦਾ ਸਾਈਡ ਇਫੈਕਟ ਹੈ। ਓਵਰ ਅ ਪੀਰੀਅਡ ਆਫ ਟਾਈਮ, ਕਹ ਲੋ ਜੋ 20 ਸਾਲ 25 ਸਾਲ ਜਿਹੜਾ ਜੋ ਬੰਦਾ ਹੈ ਦੁੱਧ ਪੀਂਦਾ ਹੈ ਨਾ ਇਹ ਟੀਕੇ ਵਾਲਾ, ਤੇ ਉਹਦੀ ਬਾਡੀ ਦੇ ਵਿਚਕਾਰ ਜਿਹੜਾ ਹੈ ਨਾ ਕੈਲਸ਼ੀਅਮ ਔਰ ਵਿਟਾਮਿਨ ਸੀ ਦੀ ਜਿਹੜੀ ਕਮੀ ਜਿਹੜੀ ਹੈ ਨਾ ਉਹ ਬੜੀ ਤੇਜ਼ੀ ਨਾਲ ਹੁੰਦੀ ਹੈ। ਜਦ ਤੱਕ ਉਹ ਯਾਨੀ 35-40 ਸਾਲ ਦਾ ਹੁੰਦਾ ਤੇ ਉਹਨੂੰ ਤਕਲੀਫ ਆਣੀ ਚਾਲੂ ਹੋ ਜਾਂਦੀ ਉਹਦੇ ਨਾਲ। ਇਹ ਬੜਾ ਵੱਡਾ ਗੁਲਸ਼ਨ ਸਾਹਿਬ ਇੱਕ ਗੱਲ ਹੋਰ ਹੈ, ਗਰੋਇੰਗ ਚਿਲਡਰਨ ਵਾਸਤੇ ਬਹੁਤ ਮਾੜਾ ਇਹ ਚੀਜ਼, ਜਿਹੜਾ ਇਹ ਟੀਕਾ ਗਰੋਇੰਗ ਚਿਲਡਰਨ ਵਾਸਤੇ ਬਹੁਤ ਹੀ ਮਾੜਾ। ਉਹੀ ਚੀਜ਼ ਤੇ ਮੈਂ ਕਹਿ ਰਿਹਾ ਸਿੱਧੂ ਜੀ ਕਿ ਇਹਨੂੰ ਜਿਹੜਾ ਹੈ ਨਾ ਇਹ ਜੋ ਬਿਆਨ ਕੀਤਾ ਬਹੁਤ ਅੱਛਾ ਕੀਤਾ, ਮਗਰ ਇਹ ਸਾਡਾ ਸਿਸਟਮ ਹੈ ਇਸ ਤਰੀਕੇ ਦਾ ਕਿ ਉਹ ਟੀਕਾ ਅਜੇ ਵੀ ਮਾਰਕੀਟ ਵਿੱਚ ਅਵੇਲੇਬਲ ਹੈ ਜੀ, ਅਵੇਲੇਬਲ ਹੈ। ਔਰ ਆਓ ਜੀ ਅਹਿਸਾਨ ਸਾਹਿਬ ਆ ਗਏ, ਅਹਿਸਾਨ ਸਾਹਿਬ ਤੁਸੀਂ ਕਰੋ ਜੀ। ਅਹਿਸਾਨ ਗੁੱਜਰ ਸਾਹਿਬ ਨਾਲ ਨੇ ਸਾਡੇ। ਅੱਛਾ ਜੀ, ਪ੍ਰੋਫੈਸਰ ਸਾਹਿਬ जी अस्सलाम वालेकुम जी, अस्सलाम वालेकुम, सत श्री अकाल, नमस्ते जी। ओके, दूसरे किसी और नु चांस जी। अस्सलाम वालेकुम जी, सत श्री अकाल, नमस्ते जी, हाल है सारे प्रोफेसर साहब, अज का टॉपिक कोई मेरे पल्ले नहीं पिया, मैं देख रहा सी वो कवि ते कविता वाला हिसाब सी, शायरी दा सी, लेकिन डिस्कशन कोई और चल रही है आज शायद। डिस्कशन ਜਿਹੜੀ ਹੈ ਉਹ ਤੁਹਾਡੇ ਕੋਈ ਮਾਈਕ ਦੇ ਕਿਸੇ ਪ੍ਰੋਬਲਮ ਹੈ? ਢਿੱਲੋਂ ਸਾਹਿਬ ਸੁਣ ਰਹੇ ਨੇ? ਹਾਂਜੀ, ਅਮੀਨ ਸਾਹਿਬ ਦੇ ਮਾਈਕ 'ਚ ਪ੍ਰੋਬਲਮ ਹੈ, ਮੈਂ ਮਿਊਟ ਕੀਤਾ ਤੇ ਠੀਕ ਹੋ ਗਿਆ। ਹਾਂਜੀ ਅਹਿਸਾਨ ਭਾਈ, ਬਸ ਹਾਂਜੀ ਅਹਿਸਾਨ ਭਾਈ ਜੀ ਪ੍ਰੋਫੈਸਰ ਸਾਹਿਬ, ਤੁਸੀਂ ਮੈਂ ਕਹਿ ਰਿਹਾ ਸੀ ਕਿ ਟੌਪਿਕ ਆ ਜਿਹੜਾ ਮੈਂ ਦੇਖ ਰਿਹਾ ਸੀ ਉਹ ਤੇ ਕੋਈ ਹੋਰ ਸੀ, ਸ਼ਾਇਦ ਡਿਸਕਸ਼ਨ ਮੇਰੇ ਖਿਆਲ ਚੱਲ ਰਹੀ ਕੋਈ ਹੋਰ ਚੀਜ਼ ਤੇ ਨਹੀਂ। ਪ੍ਰੋਗਰਾਮ ਸਾਡਾ ਇਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪਰਿੰਦੇ ਜਾਨਵਰ ਜਿਹੜੇ ਖਤਮ ਹੋ ਰਹੇ ਨੇ ਜਾਂ ਇਹਨਾਂ ਨਾਲ ਜੁੜੀ ਹੋਈ ਹਯਾਤੀ ਔਰ ਜ਼ਿੰਦਗੀ ਜਿਹੜੀ ਹੈ ਉਹ ਬਦਲ ਰਹੀ ਹੈ, ਇਹਦੇ ਬਾਰੇ ਦੇ ਵਿੱਚ ਸੀਦਾ ਕਿ ਕਿਹੜੀਆਂ ਚੀਜ਼ਾਂ ਸੀ ਜਿਹੜੀਆਂ ਸਾਡੇ ਜਾਨਵਰ ਸੀ, ਪਰਿੰਦੇ ਸੀ, ਸਾਡੀ ਜ਼ਿੰਦਗੀ ਦਾ ਹਿੱਸਾ ਸੀ, ਲੇਕਿਨ ਇਹ ਰਫਤਾ ਜਿਹੜੇ ਖਤਮ ਹੋ ਗਏ ਨੇ। ਉਹਦੇ ਵਿੱਚ ਅਸੀਂ ਦੇਖਿਆ ਕਿ ਕੁਝ ਪਰਿੰਦੇ ਐਸੇ ਸੀ ਜਿਹੜੇ ਹੁਣ ਸਾਨੂੰ ਨਜ਼ਰ ਨਹੀਂ ਆਉਂਦੇ। ਅੱਛਾ, ਜਿਹੜੇ ਖੇਤੀਬਾੜੀ ਵਾਲੇ ਜਾਨਵਰ ਸੀਗੇ ਉਹ ਵੀ ਖੇਤੀਬਾੜੀ ਦੀ ਸੂਰਤ ਬਦਲੀ, ਉਹ ਵੀ ਖਤਮ ਹੋ ਗਏ। ਤੇ ਕੁਝ ਐਸੇ ਨੇ ਕਿ ਦੁਬਾਰਾ ਅਸੀਂ ਆਪਣੀ ਕੋਈ ਚੀਜ਼ਾਂ ਜਿਹੜੀਆਂ ਕੋਈ ਥੋੜਾ ਬਹੁਤ ਪੈਸੇ ਧੇਲੇ ਦਾ ਸਾਨੂੰ ਫਾਇਦਾ ਹੋਣ ਲੱਗ ਪਏ, ਕਿਵੇਂ ਉਹਨਾਂ ਚੀਜ਼ਾਂ ਨੂੰ ਦੁਬਾਰਾ ਜੋੜ ਸਕਦੇ ਹਾਂ, ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਕਾਰਨ ਕੀ ਸੀਗਾ। ਬੁਨਿਆਦੀ ਤੌਰ ਤੇ ਇਹ ਸਾਡਾ ਮੌਜੂ ਸੀ। ਤੁਸੀਂ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕਰੋ ਸਾਡੇ ਨਾਲ ਇਸ ਹਵਾਲੇ ਨਾਲ। ਮੇਰੇ ਖਿਆਲ 'ਚ ਇਹ ਤੇ ਖੈਰ ਇਹਦੇ ਬਾਰੇ 'ਚ ਤੇ ਖੈਰ ਕਾਫੀ ਡਿਸਕਸ਼ਨ 'ਚ ਪਹਿਲੇ ਵੀ ਲੋਕ ਗੱਲ ਕਰ ਚੁੱਕੇ ਨੇ। ਮੇਰੇ ਖਿਆਲ 'ਚ ਜਿੱਥੇ ਤੱਕ ਮੈਨੂੰ ਸਮਝ ਆਉਂਦੀ ਉਹ ਜ਼ਾਹਰੀ ਗੱਲ ਉਹੀ ਜਿਹੜੇ ਸਾਰੇ ਲੋਕਾਂ ਨੇ ਗੱਲਾਂ ਕੀਤੀਆਂ ਕਿ ਜਿਉਂ-ਜਿਉਂ ਤਰੱਕੀ ਯਾਫਤਾ ਦੌਰ ਆ ਰਿਹਾ ਉਹਦੇ 'ਚ ਫਿਰ ਬਹੁਤ ਸਾਰੀਆਂ ਚੀਜ਼ਾਂ, ਖਾਸ ਤੌਰ ਤੇ ਜੰਗਲਾਤ ਜਿਹੜੇ ਖਤਮ ਹੋ ਗਏ,
ਫਿਰ ਆ ਮੱਝਾਂ ਮੁੱਝਾਂ ਦੇ ਟੀਕੇ ਵਗੈਰਾ ਸਾਰਾ ਕੁਝ ਇਹਦੇ ਵਿੱਚ ਹੀ ਹੈ ਸ਼ਾਮਿਲ। ਜ਼ਾਹਰੀ ਗੱਲ ਹੈ ਪੈਸਟੀਸਾਈਡ ਜਿੰਨੀਆਂ ਖਾਦਾਂ ਵਗੈਰਾ ਆ ਗਈਆਂ। ਫਿਰ ਦੂਜੀ ਗੱਲ ਮੈਨੂੰ ਤਲਵੰਡੀ ਸਾਹਿਬ ਦੀ ਬੜੀ ਚੰਗੀ ਲੱਗੀ ਸੀ ਜਿਹੜੀ ਉਹਨਾਂ ਨੇ ਕਿਹਾ ਜੀ ਕਿ ਮੇਰੇ ਕੋਲ ਹਜੇ ਵੀ ਉਹ ਸਾਰਾ ਕੁਝ ਹੈ। ਮਤਲਬ ਉਹਨਾਂ ਕੋਲੋਂ ਕਹਿੰਦੇ ਤੋਤੇ ਵੀ ਮੇਰੇ ਕੋਲ ਆਉਂਦੇ, ਸਾਰਾ ਕੁਝ ਆਉਂਦਾ। ਜਦੋਂ ਬੰਦਾ ਦਰਖਤ ਜਾਂ ਮਾਹੌਲ ਉਸ ਤਰ੍ਹਾਂ ਦਾ ਬਣਾ ਲੈਂਦਾ ਤੇ ਉਹ ਚੀਜ਼ਾਂ ਵਾਪਸ ਆਉਂਦੀਆਂ। ਪਰਿੰਦੇ ਜਾਂ ਪੰਖੂ ਜਿਹੜੇ ਹੁੰਦੇ ਉਹ ਤੇ ਫਿਰ ਇਹਨਾਂ ਚੀਜ਼ਾਂ ਨਾਲ ਹੀ ਰਹਿੰਦੇ ਨੇ ਨਾ, ਜਦੋਂ ਅਸੀਂ ਮਾਹੌਲ ਹੀ ਪ੍ਰੋਵਾਈਡ ਨਹੀਂ ਕਰਾਂਗੇ। ਤੇ ਦੂਜਾ ਇੱਕ ਚੀਜ਼ ਹੋਰ ਹੈ ਜਿਹੜੀ ਤੁਸੀਂ ਆਰਗੈਨਿਕ ਤੇ ਗੱਲ ਕਰ ਰਹੇ ਹੋ ਨਾ, ਆਰਗੈਨਿਕ ਜ਼ਾਹਰੀ ਗੱਲ ਹੈ ਵੈਸਟ ਪੂਰਾ ਜਿਹੜਾ ਆਰਗੈਨਿਕ ਤੇ ਆ ਰਿਹਾ ਇਸ ਟਾਈਮ, ਤੇ ਸਾਡੇ ਪਾਕਿਸਤਾਨ 'ਚ ਵੀ ਤੇ ਇੰਡੀਆ 'ਚ ਵੀ ਕੰਮ ਹੋ ਰਿਹਾ, ਲੋਕ ਆਰਗੈਨਿਕ ਤੇ ਜਾ ਰਹੇ ਨੇ। ਲੇਕਿਨ ਮੇਰੇ ਖਿਆਲ 'ਚ ਇਹਦੇ ਅਜੇ ਦੀ ਜਿਹੜੀ ਪ੍ਰੋਡਕਸ਼ਨ ਹੈ ਨਾ ਆਰਗੈਨਿਕ ਦੀ ਉਹ ਉਸ ਲੈਵਲ ਤੇ ਨਹੀਂ ਆ ਰਹੀ। ਮਤਲਬ ਅਗਰ ਕੋਈ ਆਰਗੈਨਿਕ ਕੰਮ ਕਰ ਵੀ ਰਿਹਾ ਤੇ ਉਹ ਬੜਾ ਔਖਾ ਹੋ ਕੇ ਜਿਹੜਾ ਨਾ ਉਹਦੀ ਜਿਹੜੀ ਤਲਬ ਜਿਹੜੀ ਉਹ ਪੂਰੀ ਕਰ ਰਿਹਾ। ਮਤਲਬ ਇੱਥੇ ਚਨਿਓਟ 'ਚ ਨਾ, ਇੱਥੇ ਮੈਨੂੰ ਨਾ ਪਿਛਲੇ ਦਿਨਾਂ 'ਚ ਨਾ ਗੁੜ ਦਾ ਸ਼ੌਕ ਹੋਇਆ। ਸਾਡੇ ਇੱਥੇ ਚਨਿਓਟ ਇੱਕ ਮੈਂ ਆਨਲਾਈਨ ਹੀ ਦੇਖਿਆ ਕਿ ਮੁੰਡਾ ਕੋਈ ਨਾ ਉਹ ਗੁੜ ਬਣਾਉਂਦਾ ਸੀ ਆਰਗੈਨਿਕ। ਉਹ ਆਰਗੈਨਿਕ ਕਮਾਦ ਲਾ ਕੇ, ਕਮਾਦ 'ਚ ਕੋਈ ਖਾਦ ਸ਼ਾਦ ਨਹੀਂ ਪਾਣੀ। ਫਿਰ ਉਸ ਤੋਂ ਇਲਾਵਾ ਜਦੋਂ ਗੁੜ ਬਣਾਉਣਾ ਉਹਦੇ 'ਚ ਵੀ ਕੋਈ ਸਿਵਾਏ ਸਕਲਾਈ ਤੋਂ ਜਿਹੜੀ ਮੈਲ ਸ਼ੈਲ ਲਾਉਂਦੇ ਉਹਦੇ 'ਚ ਕੋਈ ਉਹ ਨਹੀਂ ਪਾਉਣਾ। ਗੁੜ ਮੰਗਵਾਇਆ ਮੈਂ, ਉਹ ਬੜੀ ਲਿਮਿਟਿਡ ਉਹਨੇ ਮਿਕਦਾਰ 'ਚ ਮੈਨੂੰ ਦਿੱਤਾ ਤੇ ਉਹ ਮੈਨੂੰ ਬੜਾ ਅੱਛਾ ਲੱਗਾ, ਉਹਦਾ ਟੇਸਟ ਵੀ ਬੜਾ ਜ਼ਬਰਦਸਤ ਸੀ। ਲੇਕਿਨ ਉਹ ਅਜੇ ਥੋੜਾ ਟਾਈਮ ਲੱਗੇਗਾ ਆਰਗੈਨਿਕ ਵੱਲ ਆਉਣ ਨੂੰ। ਤੇ ਬਾਕੀ ਗੱਲਾਂ ਉਹੀ ਨੇ ਜੀ ਕਿ ਜ਼ਾਹਰੀ ਗੱਲ ਹੈ ਅੱਜ ਕੱਲ੍ਹ ਦੀ ਨਸਲਾਂ ਸਾਡੀਆਂ ਜਿਹੜੀਆਂ ਖਾ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਰਿਜ਼ਲਟ ਵੀ ਇਸੇ ਤਰ੍ਹਾਂ ਦੇ ਨਿਕਲ ਰਹੇ ਨੇ। ਖਾਸ ਤੌਰ ਤੇ ਬਰਾਇਲਰ ਮੁਰਗੀਆਂ ਦੀ ਜਿਹੜੀ ਫੀਡਿੰਗ ਹੋ ਰਹੀ ਹੈ, ਇਹ ਸਾਰੀਆਂ ਚੀਜ਼ਾਂ। ਮੈਨੂੰ ਇੱਕ ਬੜਾ ਅੱਛਾ ਜਿਹਾ ਇਹਦੇ ਤੇ ਉਹ ਇੱਕ ਸ਼ੇਰ ਹੈ ਉਹ ਯਾਦ ਆ ਗਏ ਨੇ, ਦੋ ਤਿੰਨ ਨਾਸਰ ਭਾਈ ਇਜਾਜ਼ਤ ਦੇਣ, ਟਾਈਮ ਵੀ ਸ਼ਾਰਟ ਹੈ। ਉਹ ਹੈ ਜਿਹੜੀਆਂ ਖੁਰਾਕਾਂ ਅੱਜ ਕੱਲ੍ਹ ਦੀ ਅਸੀਂ ਆਵਾਮ ਖਾਂਦੇ ਹਾਂ ਉਹਦੇ ਤੇ ਉਹ ਕਹਿੰਦੇ ਜੀ ਕਿ ਐਸਾ ਘਿਓ ਖਾਦੇ ਗਏ ਸਾਰੇ, ਐਸਾ ਘਿਓ ਖਾਦੇ ਗਏ ਸਾਰੇ, ਛਾਤੀ ਵਿੱਚ ਵੜ ਗਈ ਉੱਤੋਂ ਗਾਟਾ ਵੀ ਗਿਆ। ਠੀਕ ਹੈ। ਨੰਗੇ ਪੈਰੀ ਗਰੀਬਾਂ ਦੇ ਬਾਲ ਫਿਰਦੇ, ਸਸਤੇ ਵੇਚਦਾ ਸੀ ਬੂਟ, ਬਾਟਾ ਵੀ ਗਿਆ। ਠੀਕ ਹੈ। ਤੇ ਉਹ ਕਹਿੰਦਾ ਕੈਂਚੀ ਉਸਤਰੇ ਦੀ ਕਸ਼ਮਕਸ਼ ਅੰਦਰ, ਕੈਂਚੀ ਉਸਤਰੇ ਦੀ ਕਸ਼ਮਕਸ਼ ਅੰਦਰ, ਦਾੜੀ ਬੰਦੇ ਦੀ, ਬੁੱਢੀ ਦਾ ਝਾਟਾ ਵੀ ਗਿਆ। ਤੇ ਉਹ ਤਰੱਕੀ ਤੇ ਬੜੀ ਹੋ ਗਈ ਹੈ ਲੇਕਿਨ ਇਹ ਸਾਰੇ ਕੰਮ ਨਾਲ ਜਿਹੜੇ ਨੇ ਨਾ, ਤਰੱਕੀ ਕੋਈ ਮਾੜੀ ਚੀਜ਼ ਨਹੀਂ ਜੀ, ਤਰੱਕੀ ਹੋਣੀ ਚਾਹੀਦੀ ਹੈ ਬਿਲਕੁਲ, ਦੁਨੀਆ ਦੇ ਨਾਲ ਸਾਨੂੰ ਚੱਲਣਾ ਪੈਣਾ। ਲੇਕਿਨ ਥੋੜੀ ਜਿਹੀ ਜ਼ਰਾ ਖਿਆਲ ਵੀ ਰੱਖਣਾ ਪੈਣਾ ਸਾਨੂੰ ਗਲਤ ਔਰ ਸਹੀ ਦਾ, ਜਿਹੜਾ ਕਿ ਲੋਕ ਨਹੀਂ ਰੱਖ ਰਹੇ। ਤੇ ਮੈਂ ਇਹੀ ਕਹਿਣਾ ਚਾਹਾਂਗਾ। ਬਾਕੀ ਭਾਈ ਹੋਰ ਵੀ ਬਹੁਤ ਸ਼ੁਕਰੀਆ ਸਰ ਤੁਹਾਡਾ, ਬਹੁਤ ਸ਼ੁਕਰੀਆ ਜੀ। ਅਮੀਨ ਸਾਹਿਬ ਦਾ, ਅਮੀਨ ਸਾਹਿਬ ਦੇ ਜੋ ਸਪੀਕਰ ਠੀਕ ਹੋਇਆ। ਅਮੀਨ ਸਾਹਿਬ ਵਾਲੇਕੁਮ ਸਲਾਮ। ਅਮੀਨ ਭਾਈ ਤੁਹਾਡੇ ਮਾਈਕ ਦੇ ਵਿੱਚ ਕੋਈ ਪ੍ਰੋਬਲਮ ਹੈ? ਤੁਹਾਡੇ ਮਾਈਕ 'ਚ ਪ੍ਰੋਬਲਮ ਹੈ, ਤੁਸੀਂ ਦੁਬਾਰਾ ਜੁਆਇਨ ਕਰ ਲਓ। ਅੱਛਾ ਨਾਸਰ ਭਾਈ, ਮੈਂ ਤੁਹਾਡੇ ਨਾਲ ਕਹਿ ਰਿਹਾ ਸੀ ਕਿ ਟੌਪਿਕ ਜਿਹੜਾ ਨਾ, ਮੈਂ 1 ਮਿੰਟ, ਰਣਵੀਰ ਭਾਈ ਮੈਨੂੰ 1 ਮਿੰਟ ਦੇ ਦਿਓ, ਮੈਂ ਫਿਰ ਤੁਹਾਨੂੰ ਮੌਕਾ ਦਿੰਦੇ ਹਾਂ। ਮੈਂ ਕਹਿ ਰਿਹਾ ਸੀ ਕਿ ਟੌਪਿਕ ਨਾ ਹੁਣ ਜਿਹੜੇ ਪਰਦੇਸੀ ਵੀਰ ਆ ਗਏ ਨੇ ਇਹਨਾਂ ਵਾਸਤੇ ਨਾ ਮੈਂ ਸੋਚ ਰਿਹਾ ਸੀ ਇੱਕ ਸਪੈਸ਼ਲ ਪ੍ਰੋਗਰਾਮ ਰੱਖੋ ਕਿ ਜਿਹੜੇ ਪੰਜਾਬੀ ਜਿੰਨੇ ਵੀ ਨੇ ਨਾ, ਜਿਹੜੇ ਬਾਹਰ ਦੇ ਮੁਲਕਾਂ ਜਿੱਥੇ ਵੀ ਗਏ ਨੇ, ਚਾਹੇ ਉਹ ਲਹਿੰਦੇ ਦੇ ਜਾਂ ਚੜ੍ਹਦੇ ਪੰਜਾਬ ਦੇ ਨੇ, ਉਹਨਾਂ ਦੀ ਕੋਈ ਜ਼ਿੰਦਗੀ ਬਾਰੇ ਨਾ, ਕਿ ਉਹ ਕਿਸ ਤਰ੍ਹਾਂ ਗੁਜ਼ਾਰਦੇ ਨੇ ਉੱਥੇ, ਉਹਨਾਂ ਦੀ ਲਾਈਫ ਕੀ ਹੁੰਦੀ ਹੈ, ਉਹ ਕੀ ਕਰ ਰਹੇ ਨੇ ਉੱਥੇ, ਕੀ ਡਿਫਰੈਂਸ ਹੈ, ਮਤਲਬ ਮੁਖਤਲਿਫ ਕੀ ਹੈ ਇੱਥੋਂ ਉੱਥੇ ਦਾ ਪੰਜਾਬ ਦਾ। ਤੇ ਉਹ ਸਿਰਫ ਉਹਦੇ ਜਿਹੜੇ ਨਾ ਸਾਡੇ ਵਰਗੇ ਲੋਕਲ ਬੰਦੇ ਆਉਣ, ਉਹ ਸਿਰਫ ਜਿਹੜੇ ਨਾ ਬਾਹਰਲੇ ਪਰਦੇਸੀ ਵੀਰ ਆਉਣ, ਤਾਂ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਵੀ ਰੱਖੋ। ਫਿਰ ਦੂਜਾ ਇੱਕ ਪੈਂਡਿੰਗ ਚੱਲ ਰਿਹਾ ਤੁਹਾਡਾ ਬੜੇ ਅਰਸੇ ਤੋਂ ਸੂਫੀਆਨਾ ਕਲਾਮ ਦੇ ਉੱਤੇ, ਉਹ ਹਜੇ ਤੱਕ ਪ੍ਰੋਗਰਾਮ ਨਹੀਂ ਹੋਇਆ। ਤੇ ਇਹ ਜਿਹੜੇ ਪ੍ਰੋਗਰਾਮ ਹੈ ਇਸ ਤਰ੍ਹਾਂ ਦੇ ਮੇਰੇ ਖਿਆਲ 2-3 ਦਫਾ ਹੋ ਚੁੱਕੇ ਨੇ ਇਹ ਜਿਹੜੇ ਪ੍ਰੋਗਰਾਮ ਆ, ਜਿਸ ਤਰ੍ਹਾਂ ਅੱਜ ਟੌਪਿਕ ਹੈ। ਤੇ ਕੋਈ ਅਗਰ ਮੈਂ ਜੀ ਨਵੀਦ ਸਾਹਿਬ ਅਹਿਸਾਨ ਗੁਜਰ ਤੇਰੇ ਲਈ ਤਾਂ ਭਰਾਵਾ ਇੱਕੋ ਹੀ ਮੇਰੇ ਕੋਲ ਲਾਈਨ ਆ ਕਿ ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ, ਸਭ ਦਰਦ ਸੁਣਾਇਆ ਨਹੀਂ ਜਾਣਾ, ਨਹੀਂ ਜਾਣਾ। ਓਏ ਸੁਣਨਾ ਤੇ ਚਾਹੁੰਦੇ ਆ। ਗਰੁੱਪ ਚ ਗੱਲਬਾਤ ਚੱਲਦੀ ਰਹਿੰਦੀ। ਥੋੜਾ ਜਿਹਾ ਜੀ ਦੇਖੋ ਜੀ, ਇਹ ਜਿੰਨੇ ਇੱਕ ਮਿੰਟ ਸਿਰਫ ਨਵੀਦ ਭਾਈ, ਸਿਰਫ 1 ਮਿੰਟ। ਇਹ ਆਪਣੇ ਅਹਿਸਾਨ ਸਾਹਿਬ ਜਿੰਨੇ ਵੀ ਪ੍ਰੋਗਰਾਮ ਨੇ, ਜ਼ਾਹਿਰ ਹੈ ਕਿ ਉਹ ਕਰ ਰਹੇ ਆ ਸਾਰੇ, ਅਸੀਂ ਰਹਿਤਲ ਨੂੰ ਸਾਹਮਣੇ ਰੱਖਦਿਆਂ ਹੋਇਆਂ। ਅੱਛਾ, ਕੁਝ ਟੌਪਿਕ ਬਹੁਤ ਆਉਂਦੇ ਨੇ ਜ਼ਿਹਨ ਦੇ ਵਿੱਚ ਕਿ ਉਹਨਾਂ ਤੇ ਗੱਲਬਾਤ ਹੋਣੀ ਚਾਹੀਦੀ ਹੈ, ਲੇਕਿਨ ਉਹ ਮਸਲਾ ਇਹ ਬਣਦਾ ਕਿ ਲੋਕ ਜਿੰਨੇ ਜ਼ਿਆਦਾ ਜੁੜੋਗੇ, ਜਿੰਨੇ ਜ਼ਿਆਦਾ ਲੋਕ ਆ ਕੇ ਸਾਡੇ ਨਾਲ ਗੱਲਬਾਤ ਕਰੋਗੇ, ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਾਹਰ ਜਿਹੜੇ ਵੀਰ ਸਾਡੇ ਰਹਿ ਰਹੇ ਨੇ, ਉਹਨਾਂ ਨੂੰ ਕੀ ਔਕੜਾਂ ਆ ਰਹੀਆਂ ਨੇ, ਕੀ ਮੁਸ਼ਕਲਾਂ ਆ ਰਹੀਆਂ ਨੇ, ਕਿਸ ਤਰ੍ਹਾਂ ਹਯਾਤੀ ਆਪਣੀ ਗੁਜ਼ਾਰ ਰਹੇ ਨੇ, ਜ਼ੁਬਾਨ ਜਿਹੜੀ ਹੈ ਕਿੰਨਾ ਉਹਨਾਂ ਨੂੰ ਉੱਥੇ ਸਹਾਰਾ ਦੇ ਰਹੀ ਹੈ। ਅੱਛਾ, ਇਹ ਹੁਣ ਤਜਰਬੇ ਨੇ ਉਹਨਾਂ ਲੋਕਾਂ ਦੇ ਜਿਹੜੇ ਉੱਥੇ ਮੌਜੂਦ ਨੇ,
ਹਾਂ, ਅਗਰ ਤਾਂ ਕੋਈ ਇਸ ਤਰ੍ਹਾਂ ਦਾ ਸਾਡੇ ਨਾਲ ਕੋਈ ਕੋਈ ਗਰੁੱਪ ਜਿਹੜਾ ਕੋਈ ਐਸਾ ਕੋਈ ਦੋਸਤ ਜਿਹੜੇ ਨੇ ਕੋਈ 8-10 ਐਸੇ ਜੁੜੇ ਹੋਣ ਜਿਹੜੇ ਸਾਡੇ ਨਾਲ ਆ ਕੇ ਇਸ ਫੋਰਮ ਤੇ ਗੱਲਾਂ ਬਾਤੀਆਂ ਜਿਹੜੀਆਂ ਸਾਂਝੀਆਂ ਕਰਨ, ਤੇ ਇਹ ਮੌਜੂ ਜਿਹੜਾ ਹੋ ਸਕਦਾ ਬੜਾ ਅੱਛਾ ਤੁਸੀਂ ਮੌਜੂ ਦਿੱਤਾ ਹੈ। ਤੇ ਨਹੀਂ, ਇੱਥੇ ਇਹ ਵੀ ਗੱਲ ਸਾਰਾ ਹੋ ਸਕਦੀ ਪ੍ਰੋਗਰਾਮ ਹੈ ਕਿਉਂਕਿ ਜ਼ਰੂਰ ਨਾਮ ਹੀ ਇੱਥੇ ਇਹਦਾ ਕਰਾਂਗੇ। ਸਾਂਝੀ ਸਾਥ। ਹਾਂਜੀ, ਜੀ ਇਹ ਹੈ ਸਾਂਝੀ ਸਾਥ। ਸਾਂਝੀ ਸਾਥ ਦਾ ਮਤਲਬ ਇਹ ਹੀ ਹੈ ਕਿ ਸਾਡੇ ਨਾਲ ਆ ਕੇ ਜੁੜੋ, ਆਪਣੇ ਵਿਚਾਰ ਜਿਹੜੇ ਨੇ ਸਾਡੇ ਨਾਲ ਸਾਂਝੇ ਕਰੋ। ਜੀ ਨਵੀਦ ਭਾਈ। ਜੀ ਨਵੀਦ ਭਾਈ। ਜੀ ਮੈਂ ਥੋੜਾ ਜਿਹਾ ਕੁਝ ਪਿੱਛੇ ਤੋਂ ਗੱਲ ਸ਼ੁਰੂ ਕਰ ਰਿਹਾ ਸੀਗਾ, ਕਿਉਂਕਿ ਮੈਂ ਵੀ ਚਲੋ ਮੈਂ ਆਪ ਤਾਂ ਨਹੀਂ ਕੀਤਾ, ਵਾਲੇ ਸਾਹਿਬ ਨਾਲ ਜਾਂਦਾ ਰਿਹਾ। ਉਹ ਕਹਿੰਦੇ ਕਿ ਕਰ ਕਰਕੇ ਸੁਬਹ ਘੁੱਗੀਆਂ ਦੇ ਸ਼ਿਕਾਰ ਮਾਰ ਕੇ ਕਾਵਾਂ ਨੂੰ ਟੰਗਣਾ ਖੇਤਾਂ ਦੇ ਵਿੱਚ ਤੇ ਖਾਣੇ ਚਿੜੀਆਂ ਨੂੰ ਤਲ ਕੇ ਬਟੇਰੇ ਨਾਲ, ਤੇ ਹੁਣ ਅਸੀਂ ਕਹਿੰਦੇ ਕਿ ਜੀ ਉਹ ਪੱਖੂ ਤੇ ਪੰਛੀ ਕਿੱਧਰ ਗਏ, ਹਨਾ ਜੀ। ਇੱਥੇ ਮੈਂ ਇੱਥੇ ਦੇਖਦਾ ਹੈਗਾ ਨਵੀਦ, ਇਹ ਕੁਛ ਹੈ ਵੀ ਸੀ ਨਾ, ਸਾਰੀ ਗਰਮੀ ਜਿਹੜੀ ਨਾ ਰੁੱਖਾਂ ਥੱਲੇ ਕੱਢਣੀ। ਅਸੀਂ ਅੱਜ ਤੋਂ 10-15 ਸਾਲ ਪਿੱਛੇ ਚੱਲ ਜਾਈਏ, ਗੋਲਾਂ ਦੇ ਖੇਡਦੇ ਆ, ਗੋਲਾਂ ਖਾਂਦੇ ਰਹਿਣਾ। ਦੇਖੋ ਭਾਜੀ, ਜਾਨਵਰ ਵੀ ਮੈਂ ਬੜੇ ਤੁਹਾਡੀ ਹੁੰਦੇ ਗੱਲ ਕੱਟਦਾ ਵਾਂ। ਇਹ ਜਿਹੜੇ ਪਰਿੰਦੇ ਪੱਖੂ ਪਰਿੰਦੇ ਰਹਿਣ, ਇਹਨਾਂ ਨੇ ਰਹਿਣਾ ਕਿੱਥੇ ਹੁੰਦਾ ਵਾ? ਦਰਖਤਾਂ ਦੇ ਵਿੱਚ। ਉਹ ਸਾਡੇ ਆਲੇ ਦੁਆਲੇ ਖੇਤਾਂ ਦੇ ਬੰਨਿਆਂ ਤੇ ਕਿੰਨੇ ਕੁ ਦਰਖਤ ਰਹਿ ਗਏ। ਪਹਿਲੇ ਬੰਨੇ ਹੁੰਦੇ ਸੀ 1.5-1.5 2-2 ਫੁੱਟ ਦਾ, 2 ਬੰਦੇ ਇਕੱਠੇ ਲੰਘਦੇ ਸੀ। ਹੁਣ ਜੱਟ ਇਕੱਲੇ ਦਾ ਇੱਕ ਪੈਰ ਨਹੀਂ ਆਉਂਦਾ ਉਹਦੇ ਤੇ, ਹਨਾ ਜੀ। ਤੇ ਉਥੋਂ ਅੰਬ ਦੇ ਦਰਖਤ, ਸ਼ਤੂਤਾਂ ਦੇ, ਟਾਹਲੀਆਂ ਦੇ, ਕਿੱਕਰਾਂ ਦੇ, ਬੇਰੀਆਂ ਦੇ, ਉਹ ਸਾਰਾ ਕੁਝ ਤਾਂ ਅਸੀਂ ਆਪਣੇ ਹੱਥੀਂ ਵੱਢ ਦਿੱਤਾ, ਤੇ ਹੁਣ ਅਸੀਂ ਲੱਭਦੇ ਜੀ ਪਰਿੰਦੇ। ਇੱਥੇ ਯੂਰਪ ਦੇ ਵਿੱਚ ਜੀ ਹਰ ਘਰ ਦੇ ਬਾਹਰ ਮੋਸਟਲੀ ਜਿਹੜੇ ਲੋਕ ਨਾਈਸ ਮਤਲਬ ਕਿ ਸੌਫਟ ਹਾਰਟਡ ਹੁੰਦੇ ਆ, ਉਹ ਆਪਣੇ ਘਰਾਂ ਦੇ ਬਾਹਰ ਇੱਕ ਬਰਡ ਹਾਊਸ ਮਿਲਦਾ ਹੈਗਾ ਵਾ। ਉਹਦੇ ਵਿੱਚ ਨਾ ਉਹ ਜਾਨਵਰਾਂ ਵਾਸਤੇ ਫਰੈਸ਼ ਬੀਜਾਂ ਦੇ ਬਣੇ ਗੋਲੇ ਹੁੰਦੇ ਹੈਗੇ, ਬਾਲਸ ਹੁੰਦੀਆਂ, ਲਿਆ ਕੇ ਰੱਖਦੇ ਆ। ਕਿਉਂਕਿ ਵਿੰਟਰ ਦੇ ਵਿੱਚ ਉਹਨਾਂ ਨੂੰ ਉਨਾ ਫੂਡ ਨਹੀਂ ਮਿਲਦਾ ਜਿੰਨਾ ਉਹਨਾਂ ਨੂੰ ਰਿਕੁਆਇਰ ਹੁੰਦਾ ਵਾ ਅੱਗੇ ਜ਼ਿੰਦਾ ਰਹਿਣ ਲਈ। ਉਹ ਇੱਥੇ ਰੱਖਿਆ ਜਾਂਦਾ ਹੈਗਾ ਵਾ। ਔਰ ਇੱਥੇ ਤਾਂ ਹੁਣ ਛੋਟੀ ਜਿਹੀ ਗੱਲ ਨਹੀਂ ਹੋਣੀ, ਅਗਰ ਤੁਹਾਡੇ ਘਰ ਦੇ ਨਾਲ ਕੋਈ ਦਰਖਤ ਦੇ ਉੱਤੇ ਕਿਸੇ ਜਾਨਵਰ ਪਰਿੰਦੇ ਦਾ ਘਰ ਆ ਗਿਆ, ਤੁਸੀਂ ਉਹ ਆਪਣਾ ਘਰ ਨੂੰ ਅੱਗੇ ਮਤਲਬ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ, ਤੇ ਤੁਹਾਡਾ ਘਰ ਰੁਕ ਜਾਊਗਾ ਜਾਂ ਤੁਹਾਨੂੰ ਘਰ ਵੇਚਣਾ ਪੈ ਜਾਊਗਾ। ਤੁਹਾਨੂੰ ਕੋਈ ਅਲਟਰਨੇਟਿਵ ਉਹਦਾ ਦੇ ਦੇਣਗੇ, ਪਰ ਤੁਸੀਂ ਉਹਦਾ ਘਰ ਨਹੀਂ ਜਾਨਵਰ ਦਾ ਖਰਾਬ ਕਰ ਸਕੋਗੇ। ਤੇ ਸਾਡੇ ਇੱਥੇ ਸੁਬਹ ਉਹਨਾਂ ਸ਼ਰਨ ਲਈ ਬੰਦੂਕ ਚੱਕੀ ਹੁੰਦੀ ਆ, ਤੁਰੇ ਹੁੰਦੇ ਘੁੱਗੀਆਂ ਦੇ ਪਿੱਛੇ। ਨਵੀਦ ਭਾਈ ਬਹੁਤ ਸ਼ੁਕਰੀਆ। ਨਾਲ ਨੇ ਬਹੁਤ ਜ਼ਿਆਦਾ। ਨਵੀਦ ਬਟਨ ਖੋਲਾ, ਹਵਾ ਲੱਗ ਜੂਗੀ। ਹਾਂਜੀ ਔਲਖ ਸਾਹਿਬ। ਬਟਨ ਮੇਰਾ ਵੀਰ ਖੁੱਲਾ ਵਾ, ਤੂੰ ਅੱਜ ਕੁੱਟਾ ਪਾ ਕੇ ਬੈਠਾ, ਸਾਨੂੰ ਗੱਲ ਕਰੀ ਜਾਣਾ। ਹਾਂਜੀ ਔਲਖ ਸਾਹਿਬ। ਜੀ ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ ਜੀ। ਗੱਲ ਭਾਜੀ ਹੋਰਾਂ ਨੇ ਕੀਤੀ ਵੀ ਜਿਹੜੇ ਬਾਹਰਲੇ ਆ ਵੀ ਉਹ ਕਿਵੇਂ ਜ਼ਿੰਦਗੀ ਜਿਉਂਦੇ ਆ ਜਾਂ ਕੀ ਮੁਸ਼ਕਲਾਂ ਆ। ਸਾਡੇ ਇੱਥੇ ਬਾਹਰਲੇ ਨੂੰ ਹੁੰਦੇ ਵੀ ਆਂਦੇ ਹੀ ਆ, ਬਾਹਰਲੇ ਤੋਂ ਕਹਿਤਾ ਤੂੰ ਸਿੱਧਾ ਹੀ ਕਹਿਤਾ ਅਸੀਂ ਬਾਹਰਲੇ ਆ। ਹਲੇ ਨਹੀਂ, ਅਸੀਂ ਐਡੀ ਨਹੀਂ ਮਾੜੀ ਰਹਿੰਦੇ। ਕਿਉਂ ਹਰਜੀਤ? ਬਹੁਤ ਵਧੀਆ ਜੀ ਰਹੇ ਆਪਾਂ ਇੱਥੇ। ਨਹੀਂ ਬਿਲਕੁਲ ਬੜੀ ਵਧੀਆ ਲਾਈਫ ਆ। ਤੇ ਉਹ ਗੱਲ ਐਵੇਂ ਵੀ ਜਦੋਂ ਬੰਦਾ ਨਵਾਂ ਆਉਂਦਾ ਆ ਨਾ, ਪਹਿਲਾਂ ਤਾਂ ਉਹ ਮਤਲਬ ਮਿਕਸ ਅਪ ਜਿਹਾ ਨਹੀਂ ਹੁੰਦਾ। 6 ਮਹੀਨੇ ਤਾਂ ਉਹਨੂੰ ਐਂ ਲੱਗਦਾ ਆ ਵੀ ਕਿੱਥੇ ਫਸ ਗਏ ਆ। ਤੇ ਉਹ ਫਿਰ ਸਾਲ 1.5 ਸਾਲ ਬਾਅਦ ਜੱਟ ਵਾਲਾ ਕਿੱਲਾ ਵੀ ਧੌਣ ਚੋਂ ਨਿਕਲ ਜਾਂਦਾ, ਜਿਹੜਾ ਵੀ ਹਮ ਜੱਟ ਹੋਤੇ ਹੈ ਤਾਂ ਕਿਸੇ ਸੇ ਨਹੀਂ ਘੱਟ ਹੋਤੇ ਹੈ। ਤੇ ਜਦੋਂ ਆ ਕੇ ਧੋਣੀਆਂ ਨਿਕਲ ਜਾਂਦਾ ਆ, ਮੈਂ ਕਿਹਾ ਸਾਰੇ ਸਿੱਧੇ ਹੋ ਜਾਂਦੇ ਇੱਥੇ। ਫਿਰ ਉਹ ਨਿਕਲ ਜਾਂਦਾ ਆ। ਉਦੋਂ ਬਾਅਦ ਜਦੋਂ 4 ਕੁ ਪੈਸੇ ਆਉਣ ਲੱਗ ਪੈਂਦੇ ਆ, ਫਿਰ ਪਿਛਲਿਆਂ ਦਾ ਫਿਕਰ ਹੋਣ ਲੱਗ ਪੈਂਦਾ, ਯਾਰ ਪਿਛਲੇ ਕਿਹੋ ਜਿਹੀ ਜ਼ਿੰਦਗੀ ਜਿਉਂਦੇ ਪਏ ਆ ਜਾਂ ਕਿਹੋ ਜਿਹੇ ਸਿਸਟਮ ਦੇ ਵਿੱਚ ਰਹਿੰਦੇ ਪਏ ਆ। ਫਿਰ ਬੰਦਾ ਤਰਲੋ ਮੱਛੀ ਜਿਹਾ ਹੁੰਦਾ ਆ ਵੀ ਕੁਛ ਪਿੱਛੇ ਵੀ ਸੁਧਾਰ ਹੋਵੇ, ਤੇ ਉਹ ਆਪਦੀਆਂ ਗੱਲਾਂ ਸ਼ੇਅਰ ਕਰਦਾ ਆ। ਜਾਣੀ ਕਿ ਬਾਹਰ ਵਾਲਾ ਬੰਦਾ ਨਾ ਜ਼ਿਆਦੀ ਕਸ਼ਮਕਸ਼ ਚ ਰਹਿੰਦਾ ਆ, ਉਹਦੀ ਜਦੋਜਹਿਦ ਜ਼ਿਆਦੀ ਆ ਵੀ ਆਪਦੇ ਮੁਲਕ ਚ ਉਹ ਸੁਧਾਰ ਕਰਨੇ ਚਾਹੁੰਦਾ ਆ ਵੀ ਉੱਥੇ ਸਭ ਕੁਝ ਹੋਵੇ, ਪਰ ਪੇਸ਼ ਨਹੀਂ ਜਾਂਦੀ। ਕਿਸੇ ਇੱਕ ਤੇ ਬਲੀਵ ਕਰਕੇ ਉਹਦੇ ਪਿੱਛੇ ਸਾਰੇ ਤੁਰਦੇ ਆ। ਜਿਵੇਂ ਮੈਂ ਚੜ੍ਹਦੇ ਪੰਜਾਬ ਵਾਲਿਆਂ ਦਾ ਤਾਂ ਤੁਹਾਨੂੰ ਦੱਸਦਾ ਆ ਵੀ ਸਾਡੇ ਤਾਂ ਬੰਦੇ ਬਹੁਤ ਜ਼ਿਆਦਾ ਤਰਲੋ ਮੱਛੀ ਹੋਏ ਰਹਿੰਦੇ ਆ ਵੀ ਕਿਵੇਂ ਨਾ ਕਿਵੇਂ ਚੇਂਜ ਲਿਆਂਦਾ ਜਾਵੇ। ਜਿਹੜਾ ਵੀ ਕੋਈ ਮਾੜੀ ਜੀ ਆਸ ਦੀ ਕਿਰਨ ਵਿਖਾਉਂਦਾ ਆ ਤੇ ਸਾਰੇ ਉਹਦੇ ਪਿੱਛੇ ਭੱਜ ਪੈਂਦੇ ਆ। ਫਾਈਨੈਂਸ਼ਲੀ ਵੀ ਬਹੁਤ ਸਪੋਰਟ ਕਰਦੇ ਆ ਤੇ ਹੋਰ ਵੀ ਸਾਰੇ ਤਰ੍ਹਾਂ ਨਾਲ। ਤੇ ਬਾਹਰ ਵਾਲਿਆਂ ਦੀ ਜ਼ਿੰਦਗੀ ਵਧੀਆ ਆ, ਪਰ ਉਹ ਜ਼ਿੰਦਗੀ ਇਹ ਵੀ ਨਹੀਂ ਹੈ ਵੀ ਬੜੀ ਸਖਾਲੀ ਆ, ਕਿਉਂਕਿ ਬੰਦਾ ਨਾ ਮਸ਼ੀਨ ਬਣ ਜਾਂਦਾ ਆ। ਤੇ ਕੰਮ ਤੋਂ ਬਸ ਜਿਵੇਂ ਕਹਿੰਦੇ ਹੁੰਦੇ ਘਰ ਤੇ ਘਰ ਤੋਂ ਕੰਮ। ਤੇ ਥੋੜਾ ਜਿਹਾ ਨਾ ਜਿਵੇਂ ਬੰਦਾ
ਵੀ ਦੂਰ ਜਿਹਾ ਹੋ ਜਾਂਦਾ ਆ ਵੀ ਆਪਦੀ ਰੀਅਲ ਸੋਲ ਨਾਲੋਂ। ਤੇ ਕਿਉਂਕਿ ਅਸੀਂ ਜਿਹੜੇ 20-22 ਸਾਲ ਆ 25 ਸਾਲ ਆ ਉਹ ਇੱਥੇ ਕੱਢੇ ਹੁੰਦੇ ਆ, ਤੇ ਹੋਰ ਤਰ੍ਹਾਂ ਦਾ ਸਿਸਟਮ, ਹੋਰ ਤਰ੍ਹਾਂ ਦੀਆਂ ਆਦਤਾਂ ਤੇ ਆਪਦਾ ਕਲਚਰ, ਤੇ ਜਦੋਂ ਬੰਦਾ ਇੱਥੇ ਆ ਜਾਂਦਾ ਆ ਉਹ ਬਿਲਕੁਲ ਨਾ ਵੀ ਜਿਵੇਂ ਉਹ ਡਰੀ ਗਾਂ ਤਰ੍ਹਾਂ ਹੀ ਹੋ ਜਾਂਦਾ ਆ ਥੋੜੇ ਚਿਰ ਵਾਸਤੇ ਤਾਂ। ਤੇ ਹੌਲੀ ਹੌਲੀ ਇਹ ਆ ਵੀ ਆ ਜਾਂਦੀ ਆ ਗੱਡੀ ਲੀਹ ਤੇ, ਪਰ ਉਹ ਚੇਂਜ ਜ਼ਿਆਦੇ ਹੋ ਜਾਂਦੇ ਆ, ਮਤਲਬ ਬੰਦੇ ਦੇ ਵਿੱਚ ਨਾ ਵੀ ਉਹ ਸੋਚ ਤੋਂ ਪਰਾਂ ਹੋ ਜਾਂਦੀ ਆ ਗੱਲ, ਵੀ ਉਹ ਬੰਦਾ ਮੁੜ ਕੇ ਆਪਦੇ ਆਪ ਨੂੰ ਰਿਲੇਟ ਹੀ ਨਹੀਂ ਕਰ ਪਾਉਂਦਾ ਜਿਹੜੇ ਉਹਦੇ ਆਪਦੇ ਪਿੱਛੇ ਹੁੰਦੇ ਆ ਉਹਨਾਂ ਦੇ ਨਾਲ, ਮਤਲਬ ਉਹ ਘੁਲ ਮਿਲਣ ਵਾਲੀ ਗੱਲ ਰਹਿ ਨਹੀਂ ਜਾਂਦੀ। ਕਿਉਂਕਿ ਜਦੋਂ ਤੁਸੀਂ ਬਿਲਕੁਲ ਡਿਫਰੈਂਟ ਵੱਖਰੇ ਮਾਹੌਲ ਦੇ ਵਿੱਚ ਰਹਿੰਦੇ ਆ ਨਾ, ਤੇ ਆਪਦੇ ਆਪ ਨੂੰ ਫਿਰ ਉਸੇ ਕਨੈਕਸ਼ਨ ਨਾਲ ਜੋੜਨਾ ਬੜਾ ਔਖਾ ਹੋ ਜਾਂਦਾ ਆ। ਤੇ ਹਾਂ, ਬਾਹਲੇ ਲੋਕ ਮਤਲਬ ਇਹ ਗੱਲ ਸਮਝਦੇ ਨਹੀਂ, ਤੇ ਉਹ ਇਹ ਕਹਿਣ ਲੱਗ ਪੈਂਦੇ ਆ ਵੀ ਇਹ ਬਦਲ ਗਿਆ ਆ ਜਾਂ ਇਹ ਰੰਗ ਵਟਾ ਗਿਆ ਆ, ਐ ਹੋ ਗਿਆ। ਰੀਅਲ ਦੇ ਵਿੱਚ ਇਹ ਕੁਛ ਹੁੰਦਾ ਨਹੀਂ, ਕਿਉਂਕਿ ਜਿਹੜੀ ਜ਼ਿੰਦਗੀ ਤੁਸੀਂ ਇੱਥੇ ਕਿਸੇ ਨੂੰ 10 ਸਾਲ ਆਏ ਨੂੰ ਹੁੰਦੇ, ਕਿਸੇ ਨੂੰ 15 ਸਾਲ 15-18 ਸਾਲ ਦੀ ਜ਼ਿੰਦਗੀ ਜਦੋਂ ਬੰਦਾ ਜਿਉਂਦਾ ਆ ਨਾ, ਤੇ ਉਹ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਬਦਲ ਜਾਂਦਾ ਆ। ਵੀ ਮਤਲਬ ਚਾਹੁੰਦਾ ਨਹੀਂ ਹੁੰਦਾ ਵੀ ਇਹੋ ਜਿਹਾ ਕੁਛ ਹੋਵੇ, ਪਰ ਉਹ ਇਹ ਆ ਵੀ ਜਦੋਂ ਤੁਸੀਂ ਜਿਹੋ ਜਿਹੇ ਹਾਲਾਤਾਂ 'ਚ ਜਿਹੋ ਜਿਹੇ ਮਤਲਬ ਕਲਚਰ 'ਚ ਰਹਿਣਾ ਆ, ਤੇ ਉਹਦੇ ਤੇ ਤੁਹਾਡੇ ਤੇ ਮਤਲਬ ਉਹਦਾ ਅਸਰ ਜ਼ਰੂਰ ਪੈਂਦਾ ਆ। ਤੇ ਹਾਂਜੀ, ਜ਼ਿੰਦਗੀ ਐਡੀ ਸਖਾਲੀ ਨਹੀਂ, ਕਿਉਂਕਿ ਸਾਨੂੰ ਆਦਤ ਨਹੀਂ ਹੁੰਦੀ ਰੈਗੂਲਰ ਕੰਮ ਕਰਨ ਦੀ। ਅਸੀਂ ਥੋੜੇ ਜਿਹੇ ਜਿਵੇਂ ਕਹਿੰਦੇ ਹੁੰਦੇ ਨਾ ਵੀ ਲੰਡੇ ਚਿੜਿਆਂ ਦੀਆਂ ਡਾਰੀਆਂ ਜਿਹੜੀਆਂ ਆ ਉਹ ਹੋਰ ਹੁੰਦੀਆਂ ਆ, ਤੇ ਇੱਥੇ ਆ ਕੇ ਫਿਰ ਉਹ ਪਿੰਜਰੇ ਵਿੱਚ ਵਾਲਾ ਕੰਮ ਹੋ ਜਾਂਦਾ ਆ ਵੀ ਤੁਹਾਨੂੰ ਇੱਕ ਰੈਗੂਲਰ ਸਿਸਟਮ ਦੇ ਵਿੱਚ ਚੱਲਣਾ ਪੈਂਦਾ ਆ। ਤੇ ਥੋੜਾ ਚਿਰ ਬੰਦਾ ਮਤਲਬ ਤੜਫਦਾ ਆ, ਪਰ ਇਹ ਆ ਵੀ ਹੌਲੀ ਹੌਲੀ ਜਿਵੇਂ ਕਹਿੰਦੇ ਹੁੰਦੇ ਨਾ ਵੀ ਉਹ ਲਾਦੂ ਨਿਕਲ ਹੀ ਆਉਂਦੇ ਹੁੰਦੇ ਆ ਬਲਦ, ਵੀ ਭਾਵੇਂ ਔਖਾ ਹੋਣ ਸੌਖੇ ਹੋਣ। ਜਿਨ੍ਹਾਂ ਨੇ ਜਿਵੇਂ ਡੱਕਾ ਵੀ ਨਹੀਂ ਨਾ ਤੋੜਿਆ ਹੁੰਦਾ ਉਹ ਵੀ ਮੁੜ ਕੇ ਇੱਥੇ ਸੀਲ ਪੁੱਤ ਬਣ ਜਾਂਦੇ ਆ, ਤੇ ਫਿਰ ਕੰਮ ਵਧੀਆ ਚੱਲੀ ਜਾਂਦਾ ਆ। ਹਾਂਜੀ ਚਲੋ ਔਲਖ ਸਾਹਿਬ ਤੁਹਾਡੀਆਂ ਇਹ ਆਪ ਬੀਤੀਆਂ ਜਿਹੜੀਆਂ ਤੁਹਾਡੇ ਕੋਲ ਸੁਣਾਂਗੇ, ਪ੍ਰੋਗਰਾਮ ਅਸੀਂ ਰੱਖ ਲਿਆ ਤੇ ਇਹ ਸਾਰਾ ਕੁਝ ਤੁਹਾਡੇ ਕੋਲ ਸੁਣਨਾ। ਫਿਰ ਸਾਡੇ ਨਾਲ ਪ੍ਰੋਗਰਾਮ ਦਾ ਟਾਈਮ ਅਸੀਂ ਘੰਟਾ ਰੱਖਿਆ ਸੀ, ਉੱਤੇ ਹੋ ਗਿਆ। ਤੇ ਹੋਰ ਸਾਡੇ ਨਾਲ ਰਜਵੰਤ ਕੌਰ ਭੈਣ ਜੀ ਤੇ ਦੂਜੇ ਪ੍ਰੀਤ ਕੌਰ ਭੈਣ ਜੀ ਸਾਂਝਾ ਗਰੁੱਪ ਇੱਕ ਸਾਡਾ ਜੀ WhatsApp ਗਰੁੱਪ ਚੱਲਾ, ਜੁਆਇਨ ਕਰਨਾ ਚਾਹੁੰਦੀਆਂ ਤੇ ਜ਼ਰੂਰ ਤੁਸੀਂ ਕਰੋ ਜੁਆਇਨ, ਤੁਹਾਨੂੰ ਲਿੰਕ ਅਸੀਂ ਭੇਜ ਦਿੰਦੇ ਹਾਂ। ਹਰਦੀਪ ਜੀ ਟਾਈਮ ਸਾਡੇ ਕੋਲ ਥੋੜਾ, ਕਿਉਂਕਿ ਘੰਟੇ ਦਾ ਟਾਈਮ ਸੀ, ਉੱਤੇ ਹੋ ਗਿਆ 8 ਮਿੰਟ, ਕੀ ਕਹਿਣਾ ਚਾਹੁੰਦੇ ਹੋ? ਬਸ ਮੈਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇਹੀ ਉਹ ਪਹਿਲਾਂ ਤੁਹਾਡੀ ਗੱਲ ਚੱਲਦੀ ਸੀ ਆਰਗੈਨਿਕ ਖੇਤੀ ਦੀ, ਮੈਂ ਉਹ ਦੱਸਣਾ ਸੀ ਕਿ ਆਪਾਂ ਕਹਿੰਦੇ ਆ ਕਿ ਹੁਣ ਜਿਉਂ ਆਪਾਂ ਗ੍ਰੀਨ ਰੈਵੋਲੂਸ਼ਨ ਲਿਆਂਦਾ ਵੀ ਤਰੱਕੀ ਵਾਹਵਾ ਹੋ ਗਈ। ਮੈਨੂੰ ਲੱਗਦਾ ਤਰੱਕੀ ਜ਼ਿਆਦਾ ਨਹੀਂ ਹੋਈ, ਇਹ ਆਪਾਂ ਨੇ ਆਪਣੀ ਸਿਹਤ ਦੀ ਖਰਾਬੀ ਉਹ ਕੀਤੀ ਹੈ। ਕਿਉਂਕਿ ਸਾਨੂੰ ਤਰੱਕੀ ਉਹ ਨਹੀਂ ਕਹਿਣਾ ਚਾਹੀਦੀ ਜਿਹੜੀ ਸਿਆਸਤਦਾਨ ਸਾਨੂੰ ਆ ਕੇ ਕਹਿ ਦਿੰਦੇ ਵੀ ਤਰੱਕੀ ਹੋ ਗਈ। ਬਈ ਸੜਕਾਂ ਦੇ ਮੁੱਦੇ ਹਾਲੇ ਸਾਡੇ ਉੱਥੇ ਹੀ ਨੇ, ਜਿਹੜੀਆਂ ਗਲੀਆਂ ਨਾਲੀਆਂ ਦੇ ਮੁੱਦੇ 'ਚ ਅਸੀਂ ਅਜੇ ਫਸੇ ਹੋਏ ਹਾਂ। ਸਾਨੂੰ ਪੁੱਛਣਾ ਚਾਹੀਦਾ, ਮੈਨੂੰ ਲੱਗਦਾ ਤਰੱਕੀ ਤਾਂ ਉਦੋਂ ਹੋਊਗੀ ਜਦੋਂ ਪੰਜਾਬ ਇੱਧਰਲਾ ਔਰ ਉੱਧਰਲਾ ਵਪਾਰ ਕਰਨ ਲੱਗ ਜਾਊਗਾ ਤੇ ਆਰਗੈਨਿਕ ਖੇਤੀ ਹੋਣ ਲੱਗ ਜੂਗੀ ਤੇ ਗੁੜ ਖਾਵਾਂਗੇ ਤੇ ਮੁੜ ਕੇ ਨਹਿਰਾਂ ਵਿੱਚ ਨਹਾਵਾਂਗੇ। ਜਿਵੇਂ ਅੱਗੇ ਕਹਿੰਦੇ ਸੀ ਇੱਧਰ ਦੀਆਂ ਮੱਝਾਂ ਬੜੀਆਂ ਮਸ਼ਹੂਰ ਹੈ, ਤੁਸੀਂ ਇੱਧਰੋਂ ਮੱਝਾਂ ਲਿਆਓ ਤੇ ਅਸੀਂ ਤੁਹਾਡੀਆਂ ਗਾਈਆਂ ਲਿਆਈਏ। ਨਹੀਂ ਸਹੀ ਗੱਲ ਹੈ, ਵਪਾਰ ਜਿਹੜਾ ਵਾ ਆਰ ਪਾਰ ਹੋ ਜੇ। ਔਲਖ ਹੱਸ ਗਿਆ। ਔਲਖ ਹੋਰ ਪਾਸੇ ਦੀ ਗੱਲ ਨਹੀਂ ਮੈਂ ਕੀਤੀ, ਮੈਂ ਵੈਸੇ ਜਨਰਲ ਗੱਲ ਕੀਤੀ ਹੈ। ਲੈਣ ਦੇਣ ਵਧੇ। ਉਹ ਇੱਕ ਪਿੱਛੇ ਜਿਹੀ ਵੀਡੀਓ ਸੀ, ਆਂਦਾ ਵੀ ਲੜਾਈ ਤੇ ਆ ਭੁੱਖ ਦੀ, ਅਸੀਂ ਇਧਰੋਂ ਮਾਰੀਏ ਤੁਹਾਨੂੰ ਵਗਾਟੇ ਗੰਢੇ ਤੇ ਤੁਸੀਂ ਸਾਨੂੰ ਮਾਰੋ ਟਮਾਟਰਾਂ ਦਾ ਢਿੱਡ ਤੇ ਭਰਨਾ, ਲੜਾਈ ਤੇ ਆਪਾਂ ਇਹ ਲੜੀਏ। ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਗੱਲ। ਬਿਲਕੁਲ ਪਹਿਲਾਂ ਵੀ ਇਹ ਰੂਟ ਜੇ ਪੁਰਾਣਾ ਵੀ ਦੇਖੀਏ ਤਾਂ ਮਤਲਬ ਅਫਗਾਨਿਸਤਾਨ ਤੱਕ ਵਪਾਰ ਉਹ ਪ੍ਰੋਫੈਸਰ ਸਾਹਿਬ ਕਰ ਸਕਦੇ ਕਨਫਰਮ, ਇਸ ਰੂਟ ਦੇ ਥਰੂ ਹੀ ਹੁੰਦਾ ਸੀ ਸਾਰਾ ਨਾ। ਮਤਲਬ ਇਹਨਾਂ ਲੋਕਾਂ ਦੀ ਸਾਨੂੰ ਅੱਜ ਸਿਆਸਤਦਾਨਾਂ ਨੂੰ ਇਹ ਪੁੱਛਣਾ ਚਾਹੀਦਾ ਵੀ ਇਹ ਵਪਾਰ ਬਾਰੇ ਤੁਹਾਡੇ ਕੀ ਖਿਆਲਾਤ ਨੇ। ਬਾਕੀ ਗੱਲਾਂ ਬਾਅਦ ਚੋਂ। ਜੀ ਆਖਰੀ ਸੱਚ ਤਾਂ ਇਹ ਹੀ ਆ, ਪਰ ਗੱਲ ਇਹ ਆ ਨਾ ਵੀ ਇਹਦੇ ਕਰਕੇ ਕਈਆਂ ਨੂੰ ਜਿਵੇਂ ਉਹਨਾਂ ਦਾ ਰੋਟੀ ਪਾਣੀ ਬੰਦ ਹੁੰਦਾ ਆ। ਜਿੰਨਾ ਚਿਰ ਇਹ ਕੰਮ ਚੱਲਦਾ ਆ ਉਹਨਾਂ ਚਿਰ ਸਾਡੇ ਲੀਡਰਾਂ ਵਾਸਤੇ ਸਾਰਾ ਕੁਛ ਸਿਖਾਲਾ ਆ ਵੀ ਨੇੜੇ ਇਲੈਕਸ਼ਨਾਂ ਤੇ ਆ ਕੇ ਪਾਕਿਸਤਾਨ ਤੋਂ ਖਤਰਾ ਆ ਤੇ ਪਾਕਿਸਤਾਨ ਵਾਲੇ ਕਹਿੰਦੇ ਹਿੰਦੁਸਤਾਨ ਤੋਂ ਖਤਰਾ ਆ। ਬਸ ਇਹ ਚੀਜ਼ਾਂ ਜਿਹੜੀਆਂ ਨੇ ਜ਼ਾਹਿਰ ਹੈ ਕਿ ਇਹ ਸਾਡੇ ਜੁੜੀਆਂ ਹੋਈਆਂ ਨੇ ਚੀਜ਼ਾਂ, ਔਰ ਵੇਲਾ ਜਿਹੜਾ ਹੈ ਸਭ ਤੋਂ ਵੱਡਾ ਮੁਨਸਫ ਹੁੰਦਾ, ਇਨਸਾਫ ਕਰਨ ਵਾਲਾ ਹੁੰਦਾ। ਇਹ ਵੇਲਾ ਦੱਸੇਗਾ ਕਿਹੜੀਆਂ ਚੀਜ਼ਾਂ ਸਹੀ ਸੀ, ਕਿਹੜੀਆਂ ਗਲਤ ਹੈ। ਇਸ ਮੌਕੇ ਤੇ ਆ ਕੇ ਅਸੀਂ ਉਸ ਤਰ੍ਹਾਂ ਕਿਸੇ ਵੀ ਚੀਜ਼ ਦਾ ਕਹਿ ਤਾਂ ਸਕਦੇ ਹਾਂ, ਲੇਕਿਨ ਸਭ ਤੋਂ ਵੱਡਾ ਸੱਚ ਜਿਹੜਾ ਹੈ ਉਹ ਵੇਲਾ ਦੱਸਦਾ ਕੁਝ ਅਰਸੇ ਬਾਅਦ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਸਾਡਾ, ਉਹਦੇ ਵਿੱਚ ਸਾਰੇ ਵੀਰਾਂ ਨੇ ਦੋਸਤਾਂ ਨੇ ਸਾਡੇ ਨਾਲ ਹਿੱਸਾ ਪਾਇਆ।
ਆਪਣੇ ਵਿਚਾਰ ਜਿਹੜੇ ਸੀ ਸਾਡੇ ਨਾਲ ਸਾਂਝੇ ਕੀਤੇ ਔਰ ਬੜੀਆਂ ਕੀਮਤੀ ਗੱਲਾਂ ਸੀ ਜਿਹੜੀਆਂ ਸਾਡੇ ਸਾਹਮਣੇ ਆਈਆਂ। ਔਰ ਇਹਦੇ ਨਾਲ ਪ੍ਰੋਗਰਾਮ ਨਾਲ ਜਿੱਥੇ ਵੀ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਜਿਹੜੇ ਵਸ ਰਹੇ ਨੇ ਆਪਣੇ ਵਿਚਾਰ ਜਿਸ ਵੇਲੇ ਸਾਂਝੇ ਕਰਦੇ ਨੇ, ਉਹ ਸਿਰਫ ਵਿਚਾਰ ਹੀ ਨਹੀਂ ਹੁੰਦੇ, ਉਹਨਾਂ ਦੇ ਤਜਰਬੇ ਹੁੰਦੇ ਨੇ, ਇੱਕ ਦੂਸਰੇ ਦੇ ਕੋਲੋਂ ਸਿੱਖਦੇ ਵੀ ਨੇ। ਇੱਕ ਗੱਲ ਜਿਹੜੀ ਕਿਸੇ ਨੂੰ ਫਾਇਦਾ ਦੇ ਜਾਵੇ, ਕਿਸੇ ਵੀ ਹਿੱਸੇ ਦੇ ਵਿੱਚੋਂ ਕੰਨ ਦੇ ਵਿੱਚ ਪਈ ਹੋਵੇ, ਮੇਰਾ ਖਿਆਲ ਹੈ ਕਿ ਉਹ ਬਹੁਤ ਵੱਡੀ ਗੱਲ ਬਣ ਜਾਂਦੀ ਹੈ। ਤੇ ਪ੍ਰੋਗਰਾਮ ਦੇ ਆਖਰ ਤੇ ਮੈਂ ਗੁਜ਼ਾਰਿਸ਼ ਕਰਦਾ ਢਿੱਲੋਂ ਸਾਹਿਬ ਨੂੰ ਕਿ ਉਹ ਬਾਕਾਇਦਾ ਜਿਹੜਾ ਇਸ ਪ੍ਰੋਗਰਾਮ ਦਾ ਇਖਤਤਾਮ ਕਰਨ। ਜੀ ਢਿੱਲੋਂ ਸਾਹਿਬ, ਤੁਹਾਡੀ ਆਵਾਜ਼ ਜੀ 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 ਟਾਈਮ ਜੀ ਆ ਥੋੜਾ ਰਹੀ ਜਿਹਾ ਆ। ਘਟਾਇਆ, 1 ਘੰਟਾ ਕੀਤਾ ਪ੍ਰੋਗਰਾਮ ਦਾ, ਤੋਂ ਲੰਬਾ ਜਾਂਦਾ ਥੋੜਾ ਜਿਹਾ। ਸੋ ਇੰਟਰਸਟ ਬਣਿਆ ਰਵੇ ਦੋਸਤਾਂ ਦਾ। ਸੋ ਇਸ ਤੋਂ ਬਾਕੀ ਜਿਹੜੇ ਗਰੁੱਪ ਜੁਆਇਨ ਕਰਨਾ ਚਾਹੁੰਦੇ ਉਹਨਾਂ ਨੂੰ ਲਿੰਕ ਪੇਸਟ ਕਰ ਦਿੱਤਾ। ਇਹਨੂੰ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਸਾਰਿਆਂ ਤੱਕ ਪਹੁੰਚ ਜਾਵੇ। ਕੱਲ ਦੇ ਟੌਪਿਕ ਜਿਹੜਾ ਐਡਵਾਂਸ ਅਸੀਂ ਦੱਸ ਦਾਂਗੇ, ਦੁਪਹਿਰੇ ਪ੍ਰੋਫੈਸਰ ਸਾਹਿਬ ਦੱਸਣਗੇ ਗਰੁੱਪ 'ਚ, ਸਾਂਝਾ ਪੰਜਾਬ ਗਰੁੱਪ ਹੈ ਜਾਂ ਸਾਂਝੀ ਸਾਥ ਦੇ ਵਿੱਚ। ਸੋ ਉਹਦੇ ਤੇ ਦੱਸ ਦੇਵਾਂਗੇ। ਕੱਲ ਫਿਰ ਜੁੜਾਂਗੇ ਪਾਕਿਸਤਾਨ ਟਾਈਮ 8:30, ਇੰਡੀਆ ਟਾਈਮ 9 ਵਜੇ। ਕੱਲ ਤੱਕ ਇਜਾਜ਼ਤ ਚਾਹੁੰਦੇ ਹਾਂ। ਰੱਬ ਰਾਖਾ। ਜੀ ਸ਼ੁਕਰੀਆ। ਰੱਬ ਰਾਖਾ।